इधरले पासे बाई कह रहे हैं कि दुध छक के जदों भी असी खड़े हैं काफ़ी टाइम से तो बाई होरे इहो गल कर रहे हैं कि दुध छक के बई संगतां नूं होका दे रहे हो भी दुध छक के जाओ। बिल्कुल बाई जी। ਕਰਦੇ ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਛਾਟੀ ਲੈ ਕੇ ਆ ਜਾਈਦਾ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਸੀ ਉਦੋਂ ਇੱਥੇ ਆਉਂਦੇ ਹਾਂ। ਕਿਹੜੀ ਕਲਾਸ 'ਚ ਪੜ੍ਹਦੇ ਹੋ? मैं 6th क्लास च। ਇੱਥੇ ਆਏ ਹੋ ਘਰਦਿਆਂ ਦੇ ਨਾਲ ਆਏ ਹੋ, ਕੌਣ ਕੌਣ ਆਏ ਹੋ? मेरी दादी माँ ते नानी जी ने। ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ, ਕੀ ਕਹਿ ਰਹੇ ਨੇ? ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ। ਇਹ ਬਿਮਾਰ ਸੀਗੀ, ਇਹਦੇ ਭਰਾ ਕੱਲ ਹਸਪੀਟਲ ਤੋਂ ਆਇਆ ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ ਮੈਂ ਜਾਣਾ, ਤਕਰੀਬਨ ਰੋਜ਼ ਹੀ ਆ ਰਹੀ ਹੈ। ਮੈਨੂੰ ਐਕਚੁਅਲੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ, ਤੇ ਇੱਥੇ ਧਰਨੇ ਕਹਿੰਦੇ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਜੋਬਾਂ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ? ਸਰਦਾਰਾਂ ਨਾਲ ਹੀ ਜ਼ਿਆਦਾ ਧੱਕਾ ਹੁੰਦਾ ਜੀ, ਜ਼ਿਆਦਾ ਤੱਕ ਤਾਂ ਸਰਦਾਰ ਹੀ ਜਿੱਥੇ ਜਾਂਦੇ ਆ ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਾਡੇ ਸਿੰਘ ਜਿਹੜੇ ਅੱਜ ਤੋਂ 26 27 28 ਸਾਲ ਦੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ ਕਿ ਕਿਸੇ ਨੂੰ ਅਗਰ ਸਜ਼ਾ ਹੋ ਗਈ ਤਾਂ ਉਹਦੀ ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ। ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ। ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਹੈ ਉਹਨੂੰ 3-4 ਵਾਰ ਅਜੇ ਤੱਕ ਗਵਰਨਮੈਂਟ ਨੇ ਪੈਰੋਲ ਦੇ ਦਿੱਤੀ ਹੈ। ਲੋਕਾਂ ਨੇ ਕਈ ਵਾਰ ਸਵਾਲ ਵੀ ਚੁੱਕੇ ਸੀ ਕਿ ਸਾਡੇ ਇੱਥੇ ਜਵਾਕਾਂ ਦੇ ਸਕੂਲ ਨੇ, ਪੜ੍ਹਾਈਆਂ ਖਰਾਬ ਹੋ ਰਹੀਆਂ ਨੇ, ਇਹ ਕਮੈਂਟ ਆਉਂਦੇ ਨੇ। ਇਹੋ ਜਿਹਾ ਵੈਸੇ ਕਮੈਂਟਾਂ 'ਚ ਹੀ ਆਉਂਦੇ ਹੋਣੇ, ਵੈਸੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੇ ਐਦਾਂ ਦਾ ਕੁਝ ਕਿਹਾ ਗਾ। ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਲੋਕਾਂ ਨੇ ਉਹ ਕਦਮ ਚੱਕਿਆ ਆਪਣੇ ਸਿੱਖਾਂ ਲਈ ਵੀ, ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਵੀ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ, ਸਾਰੀ ਸੰਗਤ ਆਈ ਜਾਂਦੀ ਹੈ। ਸੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਚੰਡੀਗੜ੍ਹ ਮੋਰਚੇ ਦੇ ਵਿੱਚ ਅਸੀਂ ਖੜੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇੱਧਰਲੇ ਪਾਸੇ ਹੋਕਾ ਦਿੱਤਾ ਜਾ ਰਿਹਾ ਕਿ ਦੁੱਧ ਛਕ ਕੇ ਭਾਈ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਦੁੱਧ ਆ ਜਿਹੜਾ ਬਹੁਤ ਮਹਿੰਗਾ ਹੈਗਾ, ਪਰ ਇੱਥੇ ਗੁਰੂ ਦੇ ਲੰਗਰ ਲੱਗੇ ਹੋਏ ਨੇ। ਬਈ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ? ਜਦੋਂ ਦਾ ਮੋਰਚਾ ਲੱਗਿਆ ਉਦੋਂ ਦੇ ਆਏ ਹੋਏ ਹੋ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਜਦੋਂ ਦਾ ਲੱਗਿਆ ਹੋਇਆ ਸੀ ਉਦੋਂ ਦੇ ਹਰ ਆਲਟਰਨੇਟ ਡੇ 'ਤੇ ਉਰੇ ਦੁੱਧ ਦਾ ਲੰਗਰ ਲਾਉਂਦੇ ਹਾਂ ਜੀ, ਜਾਂ ਉੱਥੇ ਲਾਈਦਾ ਜਾਂ ਇੱਥੇ ਲਾਈਦਾ ਆਪਾਂ। ਤਾਂ ਤਕਰੀਬਨ ਹਰ ਸ਼ਾਮ ਨੂੰ ਉਰੇ ਆ ਕੇ ਅਸੀਂ ਹਾਜ਼ਰੀ ਭਰੀ ਦੀ ਹੈ ਜੀ। ਇਹੋ ਜਿਹੇ ਸ਼ਹਿਰ ਦੇ ਵਿੱਚ ਦੁੱਧ ਦਾ ਉੱਦਾਂ ਹੀ ਬੜਾ ਰੇਟ ਹੁੰਦਾ, ਪਰ ਤੁਸੀਂ ਇੱਥੇ ਮੋਰਚੇ ਦੇ ਵਿੱਚ ਆਏ ਹੋਗੇ, ਕਿਹੜੇ ਕਿਹੜੇ ਪਿੰਡਾਂ ਤੋਂ ਇਕੱਠਾ ਕਰਕੇ ਲਿਆਉਣੇ ਦੁੱਧ? ਜੀ ਅਸੀਂ ਲੋਕਲ ਹੀ ਉਰੇ ਚੰਡੀਗੜ੍ਹ ਤੋਂ ਹੀ ਬਿਲੋਂਗ ਕਰਦਾ ਜੀ ਮੈਂ, ਤੇ ਅਸੀਂ ਲੋਕਲ ਹੀ ਉਰੇ ਆਉਂਦੇ ਹਾਂ ਤੇ ਲੋਕਲ ਇੱਥੇ ਆਲੇ ਦੁਆਲੇ ਜਿੰਨੀ ਸੰਗਤ ਪਿੰਡ ਦੀ, ਹੋਰ ਜਿਵੇਂ ਇੱਥੇ ਕਈ ਪਿੰਡ ਪੈਂਦੇ, ਸੁਹਾਣਾ, ਮੌਲੀ, ਹੋਰ ਪਿੰਡ ਪੈਂਦੇ, ਉਹਨਾਂ ਤੋਂ ਇਕੱਠੇ ਕਰਕੇ ਅਸੀਂ ਦੁੱਧ ਉਰੇ ਲਿਆਈਦਾ ਜੀ। ਆਪ ਕਿੰਨਾ ਕੁ ਦੁੱਧ ਲੱਗ ਜਾਂਦਾ ਇੱਥੇ ਇੱਕ ਦਿਨ ਦੇ ਵਿੱਚ, ਜਿਹੜਾ ਤੁਸੀਂ ਇੱਥੇ 2 ਘੰਟੇ 4 ਘੰਟੇ ਜਿਹੜੀ ਵੀ ਸੇਵਾ ਕਰਦੇ ਹੋ? ਇਹ ਦੁੱਧ ਦੀ ਅਸੀਂ ਕੋਈ ਗਿਣਤੀ ਨਹੀਂ ਹੁੰਦੀ ਜੀ, ਕੁਆਂਟਲਾਂ 'ਚ ਦੁੱਧ ਆਉਂਦਾ ਤੇ ਨਹੀਂ ਜਿੰਨੀ ਸੰਗਤ ਉਸ ਹਿਸਾਬ ਨਾਲ ਵਰਤਾਉਂਦੇ ਆ, ਖੁੱਲ੍ਹਾ ਦੁੱਧ ਵਰਤਦੇ ਜੀ ਉਰੇ ਜੀ। ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਦੋਂ ਇਕੱਠਾ ਕਰਨ ਜਾਂਦੇ ਹੋ, ਇੱਕ ਸਮੇਂ ਦੇ ਵਿੱਚ ਇਕੱਠਾ ਹੁੰਦਾ, ਫਿਰ ਇੱਥੇ ਡੇਲੀ ਆਉਣੇ ਹੋਗੇ? ਅਸੀਂ ਇੱਕ ਦਿਨ ਪਹਿਲਾਂ ਦੱਸ ਦਈਦਾ ਕਿ ਅਸੀਂ ਅਗਲੇ ਕੱਲ੍ਹ ਲੰਗਰ ਲਾਉਣਾ, ਤਾਂ ਉਸ ਹਿਸਾਬ ਨਾਲ ਸਾਨੂੰ ਸ਼ਾਮ ਤੱਕ ਦੁੱਧ ਇਕੱਠਾ ਹੋ ਕੇ ਆਪਣੇ ਆਪ ਹੀ ਇੱਥੇ ਪਹੁੰਚਾ ਦਿੰਦੇ ਹੈਗੇ ਜੀ। ਤਾਂ ਇੱਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛਕ ਕੇ ਜਦੋਂ ਵੀ ਅਸੀਂ ਖੜੇ ਹਾਂ ਕਾਫੀ ਟਾਈਮ ਦੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛਕ ਕੇ ਜਾਇਓ। ਬਿਲਕੁਲ ਬਾਈ ਜੀ, ਸਾਰੀ ਸੰਗਤ ਨੂੰ ਹੈ ਦੁੱਧ ਛਕੋ। ਦੁੱਧ ਚੰਗੀ ਗੱਲ ਹੈ, ਬਾਕੀ ਚੀਜ਼ਾਂ ਛਕਣ ਤੋਂ ਬਜਾਏ ਜਿਹੜੇ ਨੌਜਵਾਨੀ ਹੋਰ ਚਿੱਟੇ ਕਾਲੇ 'ਚ ਵੜੀ ਹੋਈ ਆ, ਉਹ ਦੁੱਧ ਛਕੇ ਤਾਂ ਬੜਾ ਚੰਗਾ ਹੈ।
ਜੌਬ ਵੀ ਕਰਦੇ ਹੋ ਕੋਈ? ਹਾਂਜੀ ਬਾਈ ਜੀ ਜੌਬ ਕਰਦੇ ਹਾਂ, ਅਸੀਂ ਸਾਰੇ ਜਣੇ ਜੌਬ ਕਰਦੇ ਹਾਂ ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਛਾਟੀ ਲੈ ਕੇ ਆ ਜਾਈਦਾ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਸੀ ਉਦੋਂ ਇੱਥੇ ਆਉਂਦੇ ਹਾਂ। ਸੋ ਆਫਿਸ ਦਾ ਕੰਮ ਨਿਬੇੜ ਕੇ ਉਸ ਤੋਂ ਬਾਅਦ ਵਿਹਲੇ ਹੋ ਕੇ ਇੱਧਰ ਆਈਦਾ, ਵੀ ਦਿਮਾਗ ਸਾਡਾ ਇੱਥੇ ਹੀ ਰਵੇ, ਮੁੜ ਕੇ ਆਫਿਸ 'ਚ ਨਾ ਭੱਜਿਆ ਫਿਰੇ। ਹਾਂ ਮੁੜ ਕੇ ਕਿਤੇ ਅਸੀਂ ਇੱਥੇ ਖੜੇ ਮੁੜ ਕੇ ਆਫਿਸ 'ਚ ਪਿਆ ਹੋਵੇ ਨਾ ਇੱਧਰ ਦੇ ਨਾ ਉੱਧਰ ਦੇ। ਹਾਂ ਇੱਥੇ ਬਿਲਕੁਲ ਫ੍ਰੀ ਹੋ ਕੇ ਫਿਰ ਇੱਧਰ ਆਈਦਾ। ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਾਰ ਸੇਵਾ ਅਨੰਦਪੁਰ ਸਾਹਿਬ ਬਾਬਾ ਸੁਲੱਖਣ ਸਿੰਘ ਜੀ ਉਹਨਾਂ ਦਾ ਜੀ ਲੰਗਰ ਚੱਲ ਰਿਹਾ ਹੈ ਪਹਿਲੇ ਦਿਨ ਤੋਂ ਹੀ। ਇਹ ਦੁੱਧ ਦੀ ਸੇਵਾ ਕਰ ਰਹੇ ਸੰਗਤ ਦੀ। ਹਾਂਜੀ ਇੱਥੇ ਜਦੋਂ ਨੌਜਵਾਨ ਆਉਂਦੇ ਆ, ਨੌਜਵਾਨਾਂ ਨੂੰ ਦੇਖ ਕੇ ਮਹਿਸੂਸ ਕੀ ਕਰਦੇ ਹੋ? ਬਹੁਤ ਖੁਸ਼ੀ ਹੁੰਦੀ ਆ ਵੀ ਸੇਵਾ ਕਰਦੇ ਨੌਜਵਾਨ ਤੁਹਾਡੇ। ਹਾਂਜੀ ਪੂਰੇ ਨੌਜਵਾਨਾਂ ਦਾ ਬਹੁਤ ਕੰਮ ਆ, ਸੇਵਾ ਕਰਦੇ ਵਿਚਾਰੇ, ਨਾਲ ਦੁੱਧ ਗਰਮ ਕਰਾਉਂਦੇ, ਸਭ ਕੁਝ ਸਾਡੇ ਨਾਲ ਚਾਹ ਵੀ ਪਿਆਉਂਦੇ ਆ। ਹਾਂਜੀ ਤਾਂ ਇਹ ਮਾਹੌਲ ਆ ਜਿਹੜਾ ਇਹ ਪੰਜਾਬ ਦੇ ਵਿੱਚ ਹੀ ਮਿਲ ਸਕਦਾ, ਕਿਤੇ ਬਾਹਰ ਨਹੀਂ ਮਿਲ ਸਕਦਾ। ਬਾਈ ਕਿਹੜੇ ਪਿੰਡ ਤੋਂ ਆਏ ਤੁਸੀਂ? ਫਰੀਦਕੋਟ ਏਰੀਆ ਬਾਈ, ਪਿੰਡ ਮਿਸ਼ਰੀ ਵਾਲਾ। ਹਾਂਜੀ ਇੱਥੇ ਪਹੁੰਚੇ ਹੋ। ਇੱਥੇ ਜਿਹੜਾ ਮੋਰਚੇ ਦੇ ਵਿੱਚ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਅਸੀਂ ਬਈ ਅੱਜ ਹੀ ਆਏ ਆ। ਆਪਣੇ ਪਿੰਡੋਂ ਹਰ ਸੋਮਵਾਰ ਆਉਂਦੇ ਆ ਬੰਦੇ, 3 4 5 ਬੰਦੇ ਰੋਜ਼ ਆਉਂਦੇ। ਅਸੀਂ ਹੁਣ ਵੀ 4 ਜਣੇ ਆਏ ਆ ਤੇ ਹਫ਼ਤੇ ਪਿੱਛੋਂ ਸਾਡੇ ਬੰਦੇ ਪੱਕੇ ਹੀ ਆਉਂਦੇ ਆ। ਪਿੰਡ ਦੇ ਵਿੱਚ ਕੀ ਚਰਚਾਵਾਂ ਨੇ ਵੀ ਬੰਦੀ ਸਿੰਘ ਜਿਹੜੇ ਉਹ ਰਿਹਾ ਹੋ ਜਾਣਗੇ ਜਾਂ ਫਿਰ ਸਮਾਂ ਲੱਗੂਗਾ? ਹਾਲੇ ਜ਼ਰੂਰ ਹੋਣਗੇ। ਸਮਾਂ ਦਾ ਕਿਹੜੀ ਭਲਾ ਸਮਾਂ ਲੱਗ ਸਕਦਾ, ਦਿੱਲੀ ਵੀ ਆਪਾਂ ਨੂੰ ਸਾਲ ਲੱਗਾ ਹੀ ਹੈ ਕਿ ਨਹੀਂ, ਇੱਥੇ ਵੀ ਲੱਗ ਜੂ ਟਾਈਮ। ਫਿਰ ਕਿੱਡੀ ਗੱਲ, ਕੋਈ ਨਹੀਂ, ਬੈਠੇ ਆ ਘਰੇ ਹੀ ਬੈਠੇ ਤੇ ਦਿੱਲੀ ਦੂਜੀ ਥਾਂ ਜਾ ਕੇ ਬੈਠੇ, ਇਹਦਾ ਆਪਦਾ ਘਰ ਹੈ ਕਿ ਨਹੀਂ, ਫਿਰ ਕਿੱਡੀ ਗੱਲ ਹੈ। ਮੈਂ ਇਹੋ ਹੀ ਜਜ਼ਬਾ ਗਾ ਜਿਹੜਾ ਨੌਜਵਾਨਾਂ ਦੇ ਵਿੱਚ, ਨੌਜਵਾਨਾਂ ਨੂੰ ਇੱਧਰ ਨੂੰ ਆਉਣ ਦੇ ਲਈ ਪ੍ਰੇਰਿਤ ਕਰਦਾ ਗਾ। ਤਾਂ ਅਸੀਂ ਇੱਥੇ ਗੱਲਬਾਤ, ਕਿਹੜੀ ਕਲਾਸ 'ਚ ਪੜ੍ਹਦੇ ਤੂੰ? ਆ ਜਾ ਇੱਧਰ ਤੇ ਆ ਗਿਆ, ਮੈਂ 1 ਮਿੰਟ ਗੱਲ ਕਰਦਾ ਤੇਰੇ ਨਾਲ। ਤਾਂ ਇਹ ਇੱਥੇ ਅਸੀਂ ਅੱਜ ਥੋੜੀ ਜੀ ਸੀਗੀ ਕਿ ਗੱਲਬਾਤ ਕਰੀਏ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6th ਕਲਾਸ 'ਚ ਹਾਂ। ਇੱਥੇ ਆਏ ਹੋ, ਘਰਦਿਆਂ ਦੇ ਨਾਲ ਆਏ ਹੋ? ਕੌਣ ਕੌਣ ਆਏ ਹੋ? ਮੇਰੀ ਦਾਦੀ ਮਾਂ ਤੇ ਨਾਨੀ ਜੀ ਨੇ। ਕਿੱਥੇ? ਇੱਥੇ ਰਹਿੰਦੇ ਹੋ? ਮੋਹਾਲੀ ਰਹਿੰਦੇ ਹੋ? ਹਾਂਜੀ ਮੋਹਾਲੀ 'ਚ ਰਹਿੰਦੇ ਆ, 80 ਸੈਕਟਰ 'ਚ। ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਗੱਲਬਾਤ ਹੁੰਦੀ ਹੋਣੀ ਆ, ਉਹਨਾਂ ਨੂੰ ਦੱਸ ਦਿਓ ਵੀ ਮੈਂ ਮੋਰਚੇ 'ਚ ਜਾਂਦੀ ਆ? ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਕੁਝ। ਹਾਂ ਤੁਹਾਨੂੰ ਪਤਾ? ਹਾਂਜੀ ਫਿਰ ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ, ਕੀ ਕਹਿ ਰਹੇ ਨੇ? ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ, ਤੇ ਬਾਕੀ ਇੱਕ ਦੋ ਹੋਰ ਪੁਆਇੰਟਸ ਨੇ ਜਿਹੜੇ ਮੈਨੂੰ ਪਤਾ ਨਹੀਂ ਹੈਗੇ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਤਸਵੀਰ ਹੈ ਛੋਟੇ ਛੋਟੇ ਬੱਚਿਆਂ ਦੀ ਤਾਂ ਸਾਂਝੀ ਕਰ ਰਹੇ ਹਾਂ, ਕਿਉਂਕਿ ਕਈ ਲੋਕ ਘਰਾਂ 'ਚ ਬੈਠੇ ਨੇ ਹਲੇ ਵੀ। ਮਾਤਾ ਜੀ ਤੋਂ ਘਰੋਂ ਤੁਰਦੇ ਹੋ ਇਹਨੂੰ ਨਾਲ ਲੈ ਕੇ ਕੁਝ ਬੋਲਦੇ ਨੇ ਇਹ? ਹਾਂਜੀ ਹਾਂਜੀ ਜਦੋਂ ਘਰੋਂ ਤੁਰਦੇ ਹੋ ਇਹਨੂੰ ਨਾਲ ਲੈ ਕੇ ਕੁਝ ਬੋਲਦੇ ਆ? ਹਾਂਜੀ ਹਾਂਜੀ ਇਹਨੂੰ ਬਹੁਤ ਸ਼ੌਂਕ ਰਹਿੰਦਾ ਹੈ। ਇਹ ਟਿਊਸ਼ਨ ਤੇ ਵੀ ਜਾਂਦੀ ਹੈ ਤਾਂ ਵੀ ਟੀਚਰਸ ਨੂੰ ਕਹਿੰਦੀ ਹੈ, ਉਹ ਆਰਐਸਐਸ ਦੀ ਹੈਗੀ ਆ ਟੀਚਰ ਇਹਦੀ, ਉਹ ਤਾਂ ਵੀ ਕਹਿੰਦੀ ਹੈ ਕਿ ਸਾਡੇ ਸਿੰਘਾਂ ਦੇ ਨਾਲ ਵਿਤਕਰਾ ਕਿਉਂ ਹੋ ਰਿਹਾ ਹੈ। ਸਾਡੀ ਜਿਹੜੀ ਸ਼ਾਂਤੀਪੂਰਵਕ ਬੈਠੇ ਹੋਏ ਸੀਗੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜਿਹੜਾ ਇਨਸਾਫ ਲੈਣ ਲਈ, ਤੇ ਉੱਥੇ ਸਿੰਘਾਂ ਨੂੰ ਸ਼ਹੀਦ ਕਰਤਾ। ਇੰਨੇ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋ ਗਏ ਆ। ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਿਹੜੇ ਐਸਜੀਪੀਸੀ ਨੇ ਕੀਤੇ ਆ, ਉਹਦਾ ਵੀ ਸਬੂਤ ਕੁਝ ਨਹੀਂ ਮਿਲਦਾ। ਇਹਦੇ ਅੰਦਰ ਬਹੁਤ ਹੈ, ਮਤਲਬ ਹੁਣ ਵੀ ਇਸੇ ਕਰਕੇ ਇਹ ਬਿਮਾਰ ਸੀਗੀ। ਇਹਦੇ ਭਰਾ ਕੱਲ੍ਹ ਹਸਪੀਟਲ ਤੋਂ ਆਇਆ, ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ, ਮੈਂ ਜਾਣਾ। ਤਕਰੀਬਨ ਰੋਜ਼ ਹੀ ਆ ਰਹੀ ਹੈ। ਰੋਜ਼ ਹੀ ਆਉਣੇ ਇੱਥੇ? ਟੀਚਰਾਂ ਨਾਲ ਗੱਲਬਾਤ ਹੁੰਦੀ ਹੈ? ਹਾਂਜੀ ਰੋਜ਼ ਹੀ ਬਲਕਿ ਗੱਲਬਾਤ। ਟੀਚਰ ਕੀ ਕਹਿੰਦੇ ਨੇ? ਉਹੀ ਬਲਕਿ ਉਹਨਾਂ ਨੂੰ ਵੀ ਹੁੰਦਾ ਥੋੜ੍ਹਾ ਬਹੁਤਾ ਕਿ ਗੱਲ ਕਰਨ ਦਾ ਕਿਵੇਂ ਹੈ ਨਾ, ਅੰਦਰ ਦੇ ਫਿਰ ਪੁੱਛਦੇ ਨੇ ਕਿ ਇਹ ਕਿਵੇਂ ਹੋਇਆ, ਕੀ ਹੈ ਨਾ, ਕਿਹਦਾ ਕਿਉਂ ਲੱਗਿਆ ਐਵੇਂ ਮੋਰਚਾ, ਉਹਦੇ ਬਾਰੇ ਸਾਰੀ ਗੱਲਬਾਤ ਹੁੰਦੀ ਹੈ। ਫਿਰ ਤੂੰ ਦੱਸ ਦਿੰਦੀ ਹੈ? ਹਾਂਜੀ ਫਿਰ ਕੁਝ ਕਹਿੰਦੇ ਨਹੀਂ ਹੈਗੇ ਵੀ ਤੁਸੀਂ ਉੱਥੇ ਜਾਂਦੇ ਹੋ ਜਾਂ ਉੱਥੇ ਬੈਠਦੇ ਹੋ ਜਾ ਕੇ? ਨਹੀਂ ਉਹ ਕਹਿੰਦੇ ਨੇ ਤੁਸੀਂ ਜਾਂਦੇ ਹੋ ਜਾਂ ਨਹੀਂ, ਕਿੰਨੇ ਕੁ ਵਾਰੀ ਜਾਂਦੇ ਹੋ ਹੈ ਨਾ। ਫਿਰ 1-2 ਵਾਰੀ ਉਹ ਆਏ ਵੀ ਸੀਗੇ। ਤਾਂ ਇਹ ਜਜ਼ਬੇ ਨੇ, ਇਹ ਪੰਜਾਬ ਦੇ ਬੱਚੇ ਨੇ, ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਇੱਧਰਲੇ ਪਾਸੇ ਅਸੀਂ ਗੱਲਬਾਤ ਕਰਾਂਗੇ। ਬਾਈ ਕਿਹੜਾ ਪਿੰਡ ਆ ਤੁਹਾਡਾ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਆਇਆ ਜੀ, ਤਹਿਸੀਲ ਮੇਰਾ ਡੇਰਾ ਬਾਬਾ ਨਾਨਕ। ਕਿੰਨੇ ਕੁ ਦਿਨ ਹੋ ਗਏ ਇੱਥੇ ਆਏ ਨੂੰ? ਮੈਨੂੰ ਐਕਚੁਅਲੀ ਜੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ। ਤੇ ਇੱਥੇ ਧਰਨੇ ਕਰ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਇੱਥੇ ਇੱਕ ਗੱਲ ਹੈਗੀ ਹੈ, ਜਿਹੜੇ ਕਿ ਜੋਬਾਂ ਵਾਲੇ ਜ਼ਿਆਦਾ ਆਉਂਦੇ ਨੇ ਹਨਾ, ਜਿਹੜੇ ਜੋਬਾਂ ਤੇ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਹਾਂਜੀ ਹਾਂਜੀ ਸਰ, ਉਹ ਤਾਂ ਫਿਰ ਹੈ ਹੀ ਨਾ, ਛੁੱਟੀ ਹੋ ਜੇ ਫਿਰ ਇੱਥੇ ਆ ਜੀਦਾ ਏ। ਤੇ ਇੱਥੇ ਗੁਰੂ ਦੇ ਦਰਸ਼ਨ ਕਰਦੇ, ਸੰਗਤ ਦੇ ਦਰਸ਼ਨ ਕਰਦੇ ਤੇ ਜੀ। ਤੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰੀਦੀ ਆ, ਤੇ ਜਿਹੜੇ ਬੰਦੀ ਸਿੰਘ ਆ ਵਾਹਿਗੁਰੂ ਇਹਨਾਂ ਨੂੰ ਰਿਹਾਈ ਦਿਓ ਜੀ। ਹਾਂਜੀ ਹਾਂਜੀ, ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ।
ਸਰਦਾਰਾਂ ਨਾਲ ਹੀ ਜ਼ਿਆਦਾ ਧੱਕਾ ਹੁੰਦਾ ਜੀ ਜ਼ਿਆਦਾ ਤੱਕ। ਤਾਂ ਸਰਦਾਰ ਹੀ ਜਿੱਥੇ ਜਾਂਦੇ ਆ ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਰਦਾਰਾਂ ਨਾਲ ਹੀ ਧੱਕੇ ਹੁੰਦੇ ਆ ਜਿਹੜੇ ਇਨਸਾਫ ਮੰਗਦੇ ਜੀ, ਉਹਨਾਂ ਨਾਲ ਧੱਕਾ ਹੁੰਦਾ ਜੀ। ਦੀਪ ਸਿੱਧੂ ਹੀ ਹੋਰ ਕਬੱਡੀ 'ਚ ਪਹਿਲਵਾਨ, ਉਹਨਾਂ ਨਾਲ ਵੀ ਧੱਕਾ ਹੋਇਆ ਜੀ, ਉਹਨਾਂ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ, ਕੋਈ ਪਤਾ ਹੋਣਾ ਚਾਹੀਦਾ ਜੀ, ਸਰਕਾਰਾਂ ਕਿਉਂ ਧੱਕਾ ਕਰਦੀਆਂ ਜੀ। ਬਿਲਕੁਲ। ਤਾਂ ਇਹ ਜਿਹੜਾ ਅੰਦਰ ਜਜ਼ਬਾ ਗਾ, ਜਨੂਨ ਆ, ਉਹੀ ਕਹਿ ਰਿਹਾ। ਬਾਬਾ ਕਿਹੜੇ ਪਿੰਡ ਤੋਂ ਆਏ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਪਟਿਆਲੇ ਤੋਂ ਆਏ ਹੋ? ਪਟਿਆਲੇ। ਇੱਥੇ ਹੀ ਰਹੋਗੇ ਫਿਰ ਜਾਂ ਫਿਰ ਵਾਪਸ ਹੀ ਆ? ਨਹੀਂ, ਇੱਥੇ ਮੋਰਚੇ 'ਚ ਹਾਜ਼ਰੀ ਭਰਨ ਆਏ ਜੀ ਮਹਾਰਾਜ ਦੇ ਕਿੰਨੇ ਚਰਨਾਂ। ਦਿਨਾਂ ਦੇ ਲਈ ਆਏ ਹੋ ਇੱਥੇ? ਕੰਮਾਂ ਧੰਦਾਂ ਚੋਂ ਵੇਲ ਨਹੀਂ ਮਿਲਦੀ? ਨਹੀਂ, ਵੈਸੇ ਮੈਂ ਅੱਜ ਇੱਧਰ ਪਿੰਡ ਵੀ ਆਇਆ ਸੀਗਾ, ਫਿਰ ਮੈਂ ਕਿਹਾ ਮੋਰਚੇ ਤੇ ਜ਼ਰੂਰ ਜਾਣਾ। ਪਿਛਲੀ ਵਾਰੀ ਮੈਂ ਆਇਆ ਸੀਗਾ, ਹਾਜ਼ਰੀ ਲਾ ਕੇ ਗਿਆ ਸੀਗਾ, ਰਾਤ ਨੂੰ ਵੀ ਆਇਆ ਸੀ। ਹਾਂਜੀ। ਤਾਂ ਇਹ ਹਾਜ਼ਰੀਆਂ ਨੇ ਜਿਹੜੀਆਂ ਇਹ ਹਰ ਕੋਈ ਲਾਉਣੀ ਚਾਹੁੰਦਾ ਇੱਥੇ ਮੋਰਚੇ ਦੇ ਵਿੱਚ। ਨੌਜਵਾਨ ਖੜੇ ਨੇ, ਅੱਗੇ ਚੱਲਦੇ ਹਾਂ ਅਸੀਂ ਅੱਜ ਗੱਲਬਾਤ ਇੱਥੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ, ਕਿਹੜੇ ਪਿੰਡ ਤੋਂ ਆਏ ਹੋ? ਭਾਈ ਜੀ ਗੁਰੂ ਹਰਸਾ ਤੋਂ ਜੀ। ਕਿਹੜੇ ਇੱਥੇ ਕਿੰਨਾ ਕੁ ਸਮਾਂ ਹੋਇਆ? ਪਹਿਲਾਂ ਖਾ ਲਓ, ਤੁਸੀਂ ਖਾ ਲਓ ਪਹਿਲਾਂ। ਤਾਂ ਇੱਧਰਲੇ ਪਾਸੇ ਨੌਜਵਾਨ ਨੇ ਜਿਹੜੇ ਗੁਰੂ ਹਰਸਹਾਏ ਤੋਂ ਆਏ ਨੇ। ਤੁਸੀਂ ਕਿਹੜੇ ਪਿੰਡ ਤੋਂ ਆਏ ਬਾਬੇ? ਨਹੀਂ, ਪਿੰਡ ਕਿਹੜਾ ਹੈ? ਪਿੰਡ ਪੁੱਛ ਰਿਹਾ ਤੁਹਾਡਾ, ਪਿੰਡ ਕਿਹੜਾ? ਸੁਗੜ ਹੈ ਅੱਛਾ। ਇੱਥੇ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ, ਜਾਂ ਰੋਜ਼ ਆਉਣੇ ਹੋ? ਡੇਲੀ ਆਉਣੇ ਹੋ? ਅੱਜ ਆਏ ਅੱਜ ਹੀ ਆਏ ਅੱਜ ਜੀ। ਤਾਂ ਹਾਂਜੀ ਬਾਈ, ਹੋ ਗਏ ਫਰੈਸ਼? ਖਾ ਲਿਆ? ਮੈਨੂੰ ਅੱਛਾ। ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਭਾਈ ਜੀ ਡਿਸਟ੍ਰਿਕਟ ਫਿਰੋਜ਼ਪੁਰ, ਬਲਾਕ ਗੁਰੂ ਹਰਸਾਏ। ਪਿੰਡ ਸਾਡਾ ਹੈ ਮੁਕਤਸਰ ਰੋਡ ਤੇ ਡੇਰਿਆਂ ਵਾਲੀ ਬਸਤੀ ਜੀ। ਹਾਂ, ਡੇਰਿਆਂ ਵਾਲੀ ਬਸਤੀ। ਹਾਂਜੀ ਸਰ। ਇੱਥੇ ਪਹੁੰਚੇ ਹੋ, ਕਿੰਨੇ ਕੁ ਦਿਨਾਂ ਤੋਂ ਇੱਥੇ ਰਹਿ ਰਹੇ ਹੋ ਕਿ ਅੱਜ ਹੀ ਆਏ ਹੋ? ਨਹੀਂ ਜੀ, ਸਾਨੂੰ ਹਫਤਾ ਹੋ ਗਿਆ ਜੀ। ਹਾਂ। ਅਸੀਂ 5 ਜਣੇ ਆਏ ਆ ਮੁੰਡੇ। ਅਸੀਂ ਇੱਥੋਂ ਜਦੋਂ 5 ਹੋਰ ਆਉਣਗੇ ਤੇ ਅਸੀਂ ਵਾਪਸ ਜਾਵਾਂਗੇ 15 ਦਿਨਾਂ ਬਾਅਦ। ਅਸੀਂ ਇਸ ਤਰੀਕੇ ਨਾਲ ਦੂਜਾ ਸਾਰਾ ਟਾਈਮ ਟੇਬਲ ਸੈੱਟ ਕੀਤਾ ਜੀ। ਕਿੰਨੀ ਕੁ ਵੋਟ ਆ ਤੁਹਾਡੇ ਪਿੰਡ ਦੀ? ਕਿੰਨੇ ਕੁ ਲੋਕ ਨੇ ਜਿਹੜੇ ਪਿੰਡ ਦੇ ਵਿੱਚ? ਕਿੱਡਾ ਕੁ ਵੱਡਾ ਪਿੰਡ ਆ? 190 ਵੋਟਾਂ ਹੈ ਜੀ ਸਾਡੇ। ਅਲੱਗ ਪੰਚਾਇਤ ਹੈ ਜੀ। ਮੇਰੇ ਫਾਦਰ ਸਾਹਿਬ ਉੱਥੋਂ ਦੇ ਸਰਪੰਚ ਹੈ ਜੀ। ਇਦਾਂ ਆਉਣਾ ਜਾਣਾ ਬਣਿਆ ਹੋਇਆ? ਹਾਂਜੀ ਬਿਲਕੁਲ। ਤਾਂ 5 ਬੰਦਿਆਂ ਦੀ ਜਿਹੜੀ ਡਿਊਟੀ ਲਗਾਈ ਗਈ ਆ ਇਸ ਮੋਰਚੇ ਦੇ ਵਿੱਚ। ਹਰ ਇੱਕ ਪਿੰਡ ਦੇ ਵਿੱਚੋਂ ਪਹੁੰਚਣ ਦੀ ਅਪੀਲ ਕੀਤੀ ਗਈ ਆ ਕਿ 5 ਬੰਦੇ ਪਹੁੰਚਣੇ ਚਾਹੀਦੇ। ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਕੁ ਤਸਵੀਰਾਂ। ਤਾਂ ਨੌਜਵਾਨ ਨੇ। ਬਈ ਜੋਬ ਤੋਂ ਆ ਰਹੇ ਹੋ ਸਿੱਧਾ ਇੱਧਰ ਨੂੰ? ਹਾਂਜੀ ਭਾਜੀ, ਜੋਬ ਤੋਂ ਆ ਰਹੇ। ਇੱਥੇ ਆਉਣੇ ਹੋ ਜਦੋਂ ਦਿਲ ਦੇ ਵਿੱਚ ਕੀ ਭਾਵਨਾਵਾਂ ਉੱਠਦੀਆਂ ਨੇ? ਬਾਬਾ ਜੀ ਦੇਖ ਕੇ ਬੜਾ ਸਰਕਾਰ ਨੂੰ ਅਫਸੋਸ ਜਿਹਾ ਹੁੰਦਾ ਕਿ ਆਪਣੇ ਬੰਦੇ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀਆਂ ਹੋ ਗਈਆਂ, ਰਿਹਾਈ ਨਹੀਂ ਕੀਤੇ ਅਜੇ ਤਾਈਂ। ਇੱਥੇ ਆਉਂਦੇ ਆ ਤੇ ਸਵੇਰੇ ਵੀ ਆਈਦਾ, ਸ਼ਾਮਾਂ ਨੂੰ ਵੀ ਆਈਦਾ। ਇਸ ਵੇਲੇ ਜੋਬ ਤੋਂ ਸਿੱਧਾ ਆਇਆ ਇਹਨੂੰ, ਤੇ ਸਵੇਰੇ ਜਾਣ ਤੋਂ ਪਹਿਲਾਂ ਫਿਰ ਬਾਬਾ ਜੀ ਅੱਗੇ ਮੱਥਾ ਟੇਕ ਕੇ ਜਾਣਾ ਜੀ। ਤੇ ਫਿਰ ਇਹੀ ਅਪੀਲ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਏ। ਜਿਹੜਿਆਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਦੀ ਹੈ, ਉਹਨਾਂ ਦੀ ਸਾਰਿਆਂ ਨੂੰ ਸਜ਼ਾ ਮਿਲੀ ਜਾਵੇ। ਬਸ ਇਹੀ ਤਾਂ ਹਰ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਇਹੋ ਹੀ ਭਾਵਨਾ ਕਿ ਸਜ਼ਾਵਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਤੇ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ। ਬੰਦੀ ਸਿੰਘਾਂ ਨੂੰ ਕਰ ਦੇਣਾ ਚਾਹੀਦਾ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਚੱਲ ਕੇ, ਕਿਉਂਕਿ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਫਤਿਹ ਜੀ। ਕਿਹੜਾ ਇੱਥੋਂ ਹੀ ਲੋਕਲ ਹੀ ਹੋ ਰਹਿਣ ਵਾਲੇ? ਅਸੀਂ ਜੰਮੂ ਤੋਂ ਜੀ। ਜੰਮੂ ਤੋਂ? ਜੀ। ਇੱਥੇ ਪਹੁੰਚੇ ਹੋ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਹਫਤਾ ਹੀ ਹੋ ਗਿਆ ਜੀ ਆਏ ਦਾ ਇੱਥੇ ਤਕਰੀਬਨ। ਕੀ ਭਾਵਨਾ ਲੈ ਕੇ ਆਏ ਸੀ ਜੰਮੂ ਤੋਂ ਜਦੋਂ ਇੱਧਰ ਨੂੰ ਤੁਰੇ ਸੀ? ਦਿਲ ਦੇ ਵਿੱਚ ਕੀ ਸੀਗਾ? ਗੌਰਮੈਂਟ ਦੇ ਪ੍ਰਤੀ ਬੜਾ ਰੋਸ ਸੀਗਾ। ਗੌਰਮੈਂਟ ਦੇ ਪ੍ਰਤੀ ਰੋਸ ਸੀਗਾ ਕਿ ਸਾਡੇ ਸਿੱਖਾਂ ਦੇ ਨਾਲ ਇਤਨਾ ਵਿਤਕਰਾ ਕਿਉਂ ਹੁੰਦੀ, ਕਿ ਗੌਰਮੈਂਟਾਂ ਕਿਉਂ ਕਰਦੀਆਂ ਨੇ ਸ਼ੁਰੂ ਤੋਂ ਲੈ ਕੇ ਅਜੇ ਤੱਕ। ਸਾਡੇ ਸਿੰਘ ਜਿਹੜੇ ਅੱਜ ਤੋਂ 26 27 28 ਸਾਲ ਦੇ ਜਿਹੜੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ ਕਿ ਕਿਸੇ ਨੂੰ ਅਗਰ ਸਜ਼ਾ ਹੋ ਗਈ ਤੇ ਉਹਦੀ ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ। ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ। ਜਦ ਕਿ ਬਾਕੀ ਸਾਰੇ ਤੁਹਾਡੇ ਸਾਹਮਣੇ ਹੈਗੀ ਸਾਰੀਆਂ ਐਗਜ਼ਾਮਪਲਾਂ ਨੇ ਕਿ ਜਿਹੜੇ ਹਵਾਰਾ ਸਾਹਿਬ ਨੇ, ਜੇ ਤਾਂ ਟਰਾਇਲ ਹੀ ਕੋਈ ਨਹੀਂ ਹੈ 26 27 ਸਾਲ ਤੋਂ ਲੈ ਕੇ ਤੁਹਾਨੂੰ ਅੰਦਰ ਬਿਠਾਉਣ ਦਾ, ਇਹ ਕਿੱਥੇ ਦਾ ਕਾਨੂੰਨ ਦਾ, ਕਿੱਥੇ ਦਾ ਇਨਸਾਫ ਹੈਗਾ? ਤੇ ਗੌਰਮੈਂਟ ਸਾਡੇ ਨਾਲ ਵਿਤਕਰਾ ਸ਼ੁਰੂ ਤੋਂ ਕਰਦੀ ਆਈ ਹੈ ਤੇ ਅੱਜ ਵੀ ਹਾਲੇ ਤੱਕ ਸਮਝੀਆਂ ਨਹੀਂ ਨੇ। ਤੇ ਬਾਕੀ ਤੁਸੀਂ ਦੇਖ ਲਓ, ਸੱਜੇ ਖੱਬੇ ਤੁਸੀਂ ਦੇਖ ਲਓ, ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਹੈ ਉਹਨੂੰ 3-4 ਵਾਰ ਅੱਜ ਤੱਕ ਗੌਰਮੈਂਟ ਨੇ ਪੈਰੋਲ ਦੇ ਦਿੱਤੀ ਹੈ। ਉਹ ਤੇ ਇੱਕ ਤੇ ਕਨਵਿਕਟਡ ਬੰਦਾ ਹੈਗਾ ਜਿਹੜਾ ਜਿਹਨੂੰ ਕਿ ਸਜ਼ਾ ਗੌਰਮੈਂਟ ਦਿੱਤੀ ਦੀ ਹੈ, ਉਸ ਨੂੰ ਇਹ ਲਿਆ ਕੇ ਬਾਹਰ ਬਿਠਾ ਦਿੰਦੇ ਨੇ ਆਪਣੇ ਮਕਸਦ ਵਾਸਤੇ। ਜਦ ਕਿ ਸਾਡੇ ਸਿੰਘ ਜਿਹੜੇ ਉਹ 30 ਸਾਲ ਦੇ 32 ਸਾਲ ਦੇ 27 ਸਾਲ ਦੇ ਅੰਦਰ ਬੈਠੇ ਦੇ, ਉਹਨਾਂ ਨੇ ਕਿਹੜਾ
ਮਤਲਬ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਹੈਗਾ। ਜੇ ਉਹਨਾਂ ਦੀਆਂ ਸਜ਼ਾਵਾਂ ਹੁੰਦੀਆਂ ਵੀ ਮਹਾਵਾਰਾ ਸਾਹਿਬ ਜੇ ਅਗਰ ਸਜ਼ਾ ਦਿੰਦੇ ਦਿਓ ਉਹਨਾਂ ਦੀ ਸਜ਼ਾ 10 ਸਾਲ ਦੀ 12 ਸਾਲ ਦੀ ਹੋਣੀ ਸੀ, ਉਹ ਅੱਜ ਤੱਕ ਬਾਹਰ ਵੀ ਆ ਜਾਂਦੇ ਸੀ ਸਜ਼ਾ ਦਿੰਦੇ। ਲੇਕਿਨ 26 27 ਸਾਲ ਅੰਦਰ ਰੱਖ ਕੇ ਉਹਨਾਂ ਦਾ ਕੀ ਮਕਸਦ ਕਰਿਆ ਕਰਦੇ ਨੇ? ਕਿਉਂਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੈ, ਸਾਡੇ ਸਿੱਖਾਂ ਦੇ ਨਾਲ ਸ਼ੁਰੂ ਤੋਂ ਕਰਦੇ ਆਏ ਨੇ ਔਰ ਅੱਜ ਵੀ ਕਰਦੇ ਆਏ ਨੇ, ਤੇ ਪਤਾ ਨਹੀਂ ਪਰਮਾਤਮਾ ਹੀ ਜਾਣਦਾ ਕਦੋਂ ਖਤਮ ਹੋਏਗਾ ਸਾਡਾ ਸਿਸਟਮ ਕਰਕੇ। ਤੇ ਅਸੀਂ ਇਹ ਸਾਡੀ ਮੰਗ ਹੈ, ਇਹ ਸਾਡੀ ਲੜਾਈ ਹੈ। ਮੰਗ ਕੀ ਹੈ? ਸਾਡੀ ਲੜਾਈ ਹੈ, ਸ਼ੁਰੂ ਤੋਂ ਅਸੀਂ ਲੜਦੇ ਆਏ ਆਪਣੇ ਹੱਕਾਂ ਵਾਸਤੇ ਔਰ ਅੱਜ ਵੀ ਅਸੀਂ ਲੜ ਰਹੇ ਹਾਂ। ਤੇ ਗੌਰਮੈਂਟ ਨੂੰ ਕਹਿੰਦਾ ਕਿ ਸਾਡੇ ਬੰਦਿਆਂ ਨੂੰ ਜਲਦੀ ਤੋਂ ਜਲਦੀ ਹਰਿਆ ਕੀਤਾ ਜਾਏ, ਜਲਦੀ ਤੋਂ ਜਲਦੀ ਉਹਨਾਂ ਨੂੰ ਛੱਡਿਆ ਜਾਏ। ਮੈਡੀਟੇਸ਼ਨ ਜਿਹੜੀ ਹੈ ਇਹ ਸਿੱਖਾਂ ਦੀ ਪਹਿਲਾਂ ਵੀ ਚੱਲਦੀ ਆਏ ਨੇ, ਸ਼ੁਰੂ ਤੋਂ ਚੱਲਦੀਆਂ ਆਏ ਨੇ। ਪਿੱਛੇ ਵੀ ਤੁਸੀਂ ਦੇਖ ਲਿਆ ਕਿਸਾਨੀ ਮੋਰਚਾ ਜਿਹੜਾ ਲੱਗਾ ਸੀਗਾ, ਉਹ ਵੀ ਅਲਟੀਮੇਟਲੀ ਪੰਥ ਨੇ ਜਿੱਤਣਾ ਹੀ ਹੈ, ਸਿੱਖਾਂ ਨੇ ਜਿੱਤਣਾ ਹੀ ਜਿੱਤਣਾ, ਰਾਹ ਕੋਈ ਨਹੀਂ ਸਕਦਾ। ਤੇ ਹੁਣ ਵੀ ਅਗਰ ਜਲਦੀ ਕਰ ਦੇਣਗੇ ਤਾਂ ਚੰਗਾ ਹੋਏਗਾ, ਨਹੀਂ ਕਰਨਗੇ ਤੇ ਇਹ ਜਦੋਜਹਿਦ ਤੇ ਚਲਦੀ ਰਹਿਣੀ ਹੈ ਜਦ ਤੱਕ ਸਿੰਘ ਸਾਡੇ ਬਾਹਰ ਨਹੀਂ ਆਉਂਦੇ ਨੇ ਕਰਕੇ। ਜੀ ਤਾਂ ਅਸੀਂ ਅੱਗੇ ਚੱਲਦੇ ਹਾਂ। ਤਾਂ ਇਹ ਕੱਲੇ ਨੌਜਵਾਨ ਦੇ ਨਾਲ ਜਾਂ ਕੱਲੇ ਇੱਥੋਂ ਦੇ ਸਿੰਘ ਦੇ ਨਾਲ ਗੱਲ ਕਰਨੀ ਚਾਹਾਂਗੇ। ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਬਾਈ? ਕਿਹੜਾ ਪਿੰਡ ਆ ਤੁਹਾਡਾ? ਕਿਹੜਾ ਏਰੀਆ? ਤਰਨਤਾਰਨ ਜੀ। ਤਰਨਤਾਰਨ ਏਰੀਆ ਮਾਝੇ ਏਰੀਆ ਦੀ ਅਸੀਂ ਥੋੜੀ ਜੀ ਅੱਗੇ ਵੀ ਗੱਲ ਕਰਦੇ ਹੁੰਦੇ ਆ। ਮਾਝਾ ਏਰੀਆ ਉਹ ਹੈਗਾ ਜਿਹੜਾ ਕਿ ਬਾਰ-ਬਾਰ ਉਜੜਦਾ ਰਿਹਾ ਤੇ ਬਾਰ-ਬਾਰ ਵੱਸਦਾ ਰਿਹਾ। ਬਈ ਇੱਥੇ ਪਹੁੰਚੋ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਹੋ ਗਿਆ ਜੀ 7-8 ਦਿਨ ਹੋ ਗਏ। ਘਰੋਂ ਮਾਤਾਵਾਂ ਕੀ ਕਹਿੰਦੀਆਂ ਨੇ ਜਦੋਂ ਇੱਧਰ ਨੂੰ ਰਵਾਨਾ ਹੋਏ ਸੀ? ਮਾਤਾਵਾਂ ਦੇ ਦਿਲਾਂ ਦੇ ਵਿੱਚ ਕੀ ਸੀਗਾ ਜਾਂ ਘਰਦਿਆਂ ਦੇ ਦਿਲ ਦੇ ਵਿੱਚ ਕੀ ਸੀਗਾ? ਕੋਈ ਨਹੀਂ ਜੀ, ਘਰਦਿਆਂ ਦੇ ਚੜ੍ਹਦੀ ਕਲਾ ਜਾਣਾ ਤੇ ਫਤਿਹ ਕਰਕੇ ਆਉਣਾ। ਕੁਛ ਬੋਲੇ ਤਾਂ ਨਹੀਂ ਕਦੇ? ਇਹ ਹੁੰਦਾਗਾ ਵੀ ਉੱਥੇ ਮੋਰਚਿਆਂ ਦੇ ਵਿੱਚ ਗਏ ਹੋ, ਦਿੱਲੀ ਵਾਲੇ ਪਰਚੇ ਨੌਜਵਾਨਾਂ ਤੇ ਪਏ ਨੇ, ਤੁਹਾਡੇ ਬਾਂ ਪਿੰਡ ਦਾ ਸੀ ਜਿਹੜਾ ਉਹ ਜੁਗਰਾਜ ਸਿੰਘ, ਉਸ ਦੇ ਉੱਪਰ ਹਲੇ ਤੱਕ ਪਰਚਾ ਪਿਆ ਹੋਇਆ? ਨਹੀਂ ਕੋਈ ਚੜ੍ਹਦੀ ਕਲਾ ਵਾਲੀ ਗੱਲ। ਚੜ੍ਹਦੀ ਕਲਾ ਚੜ੍ਹਦੀ ਕਲਾ ਬਿਲਕੁਲ। ਤਾਂ ਇਹ ਨੌਜਵਾਨ ਨੇ, ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਅਸੀਂ ਤੁਹਾਨੂੰ ਮੋਰਚੇ ਦੀ ਤਸਵੀਰ ਦਿਖਾ ਦਿੰਦੇ ਹਾਂ। ਜਦੋਂ ਅਸੀਂ ਸਵੇਰੇ ਇੱਥੇ ਆਏ ਸੀ ਤਾਂ ਸਵੇਰੇ ਸਾਡੇ ਨਾਲ ਗੱਲ ਹੋ ਰਹੀ ਸੀ ਕਿ ਮੋਰਚੇ ਦੀਆਂ ਤਸਵੀਰਾਂ ਦਿਖਾਈਆਂ ਜਾਣ। ਮੋਰਚੇ ਦੀਆਂ ਤਸਵੀਰਾਂ ਕੀ ਨੇ? ਮੋਰਚੇ ਦੀਆਂ ਤਸਵੀਰਾਂ ਇਹ ਨੇ ਕਿ ਇੱਥੇ ਲੰਗਰ ਜਿਹੜਾ ਕਿ ਚੱਲਦਾ ਗਾ, 24 ਘੰਟੇ ਇੱਥੇ ਲੰਗਰ ਆ ਜਿਹੜਾ ਉਹ ਚੱਲਦਾ ਗਾ। ਇੱਧਰਲੇ ਪਾਸੇ ਕੁਲਦੀਪ ਇਹ ਤਸਵੀਰ ਦਿਖਾ ਦਿੱਤੀ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਲੰਗਰ ਛਕਦੀ ਆ। 24 ਘੰਟੇ ਇਹ ਲੰਗਰ ਇੱਥੇ ਚੱਲਦਾ ਗਾ। ਇਹ ਜਿਹੜਾ ਲੰਗਰ ਆ, ਇਹ ਲੰਗਰ ਕੱਲਾ ਸਿੱਖਾਂ ਵਾਸਤੇ ਨਹੀਂ ਹੈਗਾ, ਇਹ ਲੰਗਰ ਹਰ ਇੱਕ ਉਸ ਨੌਜਵਾਨ ਵਾਸਤੇ ਜਾਂ ਉਹਨਾਂ ਵਾਸਤੇ ਜਿਹੜਾ ਇਸ ਲੰਗਰ ਦੇ ਵਿੱਚ ਆ ਕੇ ਸ਼ਿਰਕਤ ਕਰਦਾ ਜਾਂ ਇਸ ਲੰਗਰ ਦੇ ਵਿੱਚ ਆ ਕੇ ਲੰਗਰ ਛਕਣਾ ਚਾਹੁੰਦਾ ਗਾ। ਤਾਂ ਇਹ ਤਸਵੀਰ ਆ ਲੰਗਰ ਦੀ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ 40 ਦਿਨਾਂ ਤੋਂ ਇਹ ਜਿਹੜਾ ਕਿ ਲੰਗਰ ਆ ਉਹ ਚੱਲ ਰਿਹਾ ਹੈਗਾ ਇੱਥੇ। ਬਾਬੇ ਥੋੜੀ ਜਿਹੀ ਗੱਲ ਕਰ ਲਈਏ। ਲੱਡੂ ਵੰਡੇ ਜਾ ਰਹੇ ਆ? ਹਾਂਜੀ। ਇਹ ਆਏ ਸੀ ਕਿਸੇ ਪਾਸਿਓਂ ਜਾਂ ਮਤਲਬ ਡੇਲੀ ਆਉਂਦੇ ਆ ਕੋਈ ਨਾ ਕੋਈ ਦੇ? ਡੇਲੀ ਆਉਂਦੇ ਜੀ, ਬਾਬਾ ਜੀ ਨੇ ਕੌਣ ਦੇ ਕੇ ਜਾਂਦਾ ਬਾਬੇ ਇੱਥੇ? ਜਿਹੜੇ ਚੜਾਵਾ ਚੜਦਾ ਜੀ ਉਹ ਆਪਣੇ ਉਰੇ ਫੜਾ ਜਾਂਦੇ ਨੇ, ਅਸੀਂ ਅੱਗੇ ਵੰਡ ਦਿੰਦੇ ਆ ਜੀ। ਬਾਬਾ ਜੀ ਡੱਬੇ, ਇਹ ਡੱਬੇ ਫਿਰ ਅਸੀਂ ਉਰੇ ਆ ਕੇ ਵੰਡ ਦਿੰਦੇ ਆ ਤੇ ਸੇਵਾ ਹੋਈ ਜਾਂਦੀ ਹੈ ਇੱਥੇ। ਉਹ ਵੀ ਤਾਂ ਉੱਥੇ ਪੈਸੇ ਖਰਾਬ ਹੋ ਜਾਂਦੇ ਨੇ ਕਿਉਂਕਿ ਇੱਥੇ ਆਪਾਂ ਵੰਡ ਦਿੰਦੇ ਆ। ਇਹ ਚੜਾਵਾ ਚੜਦਾ ਕਿ ਨਾ, ਜਿਵੇਂ ਕੋਈ ਸੁੱਖ ਲੈਂਦਾ ਉਹ ਉੱਥੇ ਮੱਥਾ ਟੇਕ ਜਾਂਦੇ ਨੇ। ਉਹ ਆਪਣੇ ਕੋਲੇ ਅੱਗੇ ਪ੍ਰਸ਼ਾਦ ਦੇ ਵੀ ਆਉਂਦੇ ਨੇ ਤੇ ਦੁੱਧ ਵੀ ਆਉਂਦਾ ਉੱਥੋਂ ਗੁਰਦੁਆਰਿਓਂ। ਕਿੰਨੇ ਦੇ ਰਹੇ ਹੋ ਫਿਰ ਇੱਕ ਜਣੇ ਨੂੰ? 2 ਜਣਾ ਜੀ, ਜੋੜਾ। ਇਹ ਕੋਈ ਕਹੇ ਵੀ ਘੱਟ ਚਾਹੀਦੇ ਆ, ਸਾਨੂੰ ਤਾਂ ਇੱਕ ਚਾਹੀਦਾ, ਫਿਰ ਵੀ ਜੋੜਾ ਹੀ ਜਾਂਦਾ ਜੀ। ਕਹਿ ਕੇ ਦਿੰਦੇ ਹੋ ਵੀ ਭਾਈ ਇੱਕ ਤੋਂ ਦੋ ਘੱਟ ਨਾ, 2 ਤੋਂ ਘੱਟ ਨਹੀਂ ਦੇਣਾ ਜੋੜਾ ਹੀ ਜੋੜਾ। ਤਾਂ ਇਹ ਨੌਜਵਾਨ ਨੇ, ਇੱਧਰ ਤੁਸੀਂ ਦੇਖ ਸਕਦੇ ਹੋ ਕੁਲਦੀਪ, ਇਹ ਤਸਵੀਰ ਦਿਖਾ ਦੇ ਇੱਧਰ। ਇਹ ਨੌਜਵਾਨ ਨੇ ਜਿਹੜੇ ਕਿ ਇੱਥੇ ਛਕਾ ਰਹੇ ਨੇ। ਤਾਂ ਅਸੀਂ ਵੀ ਛਕਾਂਗੇ, ਅਸੀਂ ਬਾਅਦ ਚੋਂ ਆ ਕੇ ਛਕਾਂਗੇ। ਤਾਂ ਬਾਬੇ ਕਹਿੰਦੇ ਕਿ ਤੁਸੀਂ ਵੀ ਛਕੋ। ਅਸੀਂ ਇੱਧਰ ਆ ਡੱਬੇ ਦਿਖਾ ਦੇ ਕੁਲਦੀਪ। ਤੁਸੀਂ ਕਿਹੜੇ ਥਾਂ ਤੋਂ ਆਏ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਥਾਂ ਤੋਂ ਆਏ ਹੋ? ਲੋਕਲ ਹੈ ਜੀ, ਇੱਥੋਂ ਹੀ ਹੈ। ਹਾਂਜੀ। ਜਦੋਂ ਇੱਥੇ ਚੰਡੀਗੜ੍ਹ ਦੇ ਸੈਕਟਰਾਂ ਦੇ ਵਿੱਚ ਘੁੰਮਦੇ ਹੋ ਤਾਂ ਗੱਲਾਂ ਕੀ ਚੱਲਦੀਆਂ ਨੇ? ਕਈ ਵਾਰ ਖੜ ਜਾਂਦੇ ਹੋਵੋਗੇ। ਫਿਲਹਾਲ ਤਾਂ ਵੈਸੇ ਮੋਰਚੇ ਦੀਆਂ ਹੀ ਗੱਲਾਂ ਚੱਲਦੀਆਂ ਨੇ। ਹਾਂਜੀ। ਲੋਕਲਾਂ ਨੇ ਕਈ ਵਾਰ ਸਵਾਲ ਵੀ ਚੁੱਕੇ ਸੀ ਕਿ ਸਾਡੇ ਇੱਥੇ ਜਵਾਕਾਂ ਦੇ ਸਕੂਲ ਨੇ, ਪੜ੍ਹਾਈਆਂ ਖਰਾਬ ਹੋ ਰਹੀਆਂ ਨੇ, ਇਹ ਕਮੈਂਟ ਆਉਂਦੇ ਨੇ। ਇਹੋ ਜਿਹਾ ਵੈਸੇ ਕਮੈਂਟਾਂ 'ਚ ਹੀ ਆਉਂਦੇ ਹੋਣੇ, ਵੈਸੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੇ ਐਦਾਂ ਦਾ ਕੁਝ ਕਿਹਾ ਗਾ। ਪਰੇਸ਼ਾਨੀ ਤਾਂ ਨਹੀਂ ਹੁੰਦੀ ਜਦੋਂ? ਨਹੀਂ, ਅਸੀਂ ਲੋਕਲ ਇੱਥੇ ਦੇ, ਸਾਨੂੰ ਬੜਾ ਚੰਗਾ ਲੱਗਦਾ, ਬਹੁਤ ਵਧੀਆ ਗੱਲ ਹੈਗੀ। ਐਦਾਂ ਦੇ ਇਨਸਾਫ ਹੋਣਾ ਚਾਹੀਦਾ। ਇੰਨੀ ਦੇਰ ਤੋਂ ਜਿਹੜੇ ਇਨਸਾਫ ਹੋਣਾ ਚਾਹੀਦਾ, ਇੰਨੀ ਦੇਰ ਤੋਂ ਜਿਹੜੇ ਬੰਦੀ ਸਿੰਘ ਅੰਦਰ ਨੇ ਸਾਡੇ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਜ਼ਰੂਰੀ। ਬਹੁਤ ਚੰਗੀ ਗੱਲ ਹੈ ਜੀ, ਮੋਰਚਾ ਲੱਗਿਆ ਬਹੁਤ ਵਧੀਆ ਜੀ। ਜੇ ਅਸੀਂ ਗੱਲ ਕਰੀਏ, ਜਦੋਂ ਇੱਥੇ ਲੋਕਾਂ ਦੇ ਨਾਲ ਵਿਚਰਦੇ ਹੋ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀ ਹੁੰਦੀਆਂ ਨੇ? ਜਾਂ ਕਿਤੇ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ ਜਾਂ ਕਿਤੇ ਆਮ ਘਰਾਂ ਦੇ ਬਾਹਰ ਖੜ ਜਾਂਦੇ ਹੋਵੋਗੇ?
ਵੈਸੇ ਤਾਂ ਇਹੀ ਗੱਲਾਂ ਹੁੰਦੀਆਂ ਨੇ ਵੀ ਬਹੁਤ ਚੰਗੀ ਗੱਲ ਹੈ ਜੀ, ਵੀ ਇਨਸਾਫ ਹੋਣਾ ਚਾਹੀਦਾ। ਦੇਖੋ ਹਨਾ, ਸਿੱਖਾਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਹੈ। 84 'ਚ ਵੀ ਬਹੁਤ ਮਾੜਾ ਹੋਇਆ, ਸਾਡੇ ਨਾਲ ਬਹੁਤ ਧੱਕਾ ਕਰਿਆ ਇਹਨਾਂ ਨੇ, ਤੇ ਹੁਣ ਵੀ ਸਾਡੇ ਨਾਲ ਬਹੁਤ ਧੱਕਾ ਹੀ ਹੁੰਦਾ ਹੈਗਾ ਜਦੋਂ ਵੀ ਹੁੰਦਾ ਹਨਾ, ਤੇ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਕਿੱਥੋਂ, ਤੁਸੀਂ ਨਾਲ ਹੀ ਹੋ ਇਹਨਾਂ ਦੇ? ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਕੁਛ ਨਹੀਂ ਜੀ, ਕਹਿੰਦੇ ਵਧੀਆ ਗੱਲ ਹੈ ਵੀ ਲੋਕਾਂ ਨੇ ਉਹ ਕਦਮ ਚੱਕਿਆ ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਹਾਂਜੀ, ਤਾਂ ਅਸੀਂ ਇੱਥੇ ਅੱਜ ਅੱਗੇ ਚੱਲ ਕੇ ਤਸਵੀਰ ਦਿਖਾਵਾਂਗੇ। ਕੁਲਦੀਪ ਆਪਾਂ ਅੱਗੇ ਚੱਲਦੇ ਹਾਂ, ਤਾਂ ਅੱਗੇ ਜਿਹੜੇ ਜੋੜੇ ਗੰਢੇ ਜਾ ਰਹੇ ਨੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਹਾਂਜੀ, ਕੁਝ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਘਰੇ ਚਲੇ ਗਏ ਸੀ ਕਿ ਪ੍ਰਸ਼ਾਦਾ ਛਕਿਆ ਜੀ? ਪ੍ਰਸ਼ਾਦਾ ਛਕਿਆ। ਕੱਲ ਤੁਸੀਂ ਗਏ ਸੀ ਉੱਥੇ ਗ੍ਰਿਫਤਾਰੀ ਦੇਣ, ਫਿਰ ਕਰਿਆ ਨਹੀਂ ਗ੍ਰਿਫਤਾਰ? ਫੜਿਆ ਨਹੀਂ ਤੁਹਾਨੂੰ? ਫੜਿਆ ਨਹੀਂ ਕਿਸੇ ਨੇ? ਨਹੀਂ ਫੜਿਆ, ਨਹੀਂ ਫੜਿਆ ਨਾ। ਤਾਂ ਇਹ ਤਸਵੀਰ ਆ, ਇਹ ਛੋਟਾ ਜਿਹਾ ਬੱਚਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਾਫੀ ਰਿਹਾ। ਬਈ ਜੀ ਕੱਲ ਗਏ ਸੀ ਗ੍ਰਿਫਤਾਰੀ ਦੇਣ, ਫਿਰ ਪੁਲਿਸ ਕੀ ਕਹਿੰਦੀ ਉੱਥੇ? ਤੁਸੀਂ ਵੀ ਗਏ ਸੀ ਨਾਲ? ਹਾਂਜੀ ਗਏ ਸੀਗੇ ਜੀ। ਪੁਲਿਸ ਉਹੀ ਜਿੱਦਾਂ ਪਹਿਲਾਂ ਆਪਣਾ ਰਵੱਈਆ ਪੁਲਿਸ ਦਾ ਕੋਈ ਜਵਾਬ ਨਹੀਂ ਸੀ, ਉਹਨਾਂ ਕੋਲ ਇਹੀ ਕਹਿ ਰਹੇ ਸੀ ਵੀ ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ। ਇਹਨਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਦੇਖਿਆ, ਉਦੋਂ ਤੁਸੀਂ ਕਹਿੰਦੇ ਸੀ ਸਾਨੂੰ ਮਾਣ ਆ ਕਿ ਸਾਡੇ ਜਵਾਕ ਆਏ ਨੇ ਇੱਥੇ, ਅੱਜ ਫੇਰ ਮੋਰਚੇ ਦੇ ਵਿੱਚ ਇਹ ਜਵਾਕ ਆਏ ਨੇ। ਹਾਂਜੀ ਬਾਬਾ ਜੀ, ਸਾਡਾ ਪੂਰਾ ਪਰਿਵਾਰ ਹੀ ਗਿਆ ਸੀਗਾ ਕਿਸਾਨੀ ਅੰਦੋਲਨ 'ਚ, ਤੇ ਇੱਥੇ ਹੀ ਪੂਰਾ ਪਰਿਵਾਰ ਹੀ ਆਇਆ ਜੀ। ਹਾਂਜੀ ਬਿਲਕੁਲ। ਤਾਂ ਇਹ ਹਾਂਜੀ, ਮਤਲਬ ਮੈਂ, ਮੇਰਾ ਬੇਟਾ, ਮੇਰੀ ਵਾਈਫ, ਅਸੀਂ ਬਾਏ ਰੋਡ ਬਾਈਕ ਤੇ ਆਏ ਗੁਰਦਾਸਪੁਰ ਤੋਂ ਜੀ। ਹਾਂਜੀ ਹਾਂਜੀ, ਇਸ ਧਰਨੇ ਦੇ ਵਿੱਚ ਉਹ ਲੰਗਰ ਦੀ ਸੇਵਾ ਕਰਦੇ ਆ, ਤੇ ਮੈਂ ਜੋੜਾ ਘਰ ਦੀ ਨਾਲ ਕਰ ਲੈਂਦਾ ਜੀ, ਤੇ ਨਾਲ ਆਪਾਂ ਗ੍ਰਿਫਤਾਰੀ ਦੇਣ ਵੀ ਗਏ ਸੀਗੇ ਫਸਟ ਡੇ ਨਾਲ। ਬਿਲਕੁਲ। ਹਾਂਜੀ ਹਾਂਜੀ, ਇਹ ਉਹ ਲੋਕ ਨੇ ਜਿਹੜੇ ਕਦੇ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ, ਕਦੇ ਜੇਲ੍ਹਾਂ ਤੋਂ ਨਹੀਂ ਡਰਦੇ, ਆਪਣੇ ਬੱਚਿਆਂ ਨੂੰ ਨਾਲ ਇਸ ਮੋਰਚੇ ਦੇ ਵਿੱਚ ਵੀ ਲਿਆਉਂਦੇ ਰਹੇ ਨੇ ਤੇ ਦਿੱਲੀ ਵੀ ਲਿਆਉਂਦੇ ਰਹੇ ਨੇ। ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਂਦੇ ਹਾਂ, ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਤਾਂ ਅਸੀਂ ਤੁਹਾਨੂੰ ਇੱਥੋਂ ਦੀ ਇੱਕ ਤਸਵੀਰ ਹੋਰ ਸਾਂਝੀ ਕਰਦੇ ਹਾਂ, ਮੋਰਚੇ ਦੀ ਤਸਵੀਰਾਂ ਅੱਜ ਦਿਖਾਵਾਂਗੇ। ਤਾਂ ਇਹ ਤਸਵੀਰ ਆ, ਇੱਥੇ ਜੁੱਤੀਆਂ ਗੰਢੀਆਂ ਜਾਂਦੀਆਂ ਨੇ, ਇੱਥੇ ਕੱਪੜੇ ਸਿਉਂਤੇ ਜਾਂਦੇ। ਜੇਕਰ ਕਿਸੇ ਦੀ ਕੋਈ ਜੁੱਤੀ ਟੁੱਟ ਜਾਂਦੀ ਹੈ ਜਾਂ ਕਿਸੇ ਦਾ ਕੋਈ ਕੱਪੜਾ ਪਾੜ ਜਾਂਦਾ ਤਾਂ ਉਹਨਾਂ ਨੂੰ ਸੀਣਾ ਮਾਰੀਆਂ ਜਾਂਦੀਆਂ ਨੇ। ਤਾਂ ਟੁੱਟੇ ਜੋੜੇ ਗੰਢਣ ਤੇ ਪਾਲਸ ਕਰਨ ਅਤੇ ਬੈਗਾਂ, ਪੈਂਟਾਂ ਅਤੇ ਪਜਾਮਿਆਂ ਦੀਆਂ ਜਿੱਪਾਂ ਲਾਉਣ ਦੀ ਸੇਵਾ ਕੀਤੀ ਜਾਂਦੀ ਹੈ। ਤਾਂ ਇਹ ਪਹਿਲੇ ਦਿਨ ਤੋਂ ਇੱਥੇ ਸਿੰਘ ਬੈਠੇ ਹੋਏ ਨੇ। ਬਈ ਇੱਥੇ ਤੁਸੀਂ ਦੇਖਦੇ ਹੋਵੋਗੇ ਸਿੰਘਾਂ ਨੂੰ ਬੈਠਦੇ ਨੇ ਇੱਥੇ ਬੈਠਦੇ ਨੇ ਨੌਜਵਾਨ ਜਿਹੜੇ ਕਿ ਹਾਂਜੀ ਹਾਂਜੀ, ਵਾਹਿਗੁਰੂ ਜੀ ਬੈਠਦੇ ਜੀ, ਸੇਵਾ ਕਰਦੇ ਹੋਏ ਸ਼ੁਰੂ ਤੋਂ ਹੀ ਬੈਠਦੇ ਨੇ। ਹਾਂਜੀ ਹਾਂਜੀ, ਵਾਹਿਗੁਰੂ ਜੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲ ਕਰਨੀ ਚਾਹੀ ਸੀ, ਉਹਨਾਂ ਨੇ ਉਦੋਂ ਜਵਾਬ ਦਿੱਤਾ ਸੀ, ਕਹਿੰਦੇ ਅਸੀਂ ਗੱਲ ਨਹੀਂ ਕਰਨੀ। ਕਿੰਨੇ ਕੁ ਦਿਨ ਹੋ ਗਏ ਬਾਬਾ ਇੱਥੇ ਦਸਤਖਤ ਕਰਦਿਆਂ ਨੂੰ? ਕਿੰਨੀਆਂ ਕੁ ਜਿਹੜੀਆਂ ਕਿ ਕਾਪੀਆਂ ਨੇ ਉਹ ਭਰ ਚੁੱਕੀਆਂ ਨੇ ਦਸਤਖਤ ਕਰਾ ਕੇ? 5 ਲੀਟਰ ਭਰ ਚੁੱਕੇ ਹੁੰਦੇ, 5 ਲੀਟਰ ਭਰ ਚੁੱਕੇ। ਬਹੁਤ ਚੜ੍ਹਦੀ ਕਲਾ ਨਾਲ ਸੰਗਤ ਆਉਂਦੀ ਹੈ। ਸਾਰੇ ਅਜੇ ਦੇ ਵਿੱਚੋਂ ਪੂਰੇ ਸਾਈਨ ਨਹੀਂ ਕਰਕੇ ਜਾਂਦੇ, ਸਾਰਿਆਂ ਨੂੰ ਬੇਨਤੀ ਕਰਦੇ ਸਾਈਨ ਕਰਕੇ ਜਾਓ, ਪਰ ਬਹੁਤ ਚੜ੍ਹਦੀ ਕਿਰਪਾ ਮਹਾਰਾਜ ਦੀ। ਸੰਗਤ ਜਦੋਂ ਇੱਥੇ ਆਉਂਦੀ ਆ ਉਸ ਦੇ ਨਾਲ ਗੱਲ ਕੀ ਕਰਦੇ ਹੋ? ਹਾਂਜੀ, ਜਦੋਂ ਸੰਗਤ ਆਉਂਦੀ ਆ ਉਸ ਦੇ ਨਾਲ ਗੱਲ ਕੀ ਕਰਦੇ ਹੋ? ਜੋੜ ਕੇ ਸਾਈਨ ਕਰਕੇ ਜਾਓ ਜੀ ਥੋੜਾ। ਹਾਂਜੀ ਬਿਲਕੁਲ। ਜਦੋਂ ਸੰਗਤ ਨੂੰ ਦੱਸਦੇ ਹੋ ਵੀ ਇਹ ਕਾਹਦੇ ਵਾਸਤੇ ਕਰ ਰਹੇ ਆ ਦਸਤਖਤ, ਤਾਂ ਫਿਰ ਸੰਗਤ ਪੁੱਛਦੀ ਹੋਣੀ ਆ, ਤੁਸੀਂ ਦੱਸਦੇ ਹੋਣੇ? ਹਾਂਜੀ, ਉਹਨਾਂ ਨੂੰ ਤੇ ਵੇਰਵਾ ਪਾਈਦਾ ਵੀ ਇਹ ਮਤਲਬ ਤੁਹਾਡੀ ਸੰਗਤ ਦਾ ਮਤਲਬ ਵੇਰਵਾ ਰੱਖਣ ਡਿਆ ਵੀ ਕਿੰਨੀ ਸੰਗਤ ਆਉਂਦੀ ਆ, ਕਿੰਨੇ ਇੱਥੇ ਚਰਨ ਪੈਂਦੇ, ਕਿੰਨੇ ਆਪਾਂ ਨੂੰ। ਹਾਂਜੀ, ਤੇ ਦਿਲ ਤੋਂ ਕਰ ਰਹੇ ਹੋ? ਪੂਰੇ ਭਾਵਨਾ ਨਾਲ ਕਰ ਰਹੇ ਹੋ? ਦਿਲ ਤੋਂ? ਹਾਂਜੀ 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 ਹਾਂਜੀ, ਬਹੁਤ ਸਾਦਾ ਹੀ ਕਰਾ ਜੀ। ਹਾਂਜੀ ਜੀ ਬਿਲਕੁਲ। ਤਾਂ ਇਹਨਾਂ ਦੀ ਸਰਧਾ ਕੀ ਬਈ, ਤੁਸੀਂ ਪੂਰੇ ਦਿਲ ਤੋਂ ਕਰ ਰਹੇ ਹੋ ਇਹ? ਅਸੀਂ ਜੀ ਮਹਾਰਾਜ ਦੀ ਕਿਰਪਾ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ। ਜਿੱਥੋਂ ਵੀ ਸੰਗਤਾਂ ਸੁਣਦੀਆਂ ਨੇ, ਤੁਹਾਡੇ ਜੋ ਟੀਵੀ ਦੇ ਮਾਧਿਅਮ ਦੇ ਰਾਹੀਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਮੋਰਚੇ ਵਿੱਚ ਹਾਜ਼ਰੀ ਲਵਾਓ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਤਾਂ ਇਧਰਲੇ ਪਾਸੇ ਤਸਵੀਰ ਆ। ਬਾਬਾ ਕਿੰਨਾ ਦਿਨ ਹੋ ਗਏ ਇੱਥੇ ਬੈਠਿਆਂ ਨੂੰ? ਸਾਨੂੰ ਜੀ 7 ਜਨਵਰੀ ਤੋਂ ਬੈਠੇ ਆ ਜੀ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਹੋਈ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ,
ਸਾਰੀ ਸੰਗਤ ਆਈ ਜਾਂਦੀ ਹੈ ਸਰ। ਤਾਂ ਅਸੀਂ ਇੱਥੇ ਥੋੜੀ ਥੋੜੀ ਗੱਲ ਕਰ ਰਹੇ ਹਾਂ ਸਾਰਿਆਂ ਦੇ ਨਾਲ, ਅੱਗੇ ਚੱਲ ਕੇ ਤੁਹਾਨੂੰ ਅਸੀਂ ਮੋਰਚਾ ਦਿਖਾ ਰਹੇ ਹਾਂ। ਇਹ ਰਾਤ ਦੀਆਂ ਤਸਵੀਰਾਂ ਨੇ, ਇਹ ਮੋਰਚਾ ਗਾ, ਇੱਥੇ ਚਾਹ ਦਾ ਲੰਗਰ ਚੱਲਦਾ ਗਾ। ਕਿੰਨੀ ਕੁ ਚਾਹ ਲੱਗ ਜਾਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਬਾ ਜੀ? ਕਿੰਨੀ ਕੁ ਜਿਹੜੀ ਕਿ ਚਾਹ ਹੈਗੀ ਇੱਥੇ ਤੁਸੀਂ ਸੇਵਾ ਕਰਦੇ ਹੋ, ਕਿੰਨੀ ਕੁ ਲੱਗ ਜਾਂਦੀ ਆ ਸਵੇਰ? ਦੁੱਧ ਲੱਗ ਜਾਂਦਾ ਜੀ। ਕਿੰਨਾ ਕੁ ਹੁੰਦਾ ਗਾ ਜਿਹੜਾ ਕਿ ਇੱਥੇ ਇਕੱਠ ਹੁੰਦਾ, ਕਿੰਨੀ ਕੁ ਸੰਗਤ ਆਉਂਦੀ ਆ? ਸੰਗਤ ਅਣਗਿਣਤ ਹੁੰਦੀ ਹੈ ਜੀ। ਸੰਗਤ ਦਾ ਕੋਈ ਪਤਾ ਨਹੀਂ ਹੁੰਦਾ, ਕਦੀ ਘਾਟ ਹੋ ਜਾਂਦੀ, ਕਦੀ ਬਾਅਦ ਹੋ ਜਾਂਦੀ ਹੈ। ਤੇ 3-2.5 ਕੁਇੰਟਲ ਦੁੱਧ ਵੀ ਲੱਗ ਜਾਂਦਾ ਰੋਜ਼ਾਨੇ ਦਾ। ਇੱਕ ਬੋਰੀ ਚੀਨੀ ਦੀ ਲੱਗ ਜਾਂਦੀ ਹੈ। ਹਾਂਜੀ ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ, ਅਸੀਂ ਅੱਗੇ ਚੱਲਾਂਗੇ, ਅੱਗੇ ਚੱਲ ਕੇ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ। ਤਾਂ ਇੱਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛਕ ਕੇ, ਜਦੋਂ ਵੀ ਅਸੀਂ ਖੜੇ ਆ ਕਾਫੀ ਟਾਈਮ ਤੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛਕ ਕੇ ਜਾਇਓ। ਬਿਲਕੁਲ ਬਾਈ ਜੀ। ਹਾਂਜੀ ਬਾਈ ਜੀ, ਜੌਬ ਕਰਦੇ ਹਾਂ ਅਸੀਂ, ਸਾਰੇ ਜਣੇ ਜੌਬ ਕਰਦੇ ਹਾਂ ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਛਾਟੀ ਲੈ ਕੇ ਆ ਜਾਈਦਾ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਵਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਅਸੀਂ ਉਦੋਂ ਇੱਥੇ ਆਉਂਦੇ ਹਾਂ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6th ਕਲਾਸ 'ਚ ਹਾਂ। ਇੱਥੇ ਆਏ ਹੋ, ਘਰਦਿਆਂ ਦੇ ਨਾਲ ਆਏ ਹੋ? ਕੌਣ ਕੌਣ ਆਏ ਹੋ? ਮੇਰੀ ਦਾਦੀ ਮਾਂ ਤੇ ਨਾਨੀ ਜੀ ਨੇ। ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ, ਕੀ ਕਹਿ ਰਹੇ ਨੇ? ਇੱਕ ਤਾਂ ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ। ਇਹ ਬਿਮਾਰ ਸੀਗੀ, ਇਹਦੇ ਭਰਾ ਕੱਲ ਹਸਪੀਟਲ ਤੋਂ ਆਇਆ ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ, ਮੈਂ ਜਾਣਾ, ਤਕਰੀਬਨ ਰੋਜ਼ ਹੀ ਆ ਰਹੀ ਹੈ। ਮੈਨੂੰ ਐਕਚੁਅਲੀ ਜੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ। ਤੇ ਇੱਥੇ ਧਰਨੇ ਕਹਿੰਦੇ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਜੋਬਾਂ ਵਾਲੇ ਜ਼ਿਆਦਾ ਆਉਂਦੇ ਨੇ ਹਨਾ, ਜਿਹੜੇ ਜੋਬਾਂ ਤੇ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ? ਸਰਦਾਰਾਂ ਨਾਲ ਹੀ ਜ਼ਿਆਦਾ ਧੱਕਾ ਹੁੰਦਾ ਜੀ, ਜ਼ਿਆਦਾ ਤੱਕ ਤਾਂ ਸਰਦਾਰ ਹੀ ਜਿੱਥੇ ਜਾਂਦੇ ਆ, ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਾਡੇ ਸਿੰਘ ਜਿਹੜੇ ਅੱਜ ਤੋਂ 26 27 28 ਸਾਲ ਦੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ ਕਿ ਕਿਸੇ ਨੂੰ ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ। ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ। ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਹੈ ਉਹਨੂੰ 3-4 ਵਾਰ ਅਜੇ ਤੱਕ ਗਵਰਨਮੈਂਟ ਨੇ ਪੈਰੋਲ ਦੇ ਦਿੱਤੀ ਹੈ। ਲੋਕਾਂ ਨੇ ਕਈ ਵਾਰ ਸਵਾਲ ਵੀ ਚੁੱਕੇ ਸੀ ਕਿ ਸਾਡੇ ਇੱਥੇ ਜਵਾਕਾਂ ਦੇ ਸਕੂਲ ਨੇ, ਪੜ੍ਹਾਈਆਂ ਖਰਾਬ ਹੋ ਰਹੀਆਂ ਨੇ, ਇਹ ਕਮੈਂਟ ਆਉਂਦੇ ਨੇ। ਇਹ ਜਦ ਵੈਸੇ ਕਮੈਂਟਾਂ 'ਚ ਹੀ ਆਉਂਦੇ ਹੋਣੇ, ਵੈਸੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੇ ਐਦਾਂ ਦਾ ਕੁਝ ਕਿਹਾ ਗਾ। ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਲੋਕਾਂ ਨੇ ਉਹ ਕਦਮ ਚੱਕਿਆ ਆਪਣੇ ਸਿੱਖਾਂ ਲਈ ਵੀ, ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਹੋਈ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ, ਸਾਰੀ ਸੰਗਤ ਆਈ ਜਾਂਦੀ ਹੈ ਸਰ। ਸੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਚੰਡੀਗੜ੍ਹ ਮੋਰਚੇ ਦੇ ਵਿੱਚ ਅਸੀਂ ਖੜੇ ਆ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਰੂਬਰੂ ਕਰ ਰਹੇ ਆ। ਤਾਂ ਇੱਧਰਲੇ ਪਾਸੇ ਹੋਕਾ ਦਿੱਤਾ ਜਾ ਰਿਹਾ ਕਿ ਦੁੱਧ ਛਕ ਕੇ ਭਾਈ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਦੁੱਧ ਆ ਜਿਹੜਾ ਬਹੁਤ ਮਹਿੰਗਾ ਹੈਗਾ, ਪਰ ਇੱਥੇ ਗੁਰੂ ਦੇ ਲੰਗਰ ਲੱਗੇ ਹੋਏ ਨੇ। ਬਈ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ? ਜਦੋਂ ਦਾ ਮੋਰਚਾ ਲੱਗਿਆ ਉਦੋਂ ਦੇ ਆਏ ਹੋਏ ਹੋ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਜਦੋਂ ਲੱਗਿਆ ਹੋਇਆ ਸੀ ਉਦੋਂ ਦੇ ਹਰ ਆਲਟਰਨੇਟ ਡੇ ਤੇ ਉਰੇ ਦੁੱਧ ਦਾ ਲੰਗਰ ਲਾਉਂਦੇ ਆ ਜੀ, ਜਾਂ ਉੱਥੇ ਲਾਈਦਾ ਜਾਂ ਇੱਥੇ ਲਾਈਦਾ ਆਪਾਂ। ਤਾਂ ਤਕਰੀਬਨ ਹਰ ਸ਼ਾਮ ਨੂੰ ਉਰੇ ਆ ਕੇ ਅਸੀਂ ਹਾਜ਼ਰੀ ਭਰੀ ਦੀ ਹੈ ਜੀ। ਇਹੋ ਜਿਹੇ ਸ਼ਹਿਰ ਦੇ ਵਿੱਚ ਦੁੱਧ ਦਾ ਉਦਾਂ ਹੀ ਬੜਾ ਰੇਟ ਹੁੰਦਾ, ਪਰ ਤੁਸੀਂ ਇੱਥੇ ਮੋਰਚੇ ਦੇ ਵਿੱਚ ਆਏ ਹੋਗੇ, ਕਿਹੜੇ ਕਿਹੜੇ ਪਿੰਡਾਂ ਤੋਂ ਇਕੱਠਾ ਕਰਕੇ ਲਿਆਉਣੇ? ਅਸੀਂ ਲੋਕਲ ਹੀ ਉਰੇ ਚੰਡੀਗੜ੍ਹ ਤੋਂ ਹੀ ਬਿਲੋਂਗ ਕਰਦਾ ਜੀ ਮੈਂ, ਤੇ ਅਸੀਂ ਲੋਕਲ ਹੀ ਉਰੇ ਆਉਂਦੇ ਹਾਂ ਤੇ ਲੋਕਲ ਇੱਥੇ ਆਲੇ ਦੁਆਲੇ ਜਿੰਨੀ ਸੰਗਤ ਪਿੰਡ ਦੀ, ਹੋਰ ਜਿਵੇਂ ਇੱਥੇ ਕਈ ਪਿੰਡ ਪੈਂਦੇ, ਸੁਹਾਣਾ, ਮੌਲੀ, ਹੋਰ ਪਿੰਡ ਪੈਂਦੇ, ਉਦੋਂ ਇਕੱਠੇ ਕਰਕੇ ਅਸੀਂ ਦੁੱਧ ਉਰੇ ਲਿਆਈਦਾ ਜੀ। ਆਪ ਕਿੰਨਾ ਕੁ ਦੁੱਧ ਲੱਗ ਜਾਂਦਾ ਇੱਥੇ ਇੱਕ ਦਿਨ ਦੇ ਵਿੱਚ, ਜਿਹੜਾ ਤੁਸੀਂ ਇੱਥੇ 2 ਘੰਟੇ 4 ਘੰਟੇ ਜਿਹੜੀ ਵੀ ਸੇਵਾ ਕਰਦੇ ਹੋ?
ਇਹ ਦੁੱਧ ਦੀ ਅਸੀਂ ਕੋਈ ਗਿਣਤੀ ਨਹੀਂ ਹੁੰਦੀ ਜੀ, ਕੁਆਂਟਲਾਂ 'ਚ ਦੁੱਧ ਆਉਂਦਾ ਤੇ ਨਹੀਂ ਜਿੰਨੀ ਸੰਗਤ ਉਸ ਹਿਸਾਬ ਨਾਲ ਵਰਤਾਉਂਦੇ ਆ, ਖੁੱਲ੍ਹਾ ਦੁੱਧ ਵਰਤਦੇ ਜੀ ਉਰੇ ਜੀ। ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਦੋਂ ਇਕੱਠਾ ਕਰਨ ਜਾਂਦੇ ਹੋ, ਕਿੰਨਾ ਕੁ ਸਮੇਂ ਦੇ ਵਿੱਚ ਇਕੱਠਾ ਹੁੰਦਾ, ਫਿਰ ਇੱਥੇ ਡੇਲੀ ਆਉਣੇ ਹੋਗੇ? ਅਸੀਂ ਇੱਕ ਦਿਨ ਪਹਿਲਾਂ ਦੱਸ ਦਈਦਾ ਕਿ ਅਸੀਂ ਅਗਲੇ ਕੱਲ੍ਹ ਲੰਗਰ ਲਾਉਣਾ, ਤਾਂ ਉਸ ਹਿਸਾਬ ਨਾਲ ਸਾਨੂੰ ਸ਼ਾਮ ਤੱਕ ਦੁੱਧ ਇਕੱਠਾ ਹੋ ਕੇ ਆਪਣੇ ਆਪ ਹੀ ਇੱਥੇ ਪਹੁੰਚਾ ਦਿੰਦੇ ਹੈਗੇ ਜੀ। ਤਾਂ ਇੱਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛੱਕ ਕੇ, ਜਦੋਂ ਵੀ ਅਸੀਂ ਖੜੇ ਹਾਂ ਕਾਫੀ ਟਾਈਮ ਦੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛੱਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛੱਕ ਕੇ ਜਾਇਓ। ਬਿਲਕੁਲ ਬਾਈ ਜੀ, ਸਾਰੀ ਸੰਗਤ ਨੂੰ ਐ ਦੁੱਧ ਛਕੋ। ਦੁੱਧ ਚੰਗੀ ਗੱਲ ਹੈ, ਬਾਕੀ ਜੀ ਜਿਹੜੇ ਨੌਜਵਾਨੀ ਹੋਰ ਚਿੱਟੇ ਕਾਲੇ 'ਚ ਵੜੀ ਹੋਈ ਆ, ਉਹ ਦੁੱਧ ਛਕੇ ਤਾਂ ਬੜਾ ਚੰਗਾ ਹੈ। ਜੋਬ ਵੀ ਕਰਦੇ ਕੋਈ? ਹਾਂਜੀ ਬਾਈ ਜੀ, ਜੋਬ ਕਰਦੇ ਹਾਂ ਅਸੀਂ, ਸਾਰੇ ਜਣੇ ਜੋਬ ਕਰਦੇ ਹਾਂ, ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਲੈ ਕੇ ਆ ਜਾਂਦੇ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਵਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਅਸੀਂ ਉਦੋਂ ਇੱਥੇ ਆਉਂਦੇ ਹਾਂ। ਆਫਿਸ ਦਾ ਕੰਮ ਨਿਬੇੜ ਕੇ ਉਸ ਤੋਂ ਬਾਅਦ ਵਿਹਲੇ ਹੋ ਕੇ ਇੱਧਰ ਆਈਦਾ, ਵੀ ਦਿਮਾਗ ਸਾਡਾ ਇੱਥੇ ਹੀ ਰਵੇ, ਮੁੜ ਕੇ ਆਫਿਸ 'ਚ ਨਾ ਭੱਜਿਆ ਫਿਰੇ। ਮੁੜ ਕੇ ਕਿਤੇ ਅਸੀਂ ਇੱਥੇ ਖੜੇ ਹੋਏ, ਮੁੜ ਕੇ ਸਾਡਾ ਦਿਮਾਗ ਆਫਿਸ 'ਚ ਪਿਆ ਹੋਵੇ, ਨਾ ਇੱਧਰ ਦੇ ਨਾ ਉੱਧਰ ਦੇ। ਤਾਂ ਇੱਥੇ ਬਿਲਕੁਲ ਫ੍ਰੀ ਹੋ ਕੇ ਫਿਰ ਇੱਧਰ ਆਈਦਾ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਾਰ ਸੇਵਾ ਅਨੰਦਪੁਰ ਸਾਹਿਬ ਬਾਬਾ ਸੁਲੱਖਣ ਸਿੰਘ ਜੀ, ਉਹਨਾਂ ਦਾ ਜੀ ਲੰਗਰ ਚੱਲ ਰਿਹਾ ਹੈ ਪਹਿਲੇ ਦਿਨ ਤੋਂ ਹੀ। ਇਹ ਦੁੱਧ ਦੀ ਸੇਵਾ ਕਰ ਰਹੇ ਸੰਗਤ ਦੀ। ਹਾਂਜੀ, ਇੱਥੇ ਜਦੋਂ ਨੌਜਵਾਨ ਆਉਂਦੇ ਆ, ਨੌਜਵਾਨਾਂ ਨੂੰ ਦੇਖ ਕੇ ਮਹਿਸੂਸ ਕੀ ਕਰਦੇ ਹੋ? ਬਹੁਤ ਖੁਸ਼ੀ ਹੁੰਦੀ ਆ ਵੀ ਸੇਵਾ ਕਰਦੇ ਨੌਜਵਾਨ ਤੁਹਾਡੇ। ਹਾਂਜੀ, ਨੌਜਵਾਨਾਂ ਦਾ ਬਹੁਤ ਕੰਮ ਆ, ਸੇਵਾ ਕਰਦੇ ਵਿਚਾਰੇ, ਨਾਲ ਦੁੱਧ ਗਰਮ ਕਰਾਉਂਦੇ, ਸਭ ਕੁਝ ਸਾਡੇ ਨਾਲ ਚਾਹ ਵੀ ਪਿਆਉਂਦੇ ਆ। ਹਾਂਜੀ, ਤਾਂ ਇਹ ਮਾਹੌਲ ਆ ਜਿਹੜਾ ਇਹ ਪੰਜਾਬ ਦੇ ਵਿੱਚ ਹੀ ਮਿਲ ਸਕਦਾ, ਕਿਤੇ ਬਾਹਰ ਨਹੀਂ ਮਿਲ ਸਕਦਾ। ਬਾਈ ਕਿਹੜੇ ਪਿੰਡ ਤੋਂ ਆਏ ਤੁਸੀਂ? ਫਰੀਦਕੋਟ ਏਰੀਆ ਬਾਈ, ਪਿੰਡ ਮਿਸ਼ਰੀ ਵਾਲਾ। ਹਾਂਜੀ, ਇੱਥੇ ਪਹੁੰਚੇ ਹੋ। ਇੱਥੇ ਜਿਹੜਾ ਮੋਰਚੇ ਦੇ ਵਿੱਚ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਅਸੀਂ ਬਈ ਅੱਜ ਹੀ ਆਏ ਆ। ਆਪਣੇ ਪਿੰਡੋਂ ਹਰ ਸੋਮਵਾਰ ਆਉਂਦੇ ਆ ਬੰਦੇ, 3-4 5 ਬੰਦੇ ਰੋਜ਼ ਆਉਂਦੇ। ਅਸੀਂ ਹੁਣ ਵੀ 4 ਜਣੇ ਆਏ ਆ, ਤੇ ਹਫ਼ਤੇ ਪਿੱਛੋਂ ਸਾਡੇ ਬੰਦੇ ਪੱਕੇ ਹੀ ਆਉਂਦੇ ਆ। ਪਿੰਡ ਦੇ ਵਿੱਚ ਕੀ ਚਰਚਾਵਾਂ ਨੇ ਵੀ ਬੰਦੀ ਸਿੰਘ ਜਿਹੜੇ ਉਹ ਰਿਹਾ ਹੋ ਜਾਣਗੇ ਜਾਂ ਫਿਰ ਸਮਾਂ ਲੱਗੂਗਾ? ਹਾਲੇ ਜ਼ਰੂਰ ਹੋਣਗੇ, ਸਮਾਂ ਦਾ ਕਿਹੜੀ ਭਲਾ ਸਮਾਂ ਲੱਗ ਸਕਦਾ। ਦਿੱਲੀ ਵੀ ਆਪਾਂ ਨੂੰ ਸਾਲ ਲੱਗਾ ਹੀ ਹੈ ਕਿ ਨਹੀਂ, ਇੱਥੇ ਵੀ ਲੱਗ ਜੂ ਟਾਈਮ। ਫਿਰ ਕਿੱਡੀ ਗੱਲ, ਕੋਈ ਨਹੀਂ, ਬੈਠੇ ਆ ਘਰੇ ਹੀ ਬੈਠੇ, ਤੇ ਦਿੱਲੀ ਦੂਜੀ ਥਾਂ ਜਾ ਕੇ ਬੈਠੇ, ਇਹਦਾ ਆਪਦਾ ਘਰ ਹੈ ਕਿ ਨਹੀਂ, ਫਿਰ ਕਿੱਡੀ ਗੱਲ ਹੈ। ਮੈਂ ਇਹੋ ਹੀ ਜਜ਼ਬਾ ਗਾ ਜਿਹੜਾ ਨੌਜਵਾਨਾਂ ਦੇ ਵਿੱਚ, ਨੌਜਵਾਨਾਂ ਨੂੰ ਇੱਧਰ ਨੂੰ ਆਉਣ ਦੇ ਲਈ ਪ੍ਰੇਰਿਤ ਕਰਦਾ ਗਾ। ਤਾਂ ਅਸੀਂ ਇੱਥੇ ਗੱਲਬਾਤ, ਕਿਹੜੀ ਕਲਾਸ 'ਚ ਪੜ੍ਹਦੇ ਤੂੰ? ਆ ਜਾ ਇੱਧਰ। ਤਾਂ ਇਹ ਇੱਥੇ ਅਸੀਂ ਅੱਜ ਥੋੜੀ ਜੀ ਸੀਗੀ ਕਿ ਗੱਲਬਾਤ ਕਰੀਏ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6th ਕਲਾਸ 'ਚ ਹਾਂ। ਇੱਥੇ ਆਏ ਹੋ, ਘਰਦਿਆਂ ਦੇ ਨਾਲ ਆਏ ਹੋ? ਕੌਣ ਕੌਣ ਆਏ ਹੋ? ਮੇਰੀ ਦਾਦੀ ਮਾਂ ਤੇ ਨਾਨੀ ਜੀ ਨੇ। ਕਿੱਥੇ? ਇੱਥੇ ਰਹਿੰਦੇ ਹੋ? ਮੋਹਾਲੀ ਰਹਿੰਦੇ ਹੋ? ਹਾਂਜੀ, ਮੋਹਾਲੀ 'ਚ ਰਹਿੰਦੇ ਆ, 80 ਸੈਕਟਰ 'ਚ। ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਗੱਲਬਾਤ ਹੁੰਦੀ ਹੋਣੀ ਆ, ਉਹਨਾਂ ਨੂੰ ਦੱਸ ਦਿਓ ਵੀ ਮੈਂ ਮੋਰਚੇ 'ਚ ਜਾਂਦੀ ਆ? ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਕੁਝ। ਹਾਂ, ਤੁਹਾਨੂੰ ਪਤਾ? ਹਾਂਜੀ। ਫਿਰ ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ, ਕੀ ਕਹਿ ਰਹੇ ਨੇ? ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ, ਤੇ ਬਾਕੀ ਇੱਕ ਦੋ ਹੋਰ ਪੁਆਇੰਟਸ ਨੇ ਜਿਹੜੇ ਮੈਨੂੰ ਪਤਾ ਨਹੀਂ ਹੈਗੇ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਤਸਵੀਰ ਹੈ ਛੋਟੇ ਛੋਟੇ ਬੱਚਿਆਂ ਦੀ ਤਾਂ ਸਾਂਝੀ ਕਰ ਰਹੇ ਹਾਂ, ਕਿਉਂਕਿ ਕਈ ਲੋਕ ਘਰਾਂ 'ਚ ਬੈਠੇ ਨੇ ਹਲੇ ਵੀ। ਮਾਤਾ ਜੀ ਤੋਂ ਘਰੋਂ ਤੁਰਦੇ ਹੋ ਇਹਨੂੰ ਨਾਲ ਲੈ ਕੇ ਕੁਝ ਬੋਲਦੇ ਨੇ ਇਹ? ਹਾਂਜੀ ਹਾਂਜੀ, ਜਦੋਂ ਘਰੋਂ ਤੁਰਦੇ ਹੋ ਇਹਨੂੰ ਨਾਲ ਲੈ ਕੇ ਕੁਝ ਬੋਲਦੇ ਆ? ਹਾਂਜੀ ਹਾਂਜੀ, ਇਹਨੂੰ ਬਹੁਤ ਸ਼ੌਂਕ ਰਹਿੰਦਾ। ਇਹ ਟਿਊਸ਼ਨ ਤੇ ਵੀ ਜਾਂਦੀ ਹੈ, ਤਾਂ ਵੀ ਟੀਚਰਸ ਨੂੰ ਕਹਿੰਦੀ ਹੈ, ਉਹ RSS ਦੇ ਹੈਗੀ ਆ ਟੀਚਰ ਇਹਦੀ, ਉਹ ਤਾਂ ਵੀ ਕਹਿੰਦੀ ਹੈ ਕਿ ਸਾਡੇ ਸਿੰਘਾਂ ਦੇ ਨਾਲ ਵਿਤਕਰਾ ਕਿਉਂ ਹੋ ਰਿਹਾ ਹੈ। ਸਾਡੀ ਜਿਹੜੀ ਸ਼ਾਂਤੀਪੂਰਵਕ ਬੈਠੇ ਹੋਏ ਸੀਗੇ, ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜਿਹੜਾ ਇਨਸਾਫ ਲੈਣ ਲਈ, ਤੇ ਉੱਥੇ ਸਿੰਘਾਂ ਨੂੰ ਸ਼ਹੀਦ ਕਰਤਾ। ਇੰਨੇ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋ ਗਏ ਆ। ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਿਹੜੇ SCPC ਨੇ ਕੀਤੇ ਆ, ਉਹਦਾ ਵੀ ਸਬੂਤ ਕੁਝ ਨਹੀਂ ਮਿਲਦਾ। ਇਹਦੇ ਅੰਦਰ ਬਹੁਤ ਹੈ, ਮਤਲਬ ਹੁਣ ਵੀ ਇਸੇ ਕਰਕੇ ਇਹ ਬਿਮਾਰ ਸੀਗੀ। ਇਹਦੇ ਭਰਾ ਕੱਲ੍ਹ ਹਸਪੀਟਲ ਤੋਂ ਆਇਆ, ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ, ਮੈਂ ਜਾਣਾ। ਤਕਰੀਬਨ ਰੋਜ਼ ਹੀ ਆ ਰਹੀ ਹੈ। ਰੋਜ਼ ਹੀ ਹੁਣ ਇੱਥੇ ਟੀਚਰਾਂ ਨਾਲ ਗੱਲਬਾਤ ਹੁੰਦੀ ਹੈ? ਹਾਂਜੀ, ਰੋਜ਼ ਹੀ ਬਲਕਿ ਗੱਲਬਾਤ। ਟੀਚਰ ਕੀ ਕਹਿੰਦੇ ਨੇ? ਉਹੀ ਬਲਕਿ ਉਹਨਾਂ ਨੂੰ ਵੀ ਹੁੰਦਾ ਥੋੜ੍ਹਾ ਬਹੁਤਾ ਕਿ ਗੱਲ ਕਰਨ ਦਾ ਕਿਵੇਂ ਹੈ ਨਾ, ਅੰਦਰ ਦੇ ਫਿਰ ਪੁੱਛਦੇ ਨੇ ਕਿ ਇਹ ਕਿਵੇਂ ਹੋਇਆ, ਕੀ ਹੈ ਨਾ, ਕਿਉਂ ਲੱਗਿਆ ਐਵੇਂ ਮੋਰਚਾ, ਉਹਦੇ ਬਾਰੇ ਸਾਰੀ ਗੱਲਬਾਤ ਹੁੰਦੀ ਹੈ। ਫਿਰ ਤੂੰ ਦੱਸ ਦਿੰਦੀ ਹੈ? ਹਾਂਜੀ। ਫਿਰ ਕੁਝ ਕਹਿੰਦੇ ਨਹੀਂ ਹੈਗੇ ਵੀ ਤੁਸੀਂ ਉੱਥੇ ਜਾਂਦੇ ਹੋ ਜਾਂ ਉੱਥੇ ਬੈਠਦੇ ਹੋ ਜਾ ਕੇ? ਨਹੀਂ, ਉਹ ਕਹਿੰਦੇ ਨੇ ਤੁਸੀਂ ਜਾਂਦੇ ਹੋ ਜਾਂ ਨਹੀਂ, ਕਿੰਨੇ ਕੁ ਵਾਰੀ ਜਾਂਦੇ ਹੋ, ਹੈ ਨਾ। ਫਿਰ ਇੱਕ ਦੋ ਵਾਰੀ ਉਹ ਆਏ ਵੀ ਸੀਗੇ।
ਤਾਂ ਇਹ ਜਜ਼ਬੇ ਨੇ, ਇਹ ਪੰਜਾਬ ਦੇ ਬੱਚੇ ਨੇ, ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਇਧਰਲੇ ਪਾਸੇ ਅਸੀਂ ਗੱਲਬਾਤ ਕਰਾਂਗੇ। ਬਾਈ ਕਿਹੜਾ ਪਿੰਡ ਆ ਤੁਹਾਡਾ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਆਇਆ ਜੀ। ਤਹਿਸੀਲ ਮੇਰਾ ਡੇਰਾ ਬਾਬਾ ਨਾਨਕ ਆ। ਪਿੰਡ ਮੇਰਾ ਧਿਆਨਪੁਰ ਲਾਗੇ ਬਸੰਤਕੋਟ ਹੈ ਜੀ। ਕਿੰਨੇ ਕੁ ਦਿਨ ਹੋ ਗਏ ਇੱਥੇ ਆਏ ਨੂੰ? ਮੈਨੂੰ ਐਕਚੁਅਲੀ ਜੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ। ਤੇ ਇੱਥੇ ਧਰਨੇ ਕਹਿੰਦੇ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਇੱਥੇ ਇੱਕ ਗੱਲ ਹੈਗੀ ਹੈ, ਜਿਹੜੇ ਕਿ ਜੋਬਾਂ ਵਾਲੇ ਜ਼ਿਆਦਾ ਆਉਂਦੇ ਨੇ ਹਨਾ, ਜਿਹੜੇ ਜੋਬਾਂ ਤੇ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਹਾਂਜੀ ਹਾਂਜੀ ਸਰ, ਉਹ ਤਾਂ ਫਿਰ ਹੈ ਹੀ ਨਾ, ਛੁੱਟੀ ਹੋ ਜੇ ਫਿਰ ਇੱਥੇ ਆ ਜੀਦਾ ਏ। ਤੇ ਇੱਥੇ ਗੁਰੂ ਦੇ ਦਰਸ਼ਨ ਕਰਦੇ, ਸੰਗਤ ਦੇ ਦਰਸ਼ਨ ਕਰਦੇ ਤੇ ਜੀ। ਤੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰੀਦੀ ਆ ਤੇ ਜਿਹੜੇ ਬੰਦੀ ਸਿੰਘ ਆ ਵਾਹਿਗੁਰੂ ਜੀ। ਹਾਂਜੀ ਹਾਂਜੀ, ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ। ਸਰਦਾਰਾਂ ਨਾਲ ਹੀ ਜ਼ਿਆਦਾ ਧੱਕਾ ਹੁੰਦਾ ਜੀ, ਜ਼ਿਆਦਾ ਤੱਕ ਤਾਂ ਸਰਦਾਰ ਹੀ ਜਿੱਥੇ ਜਾਂਦੇ ਆ ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਰਦਾਰਾਂ ਨਾਲ ਹੀ ਧੱਕੇ ਹੁੰਦੇ ਆ, ਜਿਹੜੇ ਇਨਸਾਫ ਮੰਗਦੇ ਜੀ ਉਹਨਾਂ ਨਾਲ ਧੱਕਾ ਹੁੰਦਾ ਜੀ। ਦੀਪ ਸਿੱਧੂ ਹੀ ਹੋਰ ਕਬੱਡੀ 'ਚ ਪਹਿਲਵਾਨ, ਉਹਨਾਂ ਨਾਲ ਵੀ ਧੱਕਾ ਹੋਇਆ ਜੀ। ਉਹਨਾਂ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ, ਕੋਈ ਪਤਾ ਹੋਣਾ ਚਾਹੀਦਾ ਜੀ, ਸਰਕਾਰਾਂ ਕਿਉਂ ਧੱਕਾ ਕਰਦੀਆਂ ਜੀ। ਬਿਲਕੁਲ। ਤਾਂ ਇਹ ਜਿਹੜਾ ਅੰਦਰ ਜਜ਼ਬਾ ਗਾ, ਜਨੂਨ ਆ, ਉਹੀ ਕਹਿ ਰਿਹਾ। ਬਾਬਾ ਕਿਹੜੇ ਪਿੰਡ ਤੋਂ ਆਏ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਪਟਿਆਲੇ ਤੋਂ ਆਏ ਹੋ? ਪਟਿਆਲੇ। ਇੱਥੇ ਹੀ ਰਹੋਗੇ ਜਾਂ ਫਿਰ ਵਾਪਸ ਹੀ ਆ? ਨਹੀਂ, ਇੱਥੇ ਮੋਰਚੇ 'ਚ ਹਾਜ਼ਰੀ ਭਰਨ ਆਏ ਜੀ ਮਹਾਰਾਜ ਦੇ ਕਿੰਨੇ ਚਰਨਾਂ। ਦਿਨਾਂ ਦੇ ਲਈ ਆਏ ਹੋ ਇੱਥੇ? ਕੰਮਾਂ ਧੰਦਾਂ 'ਚੋਂ ਵੇਲ ਨਹੀਂ ਮਿਲਦੀ? ਨਹੀਂ, ਵੈਸੇ ਮੈਂ ਅੱਜ ਇੱਧਰ ਪਿੰਡ ਵੀ ਆਇਆ ਸੀਗਾ, ਫਿਰ ਮੈਂ ਕਿਹਾ ਮੋਰਚੇ ਤੇ ਜ਼ਰੂਰ ਜਾਣਾ। ਪਿਛਲੀ ਵਾਰੀ ਮੈਂ ਆਇਆ ਸੀਗਾ, ਹਾਜ਼ਰੀ ਲਾ ਕੇ ਗਿਆ ਸੀਗਾ, ਰਾਤ ਨੂੰ ਵੀ ਆਇਆ ਸੀ। ਹਾਂਜੀ। ਤਾਂ ਇਹ ਹਾਜ਼ਰੀਆਂ ਨੇ ਜਿਹੜੀਆਂ ਇਹ ਹਾਰ ਪਾਉਣੀ ਚਾਹੁੰਦਾ ਇੱਥੇ ਮੋਰਚੇ ਦੇ ਵਿੱਚ। ਨੌਜਵਾਨ ਖੜੇ ਨੇ, ਅੱਗੇ ਚੱਲਦੇ ਹਾਂ ਅਸੀਂ ਅੱਜ ਗੱਲਬਾਤ ਇੱਥੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ, ਕਿਹੜੇ ਪਿੰਡ ਤੋਂ ਆਏ ਹੋ? ਬਾਈ ਜੀ ਗੁਰੂ ਹਰਸਾ ਤੋਂ ਜੀ। ਕਿਹੜੇ ਇੱਥੇ ਕਿੰਨਾ ਕੁ ਸਮਾਂ ਹੋਇਆ? ਪਹਿਲਾਂ ਖਾ ਲਓ, ਤੁਸੀਂ ਖਾ ਲਓ ਪਹਿਲਾਂ। ਤਾਂ ਇੱਧਰਲੇ ਪਾਸੇ ਨੌਜਵਾਨ ਨੇ ਜਿਹੜੇ ਗੁਰੂ ਹਰਸਹਾਏ ਤੋਂ ਆਏ ਨੇ। ਤੁਸੀਂ ਕਿਹੜੇ ਪਿੰਡ ਤੋਂ ਆਏ ਬਾਬੇ? ਨਹੀਂ, ਪਿੰਡ ਕਿਹੜਾ? ਪਿੰਡ ਪੁੱਛ ਰਿਹਾ ਤੁਹਾਡਾ, ਪਿੰਡ ਕਿਹੜਾ? ਸੁਗੜ ਹੈ। ਅੱਛਾ, ਇੱਥੇ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ, ਜਾਂ ਰੋਜ਼ ਆਉਣੇ ਹੋ? ਡੇਲੀ ਆਉਣੇ ਹੋ? ਅੱਜ ਆਏ। ਅੱਜ ਜੀ। ਤਾਂ ਹਾਂਜੀ ਹਾਂਜੀ ਬਾਈ, ਹੋ ਗਏ ਫਰੈਸ਼? ਖਾ ਲਿਆ? ਮੈਨੂੰ ਅੱਛਾ, ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਬਾਈ ਜੀ ਡਿਸਟ੍ਰਿਕਟ ਫਿਰੋਜ਼ਪੁਰ, ਬਲਾਕ ਗੁਰੂ ਹਰਸਾਏ। ਪਿੰਡ ਸਾਡਾ ਆ ਮੁਕਤਸਰ ਰੋਡ ਤੇ ਡੇਰਿਆਂ ਵਾਲੀ ਬਸਤੀ ਜੀ। ਹਾਂ, ਡੇਰਿਆਂ ਵਾਲੀ ਬਸਤੀ। ਹਾਂਜੀ ਸਰ। ਇੱਥੇ ਪਹੁੰਚੇ ਹੋ, ਕਿੰਨੇ ਕੁ ਦਿਨਾਂ ਤੋਂ ਇੱਥੇ ਰਹਿ ਰਹੇ ਹੋ ਕਿ ਅੱਜ ਹੀ ਆਏ ਹੋ? ਨਹੀਂ ਜੀ, ਸਾਨੂੰ ਹਫਤਾ ਹੋ ਗਿਆ ਜੀ। ਅਸੀਂ 5 ਜਣੇ ਆਏ ਆ ਮੁੰਡੇ। ਅਸੀਂ ਇੱਥੋਂ ਜਦੋਂ 5 ਹੋਰ ਆਉਣਗੇ ਤੇ ਅਸੀਂ ਵਾਪਸ ਜਾਵਾਂਗੇ 15 ਦਿਨਾਂ ਬਾਅਦ। ਅਸੀਂ ਇਸ ਤਰੀਕੇ ਨਾਲ ਦੂਜਾ ਸਾਰਾ ਟਾਈਮ ਟੇਬਲ ਸੈੱਟ ਕੀਤਾ ਜੀ। ਕਿੰਨੀ ਕੁ ਵੋਟ ਆ ਤੁਹਾਡੇ ਪਿੰਡ ਦੀ? ਕਿੰਨੇ ਕੁ ਲੋਕ ਨੇ ਜਿਹੜੇ ਪਿੰਡ ਦੇ ਵਿੱਚ? ਕਿੱਡਾ ਕੁ ਵੱਡਾ ਪਿੰਡ ਆ? 190 ਵੋਟਾਂ ਹੈ ਜੀ ਸਾਡੇ। ਅਲੱਗ ਪੰਚਾਇਤ ਹੈ ਜੀ। ਮੇਰੇ ਫਾਦਰ ਸਾਹਿਬ ਉੱਥੋਂ ਦੇ ਸਰਪੰਚ ਹੈ ਜੀ। ਇਦਾਂ ਆਉਣਾ ਜਾਣਾ ਬਣਿਆ ਹੋਇਆ? ਹਾਂਜੀ ਬਿਲਕੁਲ। ਤਾਂ 5 ਬੰਦਿਆਂ ਦੀ ਜਿਹੜੀ ਡਿਊਟੀ ਲਗਾਈ ਗਈ ਆ ਇਸ ਮੋਰਚੇ ਦੇ ਵਿੱਚ। ਹਰ ਇੱਕ ਪਿੰਡ ਦੇ ਵਿੱਚੋਂ ਪਹੁੰਚਣ ਦੀ ਅਪੀਲ ਕੀਤੀ ਗਈ ਆ ਕਿ 5 ਬੰਦੇ ਪਹੁੰਚਣੇ ਚਾਹੀਦੇ ਆ ਇਸ ਮੋਰਚੇ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਕੁ ਤਸਵੀਰਾਂ। ਤਾਂ ਨੌਜਵਾਨ ਨੇ। ਬਈ ਜੋਬ ਤੋਂ ਆ ਰਹੇ ਹੋ ਸਿੱਧਾ ਇੱਧਰ ਨੂੰ? ਹਾਂਜੀ ਭਾਜੀ, ਜੋਬ ਤੋਂ ਆ ਰਹੇ। ਇੱਥੇ ਆਉਣੇ ਜਦੋਂ ਦਿਲ ਦੇ ਵਿੱਚ ਕੀ ਭਾਵਨਾਵਾਂ ਉੱਠਦੀਆਂ ਨੇ? ਬਾਬਾ ਜੀ ਦੇਖ ਕੇ ਬੜਾ ਸਰਕਾਰ ਨੂੰ ਅਫਸੋਸ ਜਿਹਾ ਹੁੰਦਾ ਕਿ ਆਪਣੇ ਬੰਦੇ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀਆਂ ਹੋ ਗਈਆਂ, ਰਿਹਾਈ ਨਹੀਂ ਕੀਤੇ ਅਜੇ ਤਾਈਂ। ਇੱਥੇ ਆਉਂਦੇ ਆ ਤੇ ਸਵੇਰੇ ਵੀ ਆਈਦਾ, ਸ਼ਾਮਾਂ ਨੂੰ ਵੀ ਆਈਦਾ। ਇਸ ਵੇਲੇ ਜੋਬ ਤੇ ਜਾਣ ਤੋਂ ਪਹਿਲਾਂ ਫਿਰ ਬਾਬਾ ਜੀ ਅੱਗੇ ਮੱਥਾ ਟੇਕ ਕੇ ਜਾਣਾ ਜੀ। ਤੇ ਫਿਰ ਇਹੀ ਅਪੀਲ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਏ। ਜਿਹੜਿਆਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਦੀ ਹੈ, ਉਹਨਾਂ ਦੀ ਸਾਰਿਆਂ ਨੂੰ ਸਜ਼ਾ ਮਿਲੀ ਜਾਵੇ। ਬਸ ਇਹੀ ਤਾਂ ਹਰ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਇਹੋ ਹੀ ਭਾਵਨਾ ਕਿ ਸਜ਼ਾਵਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ। ਤੇ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ। ਬੰਦੀ ਸਿੰਘਾਂ ਨੂੰ ਬਾਹਰ ਕਰ ਦੇਣਾ ਚਾਹੀਦਾ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਚੱਲ ਕੇ, ਕਿਉਂਕਿ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਫਤਿਹ ਜੀ। ਕਿਹੜਾ ਇੱਥੋਂ ਹੀ ਲੋਕਲ ਹੀ ਰਹਿਣ ਵਾਲੇ? ਅਸੀਂ ਜੰਮੂ ਤੋਂ ਜੀ। ਜੰਮੂ ਜੀ ਜੀ। ਇੱਥੇ ਪਹੁੰਚੇ ਹੋ ਕਿੰਨੇ ਕੁ ਦਿਨ ਹੋ ਗਏ ਆਏ ਨੂੰ? ਹਫਤਾ ਹੀ ਹੋ ਗਿਆ ਜੀ ਆਏ ਦਾ ਇੱਥੇ ਤਕਰੀਬਨ। ਕੀ ਭਾਵਨਾ ਲੈ ਕੇ ਆਏ ਸੀ ਜੰਮੂ ਤੋਂ ਜਦੋਂ ਇੱਧਰ ਨੂੰ ਤੁਰੇ ਸੀ? ਦਿਲ ਦੇ ਵਿੱਚ ਕੀ ਸੀਗਾ? ਗੌਰਮੈਂਟ ਦੇ ਪ੍ਰਤੀ ਬੜਾ ਰੋਸ ਸੀਗਾ। ਗੌਰਮੈਂਟ ਦੇ ਪ੍ਰਤੀ ਰੋਸ ਸੀਗਾ ਕਿ ਸਾਡੇ ਸਿੱਖਾਂ ਦੇ ਨਾਲ ਇਤਨਾ ਵਿਤਕਰਾ ਕਿਉਂ ਹੁੰਦੀ ਹੈ ਕਿ ਅਜੇ ਤੱਕ ਸਾਡੇ ਸਿੰਘ ਜਿਹੜੇ ਅੱਜ ਤੋਂ 26 27 28 ਸਾਲ ਦੇ ਜਿਹੜੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ ਕਿ ਕਿਸੇ ਨੂੰ ਅਗਰ ਸਜ਼ਾ ਹੋ ਗਈ ਤੇ ਉਹਦੀ ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ।
ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ। ਜਦ ਕਿ ਬਾਕੀ ਸਾਰੇ ਤੁਹਾਡੇ ਸਾਹਮਣੇ ਹੈਗੀ ਸਾਰੀਆਂ ਐਗਜ਼ਾਮਪਲਾਂ ਨੇ ਕਿ ਜਿਹੜੇ ਹਵਾਰਾ ਸਾਹਿਬ ਨੇ ਜਿਹਦਾ ਟਰਾਇਲ ਹੀ ਕੋਈ ਨਹੀਂ ਹੈ 26-27 ਸਾਲ ਤੋਂ ਲੈ ਕੇ ਤੁਹਾਨੂੰ ਅੰਦਰ ਬਿਠਾਉਣ ਦਾ, ਇਹ ਕਿੱਥੇ ਦਾ ਕਾਨੂੰਨ ਦਾ ਕਿੱਥੇ ਦਾ ਇਨਸਾਫ ਹੈਗਾ। ਤੇ ਗੌਰਮੈਂਟ ਸਾਡੇ ਨਾਲ ਵਿਤਕਰਾ ਸ਼ੁਰੂ ਤੋਂ ਕਰਦੀ ਆਈ ਹੈ ਤੇ ਅੱਜ ਵੀ ਹਾਲੇ ਤੱਕ ਇਹ ਸਮਝੀਆਂ ਨਹੀਂ ਨੇ। ਤੇ ਬਾਕੀ ਤੁਸੀਂ ਦੇਖ ਲਓ ਸੱਜੇ ਖੱਬੇ, ਤੁਸੀਂ ਦੇਖ ਲਓ ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਹੈ ਉਹਨੂੰ 3-4 ਵਾਰ ਅੱਜ ਤੱਕ ਗਵਰਨਮੈਂਟ ਨੇ ਪੈਰੋਲ ਦੇ ਦਿੱਤੀ ਹੈ। ਉਹ ਤੇ ਇੱਕ ਤੇ ਕਨਵਿਕਟਡ ਬੰਦਾ ਹੈਗਾ ਜਿਹੜਾ ਜਿਹਨੂੰ ਕਿ ਸਜ਼ਾ ਗਵਰਨਮੈਂਟ ਦਿੱਤੀ ਦੀ ਹੈ, ਉਸ ਨੂੰ ਇਹ ਲਿਆ ਕੇ ਬਾਹਰ ਬਿਠਾ ਦਿੰਦੇ ਨੇ ਆਪਣੇ ਮਕਸਦ ਵਾਸਤੇ। ਜਦ ਕਿ ਸਾਡੇ ਸਿੰਘ ਜਿਹੜੇ ਉਹ 30 ਸਾਲ ਦੇ 32 ਸਾਲ ਦੇ 27 ਸਾਲ ਦੇ ਅੰਦਰ ਬੈਠਦੇ, ਉਹਨਾਂ ਨੇ ਕਿਹੜਾ ਮਤਲਬ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਹੈਗਾ। ਜੇ ਉਹਨਾਂ ਦੀਆਂ ਸਜ਼ਾਵਾਂ ਹੁੰਦੀਆਂ ਵੀ ਹਵਾਰਾ ਸਾਹਿਬ ਜੇ ਅਗਰ ਸਜ਼ਾ ਉਹਨਾਂ ਦਾ ਸਜ਼ਾ ਦਿੰਦੇ ਹੋ ਦਿਓ ਉਹਨਾਂ ਦੀ ਸਜ਼ਾ 10 ਸਾਲ ਦੀ 12 ਸਾਲ ਦੀ ਹੋਣੀ ਸੀ, ਉਹ ਅੱਜ ਤੱਕ ਬਾਹਰ ਵੀ ਆ ਜਾਂਦੇ ਸਕੇ ਸਜ਼ਾ ਦਿੰਦੇ। ਲੇਕਿਨ 26 27 ਸਾਲ ਅੰਦਰ ਰੱਖ ਕੇ ਉਹਨਾਂ ਦਾ ਕੀ ਮਕਸਦ ਕਰਿਆ ਕਰਦੇ ਨੇ? ਕਿਉਂਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੈ, ਸਾਡੇ ਸਿੱਖਾਂ ਦੇ ਨਾਲ ਸ਼ੁਰੂ ਤੋਂ ਕਰਦੇ ਆਏ ਨੇ ਔਰ ਅੱਜ ਵੀ ਕਰਦੇ ਆਏ ਨੇ। ਤੇ ਪਤਾ ਨਹੀਂ ਪਰਮਾਤਮਾ ਹੀ ਜਾਣਦਾ ਕਦੋਂ ਖਤਮ ਹੋਏਗਾ ਸਾਡਾ ਸਿਸਟਮ ਕਰਕੇ। ਤੇ ਅਸੀਂ ਇਹ ਸਾਡੀ ਮੰਗ ਹੈ ਤੇ ਸਾਡੀ ਲੜਾਈ ਹੈ। ਮੰਗ ਕੀ ਹੈ? ਸਾਡੀ ਲੜਾਈ ਹੈ, ਸ਼ੁਰੂ ਤੋਂ ਅਸੀਂ ਲੜਦੇ ਆਏ ਆਪਣੇ ਹੱਕਾਂ ਵਾਸਤੇ ਔਰ ਅੱਜ ਵੀ ਅਸੀਂ ਲੜ ਰਹੇ ਹਾਂ। ਤੇ ਗੌਰਮੈਂਟ ਨੂੰ ਕਹਿੰਦਾ ਕਿ ਸਾਡੇ ਬੰਦਿਆਂ ਨੂੰ ਜਲਦੀ ਤੋਂ ਜਲਦੀ ਹਰਿਆ ਕੀਤਾ ਜਾਏ, ਜਲਦੀ ਤੋਂ ਜਲਦੀ ਉਹਨਾਂ ਨੂੰ ਛੱਡਿਆ ਜਾਏ। ਨਹੀਂ ਤੇ ਐਜੀਟੇਸ਼ਨ ਜਿਹੜੀ ਹੈ ਇਹ ਸਿੱਖਾਂ ਦੀ ਪਹਿਲਾਂ ਵੀ ਚੱਲਦੀ ਆਏ ਨੇ, ਸ਼ੁਰੂ ਤੋਂ ਚੱਲਦੀਆਂ ਆਏ ਨੇ। ਪਿੱਛੇ ਵੀ ਤੁਸੀਂ ਦੇਖ ਲਿਆ ਕਿਸਾਨੀ ਮੋਰਚਾ ਜਿਹੜਾ ਲੱਗਾ ਸੀਗਾ, ਉਹ ਵੀ ਅਲਟੀਮੇਟਲੀ ਪੰਥ ਨੇ ਜਿੱਤਣਾ ਹੀ ਹੈ, ਸਿੱਖਾਂ ਨੇ ਜਿੱਤਣਾ ਹੀ ਜਿੱਤਣਾ, ਰਾਹ ਕੋਈ ਨਹੀਂ ਸਕਦਾ। ਤੇ ਹੁਣ ਵੀ ਅਗਰ ਜਲਦੀ ਕਰ ਦੇਣਗੇ ਤਾਂ ਚੰਗਾ ਹੋਏਗਾ, ਨਹੀਂ ਕਰਨਗੇ ਤੇ ਇਹ ਜਦੋਂ ਜਦ ਤੇ ਚਲਦੀ ਰਹਿਣੀ ਹੈ ਜਦ ਤੱਕ ਸਿੰਘ ਸਾਡੇ ਬਾਹਰ ਨਹੀਂ ਆਉਂਦੇ ਨੇ ਕਰਕੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਤਾਂ ਇਹ ਕੱਲੇ ਨੌਜਵਾਨ ਦੇ ਨਾਲ ਜਾਂ ਕੱਲੇ ਇੱਥੋਂ ਦੇ ਸਿੰਘ ਦੇ ਨਾਲ ਗੱਲ ਕਰਨੀ ਚਾਹਾਂਗੇ। ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਬਾਈ? ਕਿਹੜਾ ਪਿੰਡ ਆ ਤੁਹਾਡਾ? ਕਿਹੜਾ ਏਰੀਆ? ਤਰਨਤਾਰਨ ਜੀ। ਤਰਨਤਾਰਨ ਏਰੀਆ ਮਾਝੇ ਏਰੀਆ ਦੀ ਅਸੀਂ ਥੋੜੀ ਜਿਹੀ ਅੱਗੇ ਵੀ ਗੱਲ ਕਰਦੇ ਹੁੰਦੇ ਆ। ਮਾਝਾ ਏਰੀਆ ਉਹ ਹੈਗਾ ਜਿਹੜਾ ਕਿ ਬਾਰ-ਬਾਰ ਉਜੜਦਾ ਰਿਹਾ ਤੇ ਬਾਰ-ਬਾਰ ਵੱਸਦਾ ਰਿਹਾ। ਬਈ ਇੱਥੇ ਪਹੁੰਚੋ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਹੋ ਗਿਆ ਜੀ 7-8 ਦਿਨ ਹੋ ਗਏ। ਘਰੋਂ ਮਾਤਾਵਾਂ ਕੀ ਕਹਿੰਦੀਆਂ ਨੇ ਜਦੋਂ ਇੱਧਰ ਨੂੰ ਰਵਾਨਾ ਹੋਏ ਸੀ? ਮਾਤਾਵਾਂ ਦੇ ਦਿਲਾਂ ਦੇ ਵਿੱਚ ਕੀ ਸੀਗਾ ਜਾਂ ਘਰਦਿਆਂ ਦੇ ਦਿਲ ਦੇ ਵਿੱਚ ਕੀ ਸੀਗਾ? ਕੋਈ ਨਹੀਂ ਜੀ, ਘਰਦਿਆਂ ਦੇ ਚੜ੍ਹਦੀ ਕਲਾ ਜਾਣਾ ਤੇ ਫਤਿਹ ਕਰਕੇ ਆਉਣਾ। ਕੁਛ ਬੋਲੇ ਤਾਂ ਨਹੀਂ ਕਦੇ? ਇਹ ਹੁੰਦਾਗਾ ਵੀ ਉੱਥੇ ਮੋਰਚਿਆਂ ਦੇ ਵਿੱਚ ਗਏ ਹੋ, ਦਿੱਲੀ ਵਾਲੇ ਪਰਚੇ ਬੜੇ ਨੌਜਵਾਨਾਂ ਤੇ ਪਏ ਨੇ। ਤੁਹਾਡੇ ਬਾਂ ਪਿੰਡ ਦਾ ਸੀ ਜਿਹੜਾ ਉਹ ਜੁਗਰਾਜ ਸਿੰਘ, ਉਸ ਦੇ ਉੱਪਰ ਹਾਲੇ ਤੱਕ ਪਰਚਾ ਪਿਆ ਹੋਇਆ? ਨਹੀਂ ਕੋਈ ਚੜ੍ਹਦੀ ਕਲਾ ਵਾਲੀ ਗੱਲ। ਚੜ੍ਹਦੀ ਕਲਾ ਚੜ੍ਹਦੀ ਕਲਾ ਬਿਲਕੁਲ। ਤਾਂ ਇਹ ਨੌਜਵਾਨ ਨੇ, ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਅਸੀਂ ਤੁਹਾਨੂੰ ਮੋਰਚੇ ਦੀ ਤਸਵੀਰ ਦਿਖਾ ਦਿੰਦੇ ਹਾਂ। ਜਦੋਂ ਅਸੀਂ ਸਵੇਰੇ ਇੱਥੇ ਆਏ ਸੀ ਤਾਂ ਸਵੇਰੇ ਸਾਡੇ ਨਾਲ ਗੱਲ ਹੋ ਰਹੀ ਸੀ ਕਿ ਮੋਰਚੇ ਦੀਆਂ ਤਸਵੀਰਾਂ ਦਿਖਾਈਆਂ ਜਾਣ। ਮੋਰਚੇ ਦੀਆਂ ਤਸਵੀਰਾਂ ਕੀ ਨੇ? ਮੋਰਚੇ ਦੀਆਂ ਤਸਵੀਰਾਂ ਇਹ ਨੇ ਕਿ ਇੱਥੇ ਲੰਗਰ ਜਿਹੜਾ ਕਿ ਚੱਲਦਾ ਗਾ, 24 ਘੰਟੇ ਇੱਥੇ ਲੰਗਰ ਆ ਜਿਹੜਾ ਉਹ ਚੱਲਦਾ ਗਾ। ਇੱਧਰਲੇ ਪਾਸੇ ਕੁਲਦੀਪ ਇਹ ਤਸਵੀਰ ਦਿਖਾ ਦਿੱਤੀ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਲੰਗਰ ਛਕਦੀ ਆ। 24 ਘੰਟੇ ਇਹ ਲੰਗਰ ਇੱਥੇ ਚੱਲਦਾ ਗਾ। ਇਹ ਜਿਹੜਾ ਲੰਗਰ ਆ, ਇਹ ਲੰਗਰ ਕੱਲਾ ਸਿੱਖਾਂ ਵਾਸਤੇ ਨਹੀਂ ਹੈਗਾ। ਇਹ ਲੰਗਰ ਹਰ ਇੱਕ ਉਸ ਨੌਜਵਾਨ ਵਾਸਤੇ ਜਾਂ ਉਹਨਾਂ ਵਾਸਤੇ ਜਿਹੜਾ ਇਸ ਲੰਗਰ ਦੇ ਵਿੱਚ ਆ ਕੇ ਸ਼ਿਰਕਤ ਕਰਦਾ ਜਾਂ ਇਸ ਲੰਗਰ ਦੇ ਵਿੱਚ ਆ ਕੇ ਲੰਗਰ ਛਕਣਾ ਚਾਹੁੰਦਾ ਗਾ। ਤਾਂ ਇਹ ਤਸਵੀਰ ਆ ਲੰਗਰ ਦੀ ਆ। ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ 40 ਦਿਨਾਂ ਤੋਂ ਇਹ ਜਿਹੜਾ ਕਿ ਲੰਗਰ ਆ ਉਹ ਚੱਲ ਰਿਹਾ ਹੈਗਾ ਇੱਥੇ। ਬਾਬੇ ਥੋੜੀ ਜਿਹੀ ਗੱਲ ਕਰ ਲਈਏ। ਲੱਡੂ ਵੰਡੇ ਜਾ ਰਹੇ ਆ? ਹਾਂਜੀ। ਇਹ ਆਏ ਸੀ ਕਿਸੇ ਪਾਸਿਓਂ ਜਾਂ ਮਤਲਬ ਡੇਲੀ ਆਉਂਦੇ ਆ? ਕੋਈ ਨਾ ਕੋਈ ਦੇ ਡੇਲੀ ਆਉਂਦੇ ਜੀ, ਬਾਬਾ ਜੀ ਨੇ ਕਰਾ ਦਿਓ। ਕੌਣ ਦੇ ਕੇ ਜਾਂਦਾ ਬਾਬੇ ਇੱਥੇ? ਜਿਹੜੇ ਚੜਾਵਾ ਚੜਦਾ ਜੀ ਉਹ ਆਪਣੇ ਉਰੇ ਫੜਾ ਜਾਂਦੇ ਨੇ, ਅੱਗੇ ਵੰਡ ਦਿੰਦੇ ਆ ਜੀ ਬਾਬਾ ਜੀ ਡੱਬੇ। ਇਹ ਡੱਬੇ ਫਿਰ ਅਸੀਂ ਉਰੇ ਆ ਕੇ ਵੰਡ ਦਿੰਦੇ ਆ ਤੇ ਸੇਵਾ ਹੋਈ ਜਾਂਦੀ ਹੈ ਇੱਥੇ। ਉਹ ਵੀ ਤਾਂ ਉੱਥੇ ਪੈਸੇ ਖਰਾਬ ਹੋ ਜਾਂਦੇ ਨੇ ਕਿਉਂਕਿ ਇੱਥੇ ਆਪਾਂ ਵੰਡ ਦਿੰਦੇ ਆ। ਇਹ ਚੜਾਵਾ ਚੜਦਾ ਕਿ ਨਾ, ਜਿਵੇਂ ਕੋਈ ਸੁੱਖ ਲੈਂਦਾ ਉਹ ਉੱਥੇ ਮੱਥਾ ਟੇਕ ਜਾਂਦੇ ਨੇ। ਉਹ ਆਪਣੇ ਕੋਲੇ ਅੱਗੇ ਪ੍ਰਸ਼ਾਦੇ ਵੀ ਆਉਂਦੇ ਨੇ ਤੇ ਦੁੱਧ ਵੀ ਆਉਂਦਾ ਉੱਥੋਂ ਗੁਰਦੁਆਰਿਓਂ। ਕਿੰਨੇ ਦੇ ਰਹੇ ਹੋ ਫਿਰ ਇੱਕ ਜਣੇ ਨੂੰ? 2 ਜਾਣਾ ਜੀ, ਜੋੜਾ। ਜੇ ਕੋਈ ਕਹੇ ਵੀ ਘੱਟ ਚਾਹੀਦੇ ਸਾਨੂੰ ਤਾਂ ਇੱਕ ਚਾਹੀਦਾ, ਫਿਰ ਵੀ ਜੋੜਾ ਹੀ ਜਾਂਦਾ ਜੀ। ਕਹਿ ਕੇ ਦਿੰਦੇ ਹੋ ਵੀ ਭਾਈ ਇੱਕ ਤੋਂ ਦੋ ਘੱਟ ਨਾ, 2 ਤੋਂ ਘੱਟ ਨਹੀਂ ਦੇਣਾ। ਜੋੜਾ ਤਾਂ ਇਹ ਨੌਜਵਾਨ ਨੇ, ਇੱਧਰ ਤੁਸੀਂ ਦੇਖ ਸਕਦੇ ਹੋ ਕੁਲਦੀਪ, ਇਹ ਤਸਵੀਰ ਦਿਖਾ ਦੇ ਇੱਧਰ। ਇਹ ਨੌਜਵਾਨ ਨੇ ਜਿਹੜੇ ਕਿ ਇੱਥੇ ਛਕ ਕਰ ਰਹੇ ਨੇ। ਤਾਂ ਅਸੀਂ ਵੀ ਛਕਾਂਗੇ, ਅਸੀਂ ਬਾਅਦ ਚੋਂ ਆ ਕੇ ਛਕਾਂਗੇ। ਤਾਂ ਬਾਬੇ ਕਹਿੰਦੇ ਕਿ ਤੁਸੀਂ ਵੀ ਛਕੋ। ਅਸੀਂ ਇੱਧਰ ਆ, ਤੁਹਾਨੂੰ ਕੀ ਤੰਗੀ ਪਰੇਸ਼ਾਨੀ ਤਾਂ ਨਹੀਂ ਹੁੰਦੀ ਜਦੋਂ? ਅਸੀਂ ਲੋਕਲ ਇੱਥੇ ਦੇ, ਸਾਨੂੰ ਬੜਾ ਚੰਗਾ ਲੱਗਦਾ, ਬਹੁਤ ਵਧੀਆ ਗੱਲ ਹੈਗੀ। ਇੱਦਾਂ ਦੇ ਇਨਸਾਫ ਹੋਣਾ ਚਾਹੀਦਾ। ਇੰਨੀ ਦੇਰ ਤੋਂ ਜਿਹੜੇ ਬੰਦੀ ਸਿੰਘ ਅੰਦਰ ਨੇ ਸਾਡੇ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਜ਼ਰੂਰੀ। ਬਹੁਤ ਚੰਗੀ ਗੱਲ ਹੈ ਜੀ, ਮੋਰਚਾ ਲੱਗਿਆ ਬਹੁਤ ਵਧੀਆ ਜੀ।
ਜੇ ਅਸੀਂ ਗੱਲ ਕਰੀਏ ਜਦੋਂ ਇੱਥੇ ਲੋਕਾਂ ਦੇ ਨਾਲ ਵਿਚਰਦੇ ਹੋ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀ ਹੁੰਦੀਆਂ ਨੇ, ਜਾਂ ਕਿਤੇ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ, ਜਾਂ ਕਿਤੇ ਆਮ ਘਰਾਂ ਦੇ ਬਾਹਰ ਖੜ ਜਾਂਦੇ ਹੋਵੋਗੇ? ਵੈਸੇ ਤਾਂ ਇਹੀ ਗੱਲਾਂ ਹੁੰਦੀਆਂ ਨੇ ਵੀ ਬਹੁਤ ਚੰਗੀ ਗੱਲ ਹੈ ਜੀ, ਵੀ ਇਨਸਾਫ ਹੋਣਾ ਚਾਹੀਦਾ। ਦੇਖੋ ਹਨਾ, ਸਿੱਖਾਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਹੈ। 84 'ਚ ਵੀ ਬਹੁਤ ਮਾੜਾ ਹੋਇਆ, ਸਾਡੇ ਨਾਲ ਬਹੁਤ ਧੱਕਾ ਕਰਿਆ ਇਹਨਾਂ ਨੇ, ਤੇ ਹੁਣ ਵੀ ਸਾਡੇ ਨਾਲ ਬਹੁਤ ਧੱਕਾ ਹੀ ਹੁੰਦਾ ਹੈਗਾ ਜਦੋਂ ਵੀ ਹੁੰਦਾ ਹਨਾ, ਤੇ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਕਿੱਥੋਂ? ਤੁਸੀਂ ਨਾਲ ਹੀ ਹੋ ਇਹਨਾਂ ਦੇ? ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਕੁਛ ਨਹੀਂ ਜੀ, ਕਹਿੰਦੇ ਵਧੀਆ ਗੱਲ ਹੈ ਵੀ ਲੋਕਾਂ ਨੇ ਉਹ ਕਦਮ ਚੱਕਿਆ ਆਪਣੇ ਸਿੱਖਾਂ ਲਈ, ਵੀ ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਹਾਂਜੀ, ਤਾਂ ਅਸੀਂ ਇੱਥੇ ਅੱਜ ਅੱਗੇ ਚੱਲ ਕੇ ਤਸਵੀਰ ਦਿਖਾਵਾਂਗੇ। ਕੁਲਦੀਪ, ਆਪਾਂ ਅੱਗੇ ਚੱਲਦੇ ਹਾਂ ਤਾਂ ਅੱਗੇ ਜਿਹੜੇ ਜੋੜੇ ਗੰਢੇ ਜਾ ਰਹੇ ਨੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਹਾਂਜੀ, ਕੁਝ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਘਰੇ ਚਲੇ ਗਏ ਸੀ ਕਿ ਪ੍ਰਸ਼ਾਦਾ ਛਕਿਆ ਜੀ? ਪ੍ਰਸ਼ਾਦਾ ਛਕਿਆ। ਕੱਲ ਤੁਸੀਂ ਗਏ ਸੀ ਉੱਥੇ ਗ੍ਰਿਫਤਾਰੀ ਦੇਣ, ਫਿਰ ਕਰਿਆ ਨਹੀਂ ਗ੍ਰਿਫਤਾਰ? ਫੜਿਆ ਨਹੀਂ ਤੁਹਾਨੂੰ? ਫੜਿਆ ਨਹੀਂ ਕਿਸੇ ਨੇ? ਨਹੀਂ ਫੜਿਆ, ਨਹੀਂ ਫੜਿਆ ਨਾ। ਤਾਂ ਇਹ ਤਸਵੀਰ ਆ, ਇਹ ਛੋਟਾ ਜਿਹਾ ਬੱਚਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਾਫੀ ਰਿਹਾ। ਬਈ ਜੀ ਕੱਲ ਗਏ ਸੀ ਗ੍ਰਿਫਤਾਰੀ ਦੇਣ, ਫਿਰ ਪੁਲਿਸ ਕੀ ਕਹਿੰਦੀ ਉੱਥੇ? ਤੁਸੀਂ ਵੀ ਗਏ ਸੀ ਨਾਲ? ਹਾਂਜੀ ਗਏ ਸੀਗੇ ਜੀ। ਪੁਲਿਸ ਉਹੀ ਜਿੱਦਾਂ ਪਹਿਲਾਂ ਆਪਣਾ ਰਵੱਈਆ ਪੁਲਿਸ ਦਾ ਕੋਈ ਜਵਾਬ ਨਹੀਂ ਸੀ, ਉਹਨਾਂ ਕੋਲ ਇਹੀ ਕਹਿ ਰਹੇ ਸੀ ਵੀ ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ ਪਰ ਕੋਈ ਨਤੀਜਾ ਨਹੀਂ। ਇਹਨਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਦੇਖਿਆ, ਉਦੋਂ ਤੁਸੀਂ ਕਹਿੰਦੇ ਸੀ ਸਾਨੂੰ ਮਾਣ ਆ ਕਿ ਸਾਡੇ ਜਵਾਕ ਆਏ ਨੇ ਇੱਥੇ, ਅੱਜ ਫੇਰ ਮੋਰਚੇ ਦੇ ਵਿੱਚ ਇਹ ਜਵਾਕ ਆਏ ਨੇ। ਹਾਂਜੀ ਬਾਬਾ ਜੀ, ਸਾਡਾ ਪੂਰਾ ਪਰਿਵਾਰ ਹੀ ਗਿਆ ਸੀਗਾ ਕਿਸਾਨੀ ਅੰਦੋਲਨ 'ਚ, ਤੇ ਇੱਥੇ ਹੀ ਪੂਰਾ ਪਰਿਵਾਰ ਹੀ ਆਇਆ ਜੀ। ਹਾਂਜੀ ਬਿਲਕੁਲ। ਤਾਂ ਇਹ ਹਾਂਜੀ, ਮਤਲਬ ਮੈਂ, ਮੇਰਾ ਬੇਟਾ, ਮੇਰੀ ਵਾਈਫ, ਅਸੀਂ ਬਾਏ ਰੋਡ ਬਾਈਕ ਤੇ ਆਏ ਗੁਰਦਾਸਪੁਰ ਤੋਂ ਜੀ। ਹਾਂਜੀ ਹਾਂਜੀ, ਇਸ ਤਰ੍ਹਾਂ ਦੇ ਵਿੱਚ ਉਹ ਲੰਗਰ ਦੀ ਸੇਵਾ ਕਰਦੇ ਆ, ਤੇ ਮੈਂ ਜੋੜਾ ਘਰ ਦੀ ਨਾਲ ਕਰਦਾਰੀ ਦੇਣ ਵੀ ਗਏ ਸੀਗੇ ਫਸਟ ਡੇ ਨਾਲ। ਬਿਲਕੁਲ। ਹਾਂਜੀ ਹਾਂਜੀ, ਇਹ ਉਹ ਲੋਕ ਨੇ ਜਿਹੜੇ ਕਦੇ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ, ਕਦੇ ਜੇਲ੍ਹਾਂ ਤੋਂ ਨਹੀਂ ਡਰਦੇ, ਆਪਣੇ ਬੱਚਿਆਂ ਨੂੰ ਨਾਲ ਇਸ ਮੋਰਚੇ ਦੇ ਵਿੱਚ ਵੀ ਲਿਆਉਂਦੇ ਰਹੇ ਨੇ ਤੇ ਦਿੱਲੀ ਵੀ ਲਿਆਉਂਦੇ ਰਹੇ ਨੇ। ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਂਦੇ ਹਾਂ, ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਤਾਂ ਅਸੀਂ ਤੁਹਾਨੂੰ ਇੱਥੋਂ ਦੀ ਇੱਕ ਤਸਵੀਰ ਹੋਰ ਸਾਂਝੀ ਕਰਦੇ ਹਾਂ, ਮੋਰਚੇ ਦੀ ਤਸਵੀਰਾਂ ਅੱਜ ਦਿਖਾਵਾਂਗੇ। ਤਾਂ ਇਹ ਤਸਵੀਰ ਆ, ਇੱਥੇ ਜੁੱਤੀਆਂ ਗੰਢੀਆਂ ਜਾਂਦੀਆਂ ਨੇ, ਇੱਥੇ ਕੱਪੜੇ ਸਿਉਂਤੇ ਜਾਂਦੇ ਨੇ, ਇੱਥੇ ਜੇਕਰ ਕਿਸੇ ਦੀ ਕੋਈ ਜੁੱਤੀ ਟੁੱਟ ਜਾਂਦੀ ਹੈ ਜਾਂ ਕਿਸੇ ਦਾ ਕੋਈ ਕੱਪੜਾ ਪਾੜ ਜਾਂਦਾ ਤਾਂ ਉਹਨਾਂ ਨੂੰ ਸੀਣਾ ਮਾਰੀਆਂ ਜਾਂਦੀਆਂ ਨੇ। ਤਾਂ ਟੁੱਟੇ ਜੋੜੇ ਗੰਢਣ ਤੇ ਪਾਰਸ ਕਰਨ ਅਤੇ ਬੈਗਾਂ, ਪੈਂਟਾਂ ਅਤੇ ਪਜਾਮਿਆਂ ਦੀਆਂ ਜਿੱਪਾਂ ਲਾਉਣ ਦੀ ਸੇਵਾ ਕੀਤੀ ਜਾਂਦੀ ਹੈ। ਤਾਂ ਇਹ ਪਹਿਲੇ ਦਿਨ ਤੋਂ ਇੱਥੇ ਸਿੰਘ ਬੈਠੇ ਹੋਏ ਨੇ। ਬਈ ਇੱਥੇ ਤੁਸੀਂ ਦੇਖਦੇ ਹੋਵੋਗੇ ਸਿੰਘਾਂ ਨੂੰ ਬੈਠਦੇ ਨੇ ਇੱਥੇ ਬੈਠਦੇ ਨੇ ਨੌਜਵਾਨ ਜਿਹੜੇ ਕਿ ਹਾਂਜੀ ਹਾਂਜੀ, ਵੈਗਰੂ ਵੀ ਬੈਠਦੇ ਜੀ, ਸੇਵਾ ਕਰਦੇ ਹੋਏ ਸ਼ੁਰੂ ਤੋਂ ਹੀ ਬੈਠਦੇ ਨੇ। ਉਹਨਾਂ ਦੇ ਨਾਲ ਗੱਲ ਕਰਨੀ ਚਾਹੀ ਸੀ, ਉਹਨਾਂ ਨੇ ਉਦੋਂ ਜਵਾਬ ਦਿੱਤਾ ਸੀ, ਕਹਿੰਦੇ ਅਸੀਂ ਗੱਲ ਨਹੀਂ ਕਰਨੀ। ਕਿੰਨੇ ਕੁ ਦਿਨ ਹੋ ਗਏ ਬਾਬਾ ਇੱਥੇ ਦਸਤਖਤ ਕਰਦਿਆਂ ਨੂੰ? ਕਿੰਨੀਆਂ ਕਿ ਜਿਹੜੀਆਂ ਕਿ ਕਾਪੀਆਂ ਨੇ ਉਹ ਭਰ ਚੁੱਕੀਆਂ ਨੇ ਦਸਤਖਤ ਕਰਾ ਕੇ? 5 ਲੀਟਰ ਭਰ ਚੁੱਕੇ ਹੁੰਦੇ, 5 ਲੀਟਰ ਭਰ ਚੁੱਕੇ। ਬਹੁਤ ਚੜ੍ਹਦੀ ਕਲਾ ਨਾਲ ਸੰਗਤ ਆਉਂਦੀ ਹੈ, ਸਾਰੇ ਹਜੇ ਦੇ ਵਿੱਚੋਂ ਪੂਰੇ ਸਾਈਨ ਨਹੀਂ ਕਰਕੇ ਜਾਂਦੇ। ਸਾਰਿਆਂ ਨੂੰ ਬੇਨਤੀ ਕਰਦੇ ਸਾਈਨ ਕਰਕੇ ਜਾਓ, ਪਰ ਬਹੁਤ ਚੜ੍ਹਦੀ ਕਿਰਪਾ ਮਹਾਰਾਜ ਦੀ। ਸੰਗਤ ਜਦੋਂ ਇੱਥੇ ਆਉਂਦੀ ਆ ਉਸ ਦੇ ਨਾਲ ਗੱਲ ਕੀ ਕਰਦੇ ਹੋ? ਹਾਂਜੀ, ਜਦੋਂ ਸੰਗਤ ਆਉਂਦੀ ਆ ਉਸ ਦੇ ਨਾਲ ਗੱਲ ਕੀ ਕਰਦੇ ਹੋ? ਹੱਥ ਜੋੜ ਕੇ ਆਖੀਦਾ ਵੀ ਆਪਣੇ ਸਾਈਨ ਕਰਕੇ ਜਾਓ ਜੀ ਥੋੜਾ। ਹਾਂਜੀ ਬਿਲਕੁਲ। ਜਦੋਂ ਸੰਗਤ ਨੂੰ ਦੱਸਦੇ ਹੋ ਵੀ ਇਹ ਕਾਹਦੇ ਵਾਸਤੇ ਕਰ ਰਹੇ ਆ ਦਸਤਖਤ, ਤਾਂ ਫਿਰ ਸੰਗਤ ਪੁੱਛਦੀ ਹੋਣੀ ਆ, ਤੁਸੀਂ ਦੱਸਦੇ ਹੋਣੇ? ਹਾਂਜੀ, ਉਹਨਾਂ ਨੂੰ ਤੇ ਵੇਰਵਾ ਪਾਈਦਾ ਵੀ ਇਹ ਮਤਲਬ ਤੁਹਾਡੀ ਸੰਗਤ ਦਾ ਮਤਲਬ ਵੇਰਵਾ ਰੱਖਣ ਡਿਆ ਵੀ ਕਿੰਨੀ ਸੰਗਤ ਆਉਂਦੀ ਆ, ਕਿੰਨੇ ਇੱਥੇ ਚਰਨ ਪੈਂਦੇ, ਕਿੰਨੇ ਆਪਾਂ ਨੂੰ। ਹਾਂਜੀ, ਤੇ ਦਿਲ ਤੋਂ ਕਰ ਰਹੇ ਹੋ, ਪੂਰੇ ਭਾਵਨਾ ਨਾਲ ਕਰ ਰਹੇ ਹੋ, ਦਿਲ ਤੋਂ ਕਰ? ਹਾਂਜੀ 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 ਹਾਂਜੀ, ਬਹੁਤ ਸਾਦਾ ਹੀ ਗੱਲ ਜੀ। ਤਾਂ ਇਹਨਾਂ ਦੀ ਸਰਦਾ ਕੀ ਬਈ, ਤੁਸੀਂ ਪੂਰੇ ਦਿਲ ਤੋਂ ਕਰ ਰਹੇ ਹੋ ਇਹ? ਅਸੀਂ ਬਿਲਕੁਲ ਜੀ, ਮਹਾਰਾਜ ਦੀ ਕਿਰਪਾ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ। ਜਿੱਥੋਂ ਜਿੱਥੋਂ ਵੀ ਸੰਗਤਾਂ ਸੁਣਦੀਆਂ ਨੇ, ਤੁਹਾਡੇ ਜੋ ਟੀਵੀ ਦੇ ਮਾਧਿਅਮ ਦੇ ਰਾਹੀਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਮੋਰਚੇ ਵਿੱਚ ਹਾਜ਼ਰੀ ਲਵਾਓ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਤਾਂ ਇਧਰਲੇ ਪਾਸੇ ਤਸਵੀਰ ਆ। ਬਾਬਾ ਕਿੰਨਾ ਦਿਨ ਹੋ ਗਏ ਇੱਥੇ ਬੈਠਿਆਂ ਨੂੰ? ਸਾਨੂੰ ਜੀ 7 ਜਨਵਰੀ ਤੋਂ ਬੈਠੇ ਆ ਜੀ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਹੋਈ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ
ਸਾਰੀ ਸੰਗਤ ਆਈ ਜਾਂਦੀ ਹੈ ਸਰ। ਤਾਂ ਅਸੀਂ ਇੱਥੇ ਥੋੜੀ ਥੋੜੀ ਗੱਲ ਕਰ ਰਹੇ ਹਾਂ ਸਾਰਿਆਂ ਦੇ ਨਾਲ, ਅੱਗੇ ਚੱਲ ਕੇ ਤੁਹਾਨੂੰ ਅਸੀਂ ਮੋਰਚਾ ਦਿਖਾ ਰਹੇ ਹਾਂ। ਇਹ ਰਾਤ ਦੀਆਂ ਤਸਵੀਰਾਂ ਨੇ, ਇਹ ਮੋਰਚਾ ਗਾ, ਇੱਥੇ ਚਾਹ ਦਾ ਲੰਗਰ ਚੱਲਦਾ ਗਾ। ਕਿੰਨੀ ਕੁ ਚਾਹ ਲੱਗ ਜਾਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਬਾ ਜੀ? ਕਿੰਨੀ ਕੁ ਜਿਹੜੀ ਕਿ ਚਾਹ ਹੈਗੀ ਇੱਥੇ ਤੁਸੀਂ ਸੇਵਾ ਕਰਦੇ ਹੋ, ਕਿੰਨੀ ਕੁ ਲੱਗ ਜਾਂਦੀ ਆ ਸਵੇਰ? ਦੁੱਧ ਲੱਗ ਜਾਂਦਾ ਜੀ। ਕਿੰਨਾ ਕੁ ਹੁੰਦਾ ਗਾ ਜਿਹੜਾ ਕਿ ਇੱਥੇ ਇਕੱਠ ਹੁੰਦਾ, ਕਿੰਨੀ ਕੁ ਸੰਗਤ ਆਉਂਦੀ ਆ? ਸੰਗਤ ਅਣਗਿਣਤ ਹੁੰਦੀ ਹੈ ਜੀ। ਸੰਗਤ ਦਾ ਕੋਈ ਪਤਾ ਨਹੀਂ ਹੁੰਦਾ, ਕਦੀ ਘਾਟ ਹੋ ਜਾਂਦੀ, ਕਦੀ ਬਾਅਦ ਹੋ ਜਾਂਦੀ ਹੈ, ਤੇ 3-2.5 ਕੁਇੰਟਲ ਦੁੱਧ ਵੀ ਲੱਗ ਜਾਂਦਾ ਰੋਜ਼ਾਨੇ ਦਾ। ਇੱਕ ਬੋਰੀ ਚੀਨੀ ਦੀ ਲੱਗ ਜਾਂਦੀ ਹੈ। ਹਾਂਜੀ ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ, ਅਸੀਂ ਅੱਗੇ ਚੱਲਾਂਗੇ, ਅੱਗੇ ਚੱਲ ਕੇ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ। ਤਾਂ ਇੱਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛਕ ਕੇ, ਜਦੋਂ ਵੀ ਅਸੀਂ ਖੜੇ ਆਂ ਕਾਫੀ ਟਾਈਮ ਤੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛਕ ਕੇ ਜਾਇਓ। ਬਿਲਕੁਲ ਬਾਈ ਜੀ। ਹਾਂਜੀ ਬਾਈ ਜੀ, ਜੌਬ ਕਰਦੇ ਹਾਂ ਅਸੀਂ, ਸਾਰੇ ਜਣੇ ਜੌਬ ਕਰਦੇ ਹਾਂ, ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਛਾਟੀ ਲੈ ਕੇ ਆ ਜਾਂਦੇ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਵਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਅਸੀਂ ਉਦੋਂ ਇੱਥੇ ਆਉਂਦੇ ਹਾਂ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6th ਕਲਾਸ 'ਚ ਹਾਂ। ਇੱਥੇ ਆਏ ਹੋ, ਘਰਦਿਆਂ ਦੇ ਨਾਲ ਆਏ ਹੋ? ਕੌਣ ਕੌਣ ਆਏ ਹੋ? ਮੇਰੀ ਦਾਦੀ ਮਾਂ ਤੇ ਨਾਨੀ ਜੀ ਨੇ। ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ, ਕੀ ਕਹਿ ਰਹੇ ਨੇ? ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ। ਇਹ ਬਿਮਾਰ ਸੀਗੀ, ਇਹਦੇ ਭਰਾ ਕੱਲ੍ਹ ਹਸਪੀਟਲ ਤੋਂ ਆਇਆ, ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ, ਮੈਂ ਜਾਣਾ, ਤਕਰੀਬਨ ਰੋਜ਼ ਹੀ ਆ ਰਹੀ ਹੈ। ਮੈਨੂੰ ਐਕਚੁਅਲੀ ਜੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ, ਤੇ ਇੱਥੇ ਧਰਨੇ ਕਹਿੰਦੇ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਜੋ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ? ਸਰਦਾਰਾਂ ਨਾਲ ਜ਼ਿਆਦਾ ਧੱਕਾ ਹੁੰਦਾ ਜੀ, ਜ਼ਿਆਦਾ ਤੱਕ ਤਾਂ ਸਰਦਾਰ ਹੀ ਜਿੱਥੇ ਜਾਂਦੇ ਆ, ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਾਡੇ ਸਿੰਘ ਜਿਹੜੇ ਅੱਜ ਤੋਂ 26, 27, 28 ਸਾਲ ਦੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ ਕਿ ਕਿਸੇ ਨੂੰ ਅਗਰ ਸਜ਼ਾ ਹੋ ਗਈ ਤਾਂ ਉਹਦੀ ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ। ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ। ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਹੈ ਉਹਨੂੰ 3-4 ਵਾਰ ਅਜੇ ਤੱਕ ਗਵਰਨਮੈਂਟ ਨੇ ਪੈਰੋਲ ਦੇ ਦਿੱਤੀ ਹੈ। ਲੋਕਾਂ ਨੇ ਕਈ ਵਾਰ ਸਵਾਲ ਵੀ ਚੁੱਕੇ ਸੀ ਕਿ ਸਾਡੇ ਇੱਥੇ ਜਵਾਕਾਂ ਦੇ ਸਕੂਲ ਨੇ, ਪੜ੍ਹਾਈਆਂ ਖਰਾਬ ਹੋ ਰਹੀਆਂ ਨੇ, ਇਹ ਕਮੈਂਟ ਆਉਂਦੇ ਨੇ। ਇਹੋ ਜਿਹਾ ਵੈਸੇ ਕਮੈਂਟਾਂ 'ਚ ਹੀ ਆਉਂਦੇ ਹੋਣੇ, ਵੈਸੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੇ ਐਦਾਂ ਦਾ ਕੁਝ ਕਿਹਾ ਗਾ। ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਲੋਕਾਂ ਨੇ ਉਹ ਕਦਮ ਚੱਕਿਆ ਆਪਣੇ ਸਿੱਖਾਂ ਲਈ ਵੀ, ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ, ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਹੋਈ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ, ਸਾਰੀ ਸੰਗਤ ਆਈ ਜਾਂਦੀ ਹੈ ਸਰ। ਸੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਚੰਡੀਗੜ੍ਹ ਮੋਰਚੇ ਦੇ ਵਿੱਚ ਅਸੀਂ ਖੜੇ ਆਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਰੂਬਰੂ ਕਰ ਰਹੇ ਆਂ। ਤਾਂ ਇੱਧਰਲੇ ਪਾਸੇ ਹੋਕਾ ਦਿੱਤਾ ਜਾ ਰਿਹਾ ਕਿ ਦੁੱਧ ਛਕ ਕੇ ਭਾਈ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਦੁੱਧ ਆ ਜਿਹੜਾ ਬਹੁਤ ਮਹਿੰਗਾ ਹੈਗਾ, ਪਰ ਇੱਥੇ ਗੁਰੂ ਬਈ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ? ਜਦੋਂ ਦਾ ਮੋਰਚਾ ਲੱਗਿਆ ਉਦੋਂ ਦੇ ਆਏ ਹੋਏ ਹੋ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਜਦੋਂ ਲੱਗਿਆ ਹੋਇਆ ਸੀ ਉਦੋਂ ਦੇ ਹਰ ਆਲਟਰਨੇਟ ਡੇ ਤੇ ਉਰੇ ਦੁੱਧ ਦਾ ਲੰਗਰ ਲਾਉਂਦੇ ਆ ਜੀ, ਜਾਂ ਉੱਥੇ ਲਾਈਦਾ ਜਾਂ ਇੱਥੇ ਲਾਈਦਾ ਆਪਾਂ, ਤਾਂ ਤਕਰੀਬਨ ਹਰ ਸ਼ਾਮ ਨੂੰ ਉਰੇ ਆ ਕੇ ਅਸੀਂ ਹਾਜ਼ਰੀ ਭਰੀ ਦੀ ਹੈ ਜੀ। ਇਹੋ ਜਿਹੇ ਸ਼ਹਿਰ ਦੇ ਵਿੱਚ ਦੁੱਧ ਦਾ ਉਦਾਂ ਹੀ ਬੜਾ ਰੇਟ ਹੁੰਦਾ, ਪਰ ਤੁਸੀਂ ਇੱਥੇ ਮੋਰਚੇ ਦੇ ਵਿੱਚ ਆਏ ਹੋਗੇ, ਕਿਹੜੇ ਪਿੰਡਾਂ ਤੋਂ ਇਕੱਠਾ ਕਰਕੇ ਲਿਆਉਣੇ ਦੁੱਧ? ਜੀ ਅਸੀਂ ਲੋਕਲ ਹੀ ਉਰੇ ਚੰਡੀਗੜ੍ਹ ਤੋਂ ਹੀ ਬਿਲੋਂਗ ਕਰਦਾ ਜੀ ਮੈਂ, ਤੇ ਅਸੀਂ ਲੋਕਲ ਹੀ ਉਰੇ ਆਉਂਦੇ ਹਾਂ, ਤੇ ਲੋਕਲ ਇੱਥੇ ਆਲੇ ਦੁਆਲੇ ਜਿੰਨੀ ਸੰਗਤ ਪਿੰਡ ਦੀ, ਹੋਰ ਜਿਵੇਂ ਇੱਥੇ ਕਈ ਪਿੰਡ ਪੈਂਦੇ, ਸੁਹਾਣਾ, ਮੌਲੀ, ਹੋਰ ਪਿੰਡ ਪੈਂਦੇ, ਉਹ ਤੋਂ ਇਕੱਠੇ ਕਰਕੇ ਅਸੀਂ ਦੁੱਧ ਉਰੇ ਲਿਆਈਦਾ ਜੀ। ਆਪ ਕਿੰਨਾ ਕੁ ਦੁੱਧ ਲੱਗ ਜਾਂਦਾ ਇੱਥੇ ਇੱਕ ਦਿਨ ਦੇ ਵਿੱਚ, ਜਿਹੜਾ ਤੁਸੀਂ ਇੱਥੇ 2 ਘੰਟੇ 4 ਘੰਟੇ ਜਿਹੜੀ ਵੀ ਸੇਵਾ ਕਰਦੇ ਹੋ?
ਇਹ ਦੁੱਧ ਦੀ ਅਸੀਂ ਕੋਈ ਗਿਣਤੀ ਨਹੀਂ ਹੁੰਦੀ ਜੀ, ਕੁਆਂਟਲਾਂ 'ਚ ਦੁੱਧ ਆਉਂਦਾ ਤੇ ਨਹੀਂ ਜਿੰਨੀ ਸੰਗਤ ਉਸ ਹਿਸਾਬ ਨਾਲ ਵਰਤਾਉਂਦੇ ਆ, ਖੁੱਲ੍ਹਾ ਦੁੱਧ ਵਰਤਦੇ ਜੀ ਉਰੇ ਜੀ। ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਦੋਂ ਇਕੱਠਾ ਕਰਨੇ ਆ ਇੱਕ ਸਮੇਂ ਦੇ ਵਿੱਚ ਇਕੱਠਾ ਹੁੰਦਾ, ਫਿਰ ਇੱਥੇ ਡੇਲੀ ਆਉਣੇ ਹੋਗੇ? ਅਸੀਂ ਇੱਕ ਦਿਨ ਪਹਿਲਾਂ ਦੱਸ ਦਈਦਾ ਕਿ ਅਸੀਂ ਅਗਲੇ ਕੱਲ੍ਹ ਲੰਗਰ ਲਾਉਣਾ, ਤਾਂ ਉਸ ਹਿਸਾਬ ਨਾਲ ਸਾਨੂੰ ਸ਼ਾਮ ਤੱਕ ਦੁੱਧ ਇਕੱਠਾ ਹੋ ਕੇ ਆਪਣੇ ਆਪ ਹੀ ਇੱਥੇ ਪਹੁੰਚਾ ਦਿੰਦੇ ਹੈਗੇ ਜੀ। ਤਾਂ ਇੱਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛੱਕ ਕੇ, ਜਦੋਂ ਵੀ ਅਸੀਂ ਖੜੇ ਆ ਕਾਫੀ ਟਾਈਮ ਦੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛੱਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛੱਕ ਕੇ ਜਾਇਓ। ਬਿਲਕੁਲ ਬਾਈ ਜੀ, ਸਾਰੀ ਸੰਗਤ ਨੂੰ ਐ ਦੁੱਧ ਛਕੋ। ਦੁੱਧ ਚੰਗੀ ਗੱਲ ਹੈ, ਬਾਕੀ ਚੀਜ਼ਾਂ ਛਕਣ ਤੋਂ ਬਜਾਏ ਜਿਹੜੇ ਨੌਜਵਾਨੀ ਹੋਰ ਚਿੱਟੇ ਕਾਲੇ 'ਚ ਵੜੀ ਹੋਈ ਆ, ਉਹ ਦੁੱਧ ਛਕੇ ਤਾਂ ਬੜਾ ਚੰਗਾ ਹੈ। ਜੋਬ ਵੀ ਕਰਦੇ ਕੋਈ? ਹਾਂਜੀ ਬਾਈ ਜੀ, ਜੋਬ ਕਰਦੇ ਹਾਂ ਅਸੀਂ, ਸਾਰੇ ਜਣੇ ਜੋਬ ਕਰਦੇ ਹਾਂ, ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਲੈ ਕੇ ਆ ਜਾਂਦੇ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਵਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਅਸੀਂ ਉਦੋਂ ਇੱਥੇ ਹੀ ਆਉਂਦੇ ਹਾਂ। ਆਫਿਸ ਦਾ ਕੰਮ ਨਿਬੇੜ ਕੇ ਉਸ ਤੋਂ ਬਾਅਦ ਵਿਹਲੇ ਹੋ ਕੇ ਇੱਧਰ ਆਈਦਾ, ਵੀ ਦਿਮਾਗ ਸਾਡਾ ਇੱਥੇ ਹੀ ਰਵੇ, ਮੁੜ ਕੇ ਆਫਿਸ 'ਚ ਨਾ ਭੱਜਾ ਫਿਰੇ। ਮੁੜ ਕੇ ਕਿਤੇ ਅਸੀਂ ਇੱਥੇ ਖੜੇ ਆਫਿਸ 'ਚ ਪਿਆ ਹੋਵੇ ਨਾ ਇੱਧਰ ਦੇ ਨਾ ਉੱਧਰ ਦੇ, ਤਾਂ ਇੱਥੇ ਬਿਲਕੁਲ ਫ੍ਰੀ ਹੋ ਕੇ ਫਿਰ ਇੱਧਰ ਆਈਦਾ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਾਰ ਸੇਵਾ ਅਨੰਦਪੁਰ ਸਾਹਿਬ ਬਾਬਾ ਸੁਲੱਖਣ ਸਿੰਘ ਜੀ ਉਹਨਾਂ ਦਾ ਜੀ ਲੰਗਰ ਚੱਲ ਰਿਹਾ ਹੈ ਪਹਿਲੇ ਦਿਨ ਤੋਂ ਹੀ। ਇਹ ਦੁੱਧ ਦੀ ਸੇਵਾ ਕਰ ਰਹੇ ਸੰਗਤ ਦੀ। ਹਾਂਜੀ, ਇੱਥੇ ਜਦੋਂ ਨੌਜਵਾਨ ਆਉਂਦੇ ਆ, ਨੌਜਵਾਨਾਂ ਨੂੰ ਦੇਖ ਕੇ ਮਹਿਸੂਸ ਕੀ ਕਰਦੇ ਹੋ? ਬਹੁਤ ਖੁਸ਼ੀ ਹੁੰਦੀ ਆ ਵੀ ਸੇਵਾ ਕਰਦੇ ਨੌਜਵਾਨ ਤੁਹਾਡੇ। ਹਾਂਜੀ, ਪੂਰੇ ਨੌਜਵਾਨਾਂ ਦਾ ਬਹੁਤ ਕੰਮ ਆ, ਸੇਵਾ ਕਰਦੇ ਵਿਚਾਰੇ, ਨਾਲ ਦੁੱਧ ਗਰਮ ਕਰਾਉਂਦੇ, ਸਭ ਕੁਝ ਸਾਡੇ ਨਾਲ ਚਾਹ ਵੀ ਪਿਆਉਂਦੇ ਆ। ਹਾਂਜੀ, ਤਾਂ ਇਹ ਮਾਹੌਲ ਆ ਜਿਹੜਾ ਇਹ ਪੰਜਾਬ ਦੇ ਵਿੱਚ ਹੀ ਮਿਲ ਸਕਦਾ, ਕਿਤੇ ਬਾਹਰ ਨਹੀਂ ਮਿਲ ਸਕਦਾ। ਬਾਈ ਕਿਹੜੇ ਪਿੰਡ ਤੋਂ ਆਏ ਤੁਸੀਂ? ਫਰੀਦਕੋਟ ਏਰੀਆ ਬਾਈ, ਪਿੰਡ ਮਿਸ਼ਰੀ ਵਾਲਾ। ਹਾਂਜੀ, ਇੱਥੇ ਪਹੁੰਚੇ ਹੋ। ਇੱਥੇ ਜਿਹੜਾ ਮੋਰਚੇ ਦੇ ਵਿੱਚ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਅਸੀਂ ਬਈ ਅੱਜ ਹੀ ਆਏ ਆ। ਆਪਣੇ ਪਿੰਡੋਂ ਹਰ ਸੋਮਵਾਰ ਆਉਂਦੇ ਆ ਬੰਦੇ, 3 4 5 ਬੰਦੇ ਰੋਜ਼ ਆਉਂਦੇ। ਅਸੀਂ ਹੁਣ ਵੀ 4 ਜਣੇ ਆਏ ਆ, ਜੋ ਸਾਡੇ ਬੰਦੇ ਪੱਕੇ ਹੀ ਆਉਂਦੇ ਆ। ਪਿੰਡ ਦੇ ਵਿੱਚ ਕੀ ਚਰਚਾਵਾਂ ਨੇ ਵੀ ਬੰਦੀ ਸਿੰਘ ਜਿਹੜੇ ਉਹ ਰਿਹਾ ਹੋ ਜਾਣਗੇ ਜਾਂ ਫਿਰ ਸਮਾਂ ਲੱਗੂਗਾ? ਹਾਲੇ ਜ਼ਰੂਰ ਹੋਣਗੇ, ਸਮਾਂ ਦਾ ਕਿਹੜੀ ਭਲਾ ਸਮਾਂ ਲੱਗ ਸਕਦਾ। ਦਿੱਲੀ ਵੀ ਆਪਾਂ ਨੂੰ ਸਾਲ ਲੱਗਾ ਹੀ ਹੈ ਕਿ ਨਹੀਂ, ਇੱਥੇ ਵੀ ਲੱਗ ਜੂ ਟਾਈਮ, ਫਿਰ ਕਿੱਡੀ ਗੱਲ। ਕੋਈ ਨਹੀਂ, ਬੈਠੇ ਆ ਘਰੇ ਹੀ ਬੈਠੇ, ਤੇ ਦਿੱਲੀ ਦੂਜੀ ਥਾਂ ਜਾ ਕੇ ਬੈਠੇ, ਇਹਦਾ ਆਪਦਾ ਘਰ ਹੈ ਕਿ ਨਹੀਂ, ਫਿਰ ਕਿੱਡੀ ਗੱਲ ਹੈ। ਮੈਂ ਇਹੋ ਹੀ ਜਜ਼ਬਾ ਗਾ ਜਿਹੜਾ ਨੌਜਵਾਨਾਂ ਦੇ ਵਿੱਚ, ਨੌਜਵਾਨਾਂ ਨੂੰ ਇੱਧਰ ਨੂੰ ਆਉਣ ਦੇ ਲਈ ਪ੍ਰੇਰਿਤ ਕਰਦਾ ਗਾ। ਤਾਂ ਅਸੀਂ ਇੱਥੇ ਗੱਲਬਾਤ, ਕਿਹੜੀ ਕਲਾਸ 'ਚ ਪੜ੍ਹਦੇ ਤੂੰ? ਆ ਜਾ ਇੱਧਰ ਤੇ ਆ ਗਿਆ, ਮੈਂ 1 ਮਿੰਟ ਗੱਲ ਕਰਦਾ ਤੇਰੇ ਨਾਲ। ਤਾਂ ਇਹ ਇੱਥੇ ਅਸੀਂ ਅੱਜ ਥੋੜੀ ਜੀ ਸੀਗੀ ਕਿ ਗੱਲਬਾਤ ਕਰੀਏ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6th ਕਲਾਸ 'ਚ। ਇੱਥੇ ਆਏ ਹੋ, ਘਰਦਿਆਂ ਦੇ ਨਾਲ ਆਏ ਹੋ? ਕੌਣ ਆਏ ਹੋ? ਮੇਰੀ ਦਾਦੀ ਮਾਂ ਤੇ ਨਾਨੀ ਜੀ ਨੇ। ਕਿੱਥੇ? ਇੱਥੇ ਰਹਿੰਦੇ ਹੋ? ਮੋਹਾਲੀ ਰਹਿੰਦੇ ਹੋ? ਹਾਂਜੀ, ਮੋਹਾਲੀ 'ਚ ਰਹਿੰਦੇ ਆ, 80 ਸੈਕਟਰ 'ਚ। ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਗੱਲਬਾਤ ਹੁੰਦੀ ਹੋਣੀ ਆ, ਉਹਨਾਂ ਨੂੰ ਦੱਸ ਦਿਓ ਵੀ ਮੈਂ ਮੋਰਚੇ 'ਚ ਜਾਂਦੀ ਆ? ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਕੁਝ। ਹਾਂ, ਤੁਹਾਨੂੰ ਪਤਾ? ਹਾਂਜੀ। ਫਿਰ ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ, ਕੀ ਕਹਿ ਰਹੇ ਨੇ? ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ, ਤੇ ਬਾਕੀ 1-2 ਹੋਰ ਪੁਆਇੰਟਸ ਨੇ ਜਿਹੜੇ ਮੈਨੂੰ ਪਤਾ ਨਹੀਂ ਹੈਗੇ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਤਸਵੀਰ ਹੈ ਛੋਟੇ ਬੱਚਿਆਂ ਦੀ ਤਾਂ ਸਾਂਝੀ ਕਰ ਰਹੇ ਹਾਂ, ਕਿਉਂਕਿ ਕਈ ਲੋਕ ਘਰਾਂ 'ਚ ਬੈਠੇ ਨੇ ਹਲੇ ਵੀ। ਮਾਤਾ ਜੀ ਤੋਂ ਘਰੋਂ ਤੁਰਦੇ ਹੋ ਇਹਨੂੰ ਨਾਲ ਲੈ ਕੇ ਕੁਝ ਬੋਲਦੇ ਨੇ ਇਹ? ਹਾਂਜੀ, ਜਦੋਂ ਘਰੋਂ ਤੁਰਦੇ ਹੋ ਇਹਨੂੰ ਨਾਲ ਲੈ ਕੇ ਕੁਝ ਬੋਲਦੇ ਆ? ਹਾਂਜੀ, ਇਹਨੂੰ ਬਹੁਤ ਸ਼ੌਂਕ ਰਹਿੰਦਾ ਹੈ। ਟਿਊਸ਼ਨ ਤੇ ਵੀ ਜਾਂਦੀ ਹੈ, ਤਾਂ ਵੀ ਟੀਚਰਸ ਨੂੰ ਕਹਿੰਦੀ ਹੈ, ਉਹ RSS ਦੇ ਹੈਗੀ ਆ ਟੀਚਰ ਇਹਦੀ, ਉਹ ਤਾਂ ਵੀ ਕਹਿੰਦੀ ਹੈ ਕਿ ਸਾਡੇ ਸਿੰਘਾਂ ਦੇ ਨਾਲ ਵਿਤਕਰਾ ਕਿਉਂ ਹੋ ਰਿਹਾ ਹੈ। ਸਾਡੀ ਜਿਹੜੀ ਸ਼ਾਂਤੀਪੂਰਵਕ ਬੈਠੇ ਹੋਏ ਸੀਗੇ, ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜਿਹੜਾ ਇਨਸਾਫ ਲੈਣ ਲਈ, ਤੇ ਉੱਥੇ ਸਿੰਘਾਂ ਨੂੰ ਸ਼ਹੀਦ ਕਰਤਾ। ਇੰਨੇ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋ ਗਏ ਆ। ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਿਹੜੇ SCPC ਨੇ ਕੀਤੇ ਆ, ਉਹਦਾ ਵੀ ਸਬੂਤ ਬਹੁਤ ਹੈ। ਮਤਲਬ ਹੁਣ ਵੀ ਇਸੇ ਕਰਕੇ ਇਹ ਬਿਮਾਰ ਸੀਗੀ, ਇਹਦੇ ਭਰਾ ਕੱਲ ਹਸਪੀਟਲ ਤੋਂ ਆਇਆ, ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ, ਮੈਂ ਜਾਣਾ। ਤਕਰੀਬਨ ਰੋਜ਼ ਹੀ ਆ ਰਹੀ ਹੈ। ਰੋਜ਼ ਹੀ ਆਉਣੇ ਇੱਥੇ? ਟੀਚਰਾਂ ਨਾਲ ਗੱਲਬਾਤ ਹੁੰਦੀ ਹੈ? ਹਾਂਜੀ, ਰੋਜ਼ ਹੀ ਬਲਕਿ ਗੱਲਬਾਤ। ਟੀਚਰ ਕੀ ਕਹਿੰਦੇ ਨੇ? ਉਹ ਹੀ ਬਲਕਿ ਉਹਨਾਂ ਨੂੰ ਵੀ ਹੁੰਦਾ ਥੋੜ੍ਹਾ ਬਹੁਤਾ ਕਿ ਗੱਲ ਕਰਨ ਦਾ ਕਿਵੇਂ ਹੈ ਨਾ, ਅੰਦਰ ਦੇ ਫਿਰ ਪੁੱਛਦੇ ਨੇ ਕਿ ਇਹ ਕਿਵੇਂ ਹੋਇਆ, ਕੀ ਹੈ ਨਾ, ਕਿਉਂ ਲੱਗਿਆ ਐਵੇਂ ਮੋਰਚਾ, ਉਹਦੇ ਬਾਰੇ ਸਾਰੀ ਗੱਲਬਾਤ ਹੁੰਦੀ ਹੈ। ਫਿਰ ਤੂੰ ਦੱਸ ਦਿੰਦੀ ਹੈ? ਹਾਂਜੀ। ਫਿਰ ਕੁਝ ਕਹਿੰਦੇ ਨਹੀਂ ਹੈਗੇ ਵੀ ਤੁਸੀਂ ਉੱਥੇ ਜਾਂਦੇ ਹੋ ਜਾਂ ਉੱਥੇ ਬੈਠਦੇ ਹੋ ਜਾ ਕੇ? ਨਹੀਂ, ਉਹ ਕਹਿੰਦੇ ਨੇ ਤੁਸੀਂ ਜਾਂਦੇ ਹੋ ਜਾਂ ਨਹੀਂ, ਕਿੰਨੇ ਕੁ ਵਾਰੀ ਜਾਂਦੇ ਹੋ ਹੈ ਨਾ। ਫਿਰ 1-2 ਵਾਰੀ ਉਹ ਆਏ ਵੀ ਸੀਗੇ।
ਤਾਂ ਇਹ ਜਜ਼ਬੇ ਨੇ, ਇਹ ਪੰਜਾਬ ਦੇ ਬੱਚੇ ਨੇ, ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਇਧਰਲੇ ਪਾਸੇ ਅਸੀਂ ਗੱਲਬਾਤ ਕਰਾਂਗੇ। ਬਾਈ ਕਿਹੜਾ ਪਿੰਡ ਆ ਤੁਹਾਡਾ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਹਾਂ ਜੀ। ਤਹਿਸੀਲ ਮੇਰਾ ਡੇਰਾ ਬਾਬਾ, ਪਿੰਡ ਮੇਰਾ ਧਿਆਨਪੁਰ ਲਾਗੇ ਬਸੰਤਕੋਟ ਹੈ ਜੀ। ਕਿੰਨੇ ਕੁ ਦਿਨ ਹੋ ਗਏ ਇੱਥੇ ਆਏ ਨੂੰ? ਮੈਨੂੰ ਐਕਚੁਅਲੀ ਜੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ। ਤੇ ਇੱਥੇ ਧਰਨੇ ਕਰ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਇੱਥੇ ਇੱਕ ਗੱਲ ਹੈਗੀ ਹੈ, ਜਿਹੜੇ ਕਿ ਜੋਬਾਂ ਵਾਲੇ ਜ਼ਿਆਦਾ ਆਉਂਦੇ ਨੇ ਹਨਾ, ਜਿਹੜੇ ਜੋਬਾਂ ਤੇ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਹਾਂਜੀ ਹਾਂਜੀ ਸਰ, ਉਹ ਤਾਂ ਫਿਰ ਹੈ ਹੀ ਨਾ, ਛੁੱਟੀ ਹੋ ਜੇ ਫਿਰ ਇੱਥੇ ਆ ਜੀਦਾ ਏ ਤੇ ਇੱਥੇ ਗੁਰੂ ਦੇ ਦਰਸ਼ਨ ਕਰਦੇ, ਸੰਗਤ ਦੇ ਦਰਸ਼ਨ ਕਰਦੇ ਤੇ ਜੀ। ਤੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰੀਦੀ ਆ ਤੇ ਜਿਹੜੇ ਬੰਦੀ ਸਿੰਘ ਆ, ਵਾਹਿਗੁਰੂ ਇਹਨਾਂ ਨੂੰ ਰਿਹਾਈ ਦਿਓ ਜੀ। ਹਾਂਜੀ ਹਾਂਜੀ, ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ। ਸਰਦਾਰਾਂ ਨਾਲ ਹੀ ਜ਼ਿਆਦਾ ਧੱਕਾ ਹੁੰਦਾ ਜੀ, ਜ਼ਿਆਦਾ ਤੱਕ ਤਾਂ ਸਰਦਾਰ ਹੀ ਜਿੱਥੇ ਜਾਂਦੇ ਆ ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਰਦਾਰਾਂ ਨਾਲ ਹੀ ਧੱਕੇ ਹੁੰਦੇ ਆ, ਜਿਹੜੇ ਇਨਸਾਫ ਮੰਗਦੇ ਜੀ ਉਹਨਾਂ ਨਾਲ ਧੱਕਾ ਹੁੰਦਾ ਜੀ। ਦੀਪ ਸਿੱਧੂ ਹੀ ਹੋਰ ਕਬੱਡੀ 'ਚ ਪਹਿਲਵਾਨ, ਉਹਨਾਂ ਨਾਲ ਵੀ ਧੱਕਾ ਹੋਇਆ ਜੀ, ਉਹਨਾਂ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ, ਕੋਈ ਪਤਾ ਹੋਣਾ ਚਾਹੀਦਾ ਜੀ, ਸਰਕਾਰਾਂ ਕਿਉਂ ਧੱਕਾ ਕਰਦੀਆਂ ਜੀ। ਬਿਲਕੁਲ, ਇਹ ਜਿਹੜਾ ਅੰਦਰ ਜਜ਼ਬਾ ਗਾ, ਜਨੂਨ ਆ, ਉਹੀ ਕਹਿ ਰਿਹਾ। ਬਾਬਾ ਕਿਹੜੇ ਪਿੰਡ ਤੋਂ ਆਏ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਪਟਿਆਲੇ ਤੋਂ ਆਏ ਹੋ? ਪਟਿਆਲੇ। ਇੱਥੇ ਰਹੋਗੇ ਜਾਂ ਫਿਰ ਵਾਪਸ ਹੀ ਆ? ਨਹੀਂ, ਇੱਥੇ ਮੋਰਚੇ 'ਚ ਹਾਜ਼ਰੀ ਭਰਨ ਆਏ ਜੀ ਮਹਾਰਾਜ ਦੇ ਕਿੰਨੇ ਚਰਨਾਂ। ਦਿਨਾਂ ਦੇ ਲਈ ਆਏ ਹੋ ਇੱਥੇ? ਕੰਮਾਂ ਧੰਦਾਂ 'ਚੋਂ ਵੇਲ ਨਹੀਂ ਮਿਲਦੀ? ਨਹੀਂ, ਵੈਸੇ ਮੈਂ ਅੱਜ ਇੱਧਰ ਪਿੰਡ ਵੀ ਆਇਆ ਸੀਗਾ, ਫਿਰ ਮੈਂ ਕਿਹਾ ਮੋਰਚੇ ਤੇ ਜ਼ਰੂਰ ਜਾਣਾ। ਪਿਛਲੀ ਵਾਰੀ ਮੈਂ ਆਇਆ ਸੀਗਾ, ਹਾਜ਼ਰੀ ਲਾ ਕੇ ਗਿਆ ਸੀਗਾ, ਰਾਤ ਨੂੰ ਵੀ ਆਇਆ ਸੀ। ਹਾਂਜੀ, ਤਾਂ ਇਹ ਹਾਜ਼ਰੀਆਂ ਨੇ ਜਿਹੜੀਆਂ ਇਹ ਹਰ ਕੋਈ ਲਾਉਣੀ ਚਾਹੁੰਦਾ ਇੱਥੇ ਮੋਰਚੇ ਦੇ ਵਿੱਚ। ਨੌਜਵਾਨ ਖੜੇ ਨੇ, ਅੱਗੇ ਚੱਲਦੇ ਹਾਂ ਅਸੀਂ ਅੱਜ ਗੱਲਬਾਤ ਇੱਥੇ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ, ਕਿਹੜੇ ਪਿੰਡ ਤੋਂ ਆਏ ਹੋ? ਭਾਈ ਜੀ ਗੁਰੂ ਹਰਸਾ ਤੋਂ ਜੀ। ਕਿਹੜੇ ਇੱਥੇ ਕਿੰਨਾ ਕੁ ਸਮਾਂ ਹੋਇਆ? ਪਹਿਲਾਂ ਖਾ ਲਓ, ਤੁਸੀਂ ਖਾ ਲਓ ਪਹਿਲਾਂ। ਤਾਂ ਇਧਰਲੇ ਪਾਸੇ ਨੌਜਵਾਨ ਨੇ ਜਿਹੜੇ ਗੁਰੂ ਹਰਸਹਾਏ ਤੋਂ ਆਏ ਨੇ। ਤੁਸੀਂ ਕਿਹੜੇ ਪਿੰਡ ਤੋਂ ਆਏ ਬਾਬੇ? ਨਹੀਂ, ਪਿੰਡ ਕਿਹੜਾ ਹੈ? ਪਿੰਡ ਪੁੱਛ ਰਿਹਾ ਤੁਹਾਡਾ, ਪਿੰਡ ਕਿਹੜਾ? ਸੁਗੜ ਹੈ। ਅੱਛਾ, ਇੱਥੇ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ, ਜਾਂ ਰੋਜ਼ ਆਉਣੇ ਹੋ, ਡੇਲੀ ਆਉਣੇ ਹੋ? ਅੱਜ ਆਏ। ਅੱਜ ਜੀ। ਤਾਂ ਹਾਂਜੀ ਹਾਂਜੀ ਬਾਈ, ਹੋ ਗਏ ਫਰੈਸ਼? ਖਾ ਲਿਆ? ਮੈਨੂੰ ਅੱਛਾ, ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਭਾਈ ਜੀ ਡਿਸਟ੍ਰਿਕਟ ਫਿਰੋਜ਼ਪੁਰ, ਬਲਾਕ ਗੁਰੂ ਹਰਸਾਏ। ਪਿੰਡ ਸਾਡਾ ਹੈ ਮੁਕਤਸਰ ਰੋਡ ਤੇ ਡੇਰਿਆਂ ਵਾਲੀ ਬਸਤੀ ਜੀ। ਹਾਂ, ਡੇਰਿਆਂ ਵਾਲੀ ਬਸਤੀ। ਹਾਂਜੀ ਸਰ। ਇੱਥੇ ਪਹੁੰਚੇ ਹੋ, ਕਿੰਨੇ ਕੁ ਦਿਨਾਂ ਤੋਂ ਇੱਥੇ ਰਹਿ ਰਹੇ ਹੋ ਕਿ ਅੱਜ ਹੀ ਆਏ ਹੋ? ਨਹੀਂ ਜੀ, ਸਾਨੂੰ ਹਫਤਾ ਹੋ ਗਿਆ ਜੀ। ਅਸੀਂ 5 ਜਣੇ ਆਏ ਆ ਮੁੰਡੇ। ਅਸੀਂ ਇੱਥੋਂ ਜਦੋਂ 5 ਹੋਰ ਆਉਣਗੇ ਤੇ ਅਸੀਂ ਵਾਪਸ ਜਾਵਾਂਗੇ 15 ਦਿਨਾਂ ਬਾਅਦ। ਅਸੀਂ ਇਸ ਤਰੀਕੇ ਨਾਲ ਦੂਜਾ ਸਾਰਾ ਟਾਈਮ ਟੇਬਲ ਸੈੱਟ ਕੀਤਾ ਜੀ। ਕਿੰਨੀ ਕੁ ਵੋਟ ਆ ਤੁਹਾਡੇ ਪਿੰਡ ਦੀ? ਕਿੰਨੇ ਕੁ ਲੋਕ ਨੇ ਜਿਹੜੇ ਪਿੰਡ ਦੇ ਵਿੱਚ? ਕਿੱਡਾ ਕੁ ਵੱਡਾ ਪਿੰਡ ਆ? 190 ਵੋਟਾਂ ਹੈ ਜੀ ਸਾਡੇ। ਅਲੱਗ ਪੰਚਾਇਤ ਹੈ ਜੀ। ਮੇਰੇ ਫਾਦਰ ਸਾਹਿਬ ਉੱਥੋਂ ਦੇ ਸਰਪੰਚ ਹੈ ਜੀ। ਇਦਾਂ ਆਉਣਾ ਜਾਣਾ ਬਣਿਆ ਹੋਇਆ? ਹਾਂਜੀ ਬਿਲਕੁਲ। ਤਾਂ 5 ਬੰਦਿਆਂ ਦੀ ਜਿਹੜੀ ਡਿਊਟੀ ਲਗਾਈ ਗਈ ਆ ਇਸ ਮੋਰਚੇ ਦੇ ਵਿੱਚ। ਹਰ ਇੱਕ ਪਿੰਡ ਦੇ ਵਿੱਚੋਂ ਪਹੁੰਚਣ ਦੀ ਅਪੀਲ ਕੀਤੀ ਗਈ ਆ ਕਿ 5 ਬੰਦੇ ਪਹੁੰਚਣੇ ਚਾਹੀਦੇ। ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਕੁ ਤਸਵੀਰਾਂ। ਤਾਂ ਨੌਜਵਾਨ ਨੇ। ਬਈ ਜੋਬ ਤੋਂ ਆ ਰਹੇ ਹੋ ਸਿੱਧਾ ਇੱਧਰ ਨੂੰ? ਹਾਂਜੀ ਭਾਜੀ, ਜੋਬ ਤੋਂ ਆ ਰਹੇ। ਇੱਥੇ ਆਉਣੇ ਜਦੋਂ ਦਿਲ ਦੇ ਵਿੱਚ ਕੀ ਭਾਵਨਾਵਾਂ ਉੱਠਦੀਆਂ ਨੇ? ਬਾਬਾ ਜੀ ਦੇਖ ਕੇ ਬੜਾ ਸਰਕਾਰ ਨੂੰ ਅਫਸੋਸ ਜਿਹਾ ਹੁੰਦਾ ਕਿ ਆਪਣੇ ਬੰਦੇ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀਆਂ ਹੋ ਗਈਆਂ, ਰਿਹਾਈ ਨਹੀਂ ਕੀਤੇ ਅਜੇ ਤਾਈਂ। ਇੱਥੇ ਆਉਂਦੇ ਆ ਤੇ ਸਵੇਰੇ ਵੀ ਆਈਦਾ, ਸ਼ਾਮਾਂ ਨੂੰ ਵੀ ਆਈਦਾ। ਇਸ ਵੇਲੇ ਜੋਬ ਤੋਂ ਸਿੱਧਾ ਆਇਆ ਇਹਨੂੰ, ਤੇ ਸਵੇਰੇ ਜਾਣ ਤੋਂ ਪਹਿਲਾਂ ਫਿਰ ਬਾਬਾ ਜੀ ਅੱਗੇ ਮੱਥਾ ਟੇਕ ਕੇ ਜਾਣਾ ਜੀ। ਤੇ ਫਿਰ ਇਹੀ ਅਪੀਲ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਏ। ਜਿਹੜਿਆਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਦੀ ਹੈ, ਉਹਨਾਂ ਦੀ ਸਾਰਿਆਂ ਨੂੰ ਸਜ਼ਾ ਮਿਲੀ ਜਾਵੇ, ਬਸ ਇਹੀ। ਤਾਂ ਹਰ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਇਹੋ ਹੀ ਭਾਵਨਾ ਕਿ ਸਜ਼ਾਵਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਤੇ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ, ਬੰਦੀ ਸਿੰਘ ਕਰ ਦੇਣਾ ਚਾਹੀਦਾ। ਤਾਂ ਅਸੀਂ ਅੱਗੇ ਚੱਲਦੇ ਹਾਂ, ਅੱਗੇ ਚੱਲ ਕੇ, ਕਿਉਂਕਿ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਫਤਿਹ ਜੀ। ਕਿਹੜਾ ਇੱਥੋਂ ਹੀ ਲੋਕਲ ਹੀ ਹੋ ਰਹਿਣ ਵਾਲੇ? ਅਸੀਂ ਜੰਮੂ ਤੋਂ ਜੀ। ਜੰਮੂ ਤੋਂ ਜੀ ਜੀ। ਇੱਥੇ ਪਹੁੰਚੇ ਹੋ, ਕਿੰਨੇ ਕੁ ਦਿਨ ਹੋ ਗਏ ਆਏ ਨੂੰ? ਹਫਤਾ ਹੀ ਹੋ ਗਿਆ ਜੀ ਆਏ ਦਾ ਇੱਥੇ ਤਕਰੀਬਨ। ਕੀ ਭਾਵਨਾ ਲੈ ਕੇ ਆਏ ਸੀ ਜੰਮੂ ਤੋਂ ਜਦੋਂ ਇੱਧਰ ਨੂੰ ਤੁਰੇ ਸੀ? ਦਿਲ ਦੇ ਵਿੱਚ ਕੀ ਸੀਗਾ? ਗੌਰਮੈਂਟ ਦੇ ਪ੍ਰਤੀ ਬੜਾ ਰੋਸ ਸੀਗਾ। ਗੌਰਮੈਂਟ ਦੇ ਪ੍ਰਤੀ ਰੋਸ ਸੀਗਾ ਕਿ ਸਾਡੇ ਸਿੱਖਾਂ ਦੇ ਨਾਲ ਇਤਨਾ ਵਿਤਕਰਾ ਕਿਉਂ ਹੁੰਦੀ, ਕਿ ਗੌਰਮੈਂਟਾਂ ਕਿਉਂ ਕਰਦੀਆਂ ਨੇ ਸ਼ੁਰੂ ਤੋਂ ਲੈ ਕੇ ਅਜੇ ਤੱਕ। ਸਾਡੇ ਸਿੰਘ ਜਿਹੜੇ ਅੱਜ ਤੋਂ 26 27 28 ਸਾਲ ਦੇ ਜਿਹੜੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ ਕਿ ਕਿਸੇ ਨੂੰ ਅਗਰ ਸਜ਼ਾ ਹੋ ਗਈ ਤੇ ਉਹਦੀ ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ। ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ।
ਜਦ ਕਿ ਬਾਕੀ ਸਾਰੇ ਤੁਹਾਡੇ ਸਾਹਮਣੇ ਹੈਗੀ ਸਾਰੀਆਂ ਐਗਜ਼ਾਮਪਲਾਂ ਨੇ ਕਿ ਜਿਹੜੇ ਹਵਾਰਾ ਸਾਹਿਬ ਨੇ ਜਿਹਦਾ ਟਰਾਇਲ ਹੀ ਕੋਈ ਨਹੀਂ ਹੈ 26-27 ਸਾਲ ਤੋਂ ਲੈ ਕੇ ਤੁਹਾਨੂੰ ਅੰਦਰ ਬਿਠਾਉਣ ਦਾ, ਇਹ ਕਿੱਥੇ ਦਾ ਕਾਨੂੰਨ ਦਾ ਕਿੱਥੇ ਦਾ ਇਨਸਾਫ ਹੈਗਾ। ਤੇ ਗੌਰਮੈਂਟ ਨੇ ਸਾਡੇ ਨਾਲ ਵਿਤਕਰਾ ਸ਼ੁਰੂ ਤੋਂ ਕਰੇ ਸਮਝੀਆਂ ਨਹੀਂ ਨੇ। ਤੇ ਬਾਕੀ ਤੁਸੀਂ ਦੇਖ ਲਓ ਸੱਜੇ ਖੱਬੇ, ਤੁਸੀਂ ਦੇਖ ਲਓ ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਉਹਨੂੰ 3-4 ਵਾਰ ਅੱਜ ਤੱਕ ਗੌਰਮੈਂਟ ਨੇ ਪੈਰੋਲ ਦੇ ਦਿੱਤੀ ਹੈ। ਉਹ ਤੇ ਇੱਕ ਤੇ ਕਨਵਿਕਟਡ ਬੰਦਾ ਹੈਗਾ ਜਿਹੜਾ ਜਿਹਨੂੰ ਕਿ ਸਜ਼ਾ ਗੌਰਮੈਂਟ ਦਿੱਤੀ ਦੀ ਹੈ, ਉਸ ਨੂੰ ਇਹ ਲਿਆ ਕੇ ਬਾਹਰ ਬਿਠਾ ਦਿੰਦੇ ਨੇ ਆਪਣੇ ਮਕਸਦ ਵਾਸਤੇ। ਜਦ ਕਿ ਸਾਡੇ ਸਿੰਘ ਜਿਹੜੇ ਉਹ 30 ਸਾਲ ਦੇ 32 ਸਾਲ ਦੇ 27 ਸਾਲ ਦੇ ਅੰਦਰ ਬੈਠਦੇ, ਉਹਨਾਂ ਨੇ ਕਿਹੜਾ ਮਤਲਬ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਹੈਗਾ। ਜੇ ਉਹਨਾਂ ਦੀਆਂ ਸਜ਼ਾਵਾਂ ਹੁੰਦੀਆਂ ਵੀ ਹਵਾਰਾ ਸਾਹਿਬ ਜੇ ਅਗਰ ਸਜ਼ਾ ਉਹਨਾਂ ਦਾ ਸਜ਼ਾ ਦਿੰਦੇ ਹੋ ਦਿਓ ਉਹਨਾਂ ਦੀ ਸਜ਼ਾ 10 ਸਾਲ ਦੀ 12 ਸਾਲ ਦੀ ਹੋਣੀ ਸੀ, ਉਹ ਅੱਜ ਤੱਕ ਬਾਹਰ ਵੀ ਆ ਜਾਂਦੇ ਸਗੋਂ ਸਜ਼ਾ ਦਿੰਦੇ। ਲੇਕਿਨ 26 27 ਸਾਲ ਅੰਦਰ ਰੱਖ ਕੇ ਉਹਨਾਂ ਦਾ ਕੀ ਮਕਸਦ ਕਰਿਆ ਕਰਦੇ ਨੇ? ਕਿਉਂਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੈ, ਸਾਡੇ ਸਿੱਖਾਂ ਦੇ ਨਾਲ ਸ਼ੁਰੂ ਤੋਂ ਕਰਦੇ ਆਏ ਨੇ ਔਰ ਅੱਜ ਵੀ ਕਰਦੇ ਆਏ ਨੇ, ਤੇ ਪਤਾ ਨਹੀਂ ਪਰਮਾਤਮਾ ਹੀ ਜਾਣਦਾ ਕਦੋਂ ਖਤਮ ਹੋਏਗਾ ਸਾਡਾ ਸਿਸਟਮ ਕਰਕੇ। ਤੇ ਅਸੀਂ ਇਹ ਸਾਡੀ ਮੰਗ ਹੈ ਤੇ ਸਾਡੀ ਲੜਾਈ ਹੈ। ਮੰਗ ਕੀ ਹੈ? ਸਾਡੀ ਲੜਾਈ ਹੈ, ਸ਼ੁਰੂ ਤੋਂ ਅਸੀਂ ਲੜਦੇ ਆਏ ਆਪਣੇ ਹੱਕਾਂ ਵਾਸਤੇ ਔਰ ਅੱਜ ਵੀ ਅਸੀਂ ਲੜ ਰਹੇ ਹਾਂ। ਤੇ ਗੌਰਮੈਂਟ ਨੂੰ ਕਹਿੰਦਾ ਕਿ ਸਾਡੇ ਬੰਦਿਆਂ ਨੂੰ ਜਲਦੀ ਤੋਂ ਜਲਦੀ ਹਰਿਆ ਕੀਤਾ ਜਾਏ, ਜਲਦੀ ਤੋਂ ਜਲਦੀ ਉਹਨਾਂ ਨੂੰ ਛੱਡਿਆ। ਐਜੀਟੇਸ਼ਨ ਜਿਹੜੀ ਹੈ ਇਹ ਸਿੱਖਾਂ ਦੀ ਪਹਿਲਾਂ ਵੀ ਚਲਦੀ ਆਏ ਨੇ, ਸ਼ੁਰੂ ਤੋਂ ਚਲਦੀਆਂ ਆਏ ਨੇ। ਪਿੱਛੇ ਵੀ ਤੁਸੀਂ ਦੇਖ ਲਿਆ ਕਿਸਾਨੀ ਮੋਰਚਾ ਜਿਹੜਾ ਲੱਗਾ ਸੀਗਾ, ਉਹ ਵੀ ਅਲਟੀਮੇਟਲੀ ਪੰਥ ਨੇ ਜਿੱਤਣਾ ਹੀ ਹੈ, ਸਿੱਖਾਂ ਨੇ ਜਿੱਤਣਾ ਹੀ ਜਿੱਤਣਾ, ਰਾਹ ਕੋਈ ਨਹੀਂ ਸਕਦਾ। ਤੇ ਹੁਣ ਵੀ ਅਗਰ ਜਲਦੀ ਕਰ ਦੇਣਗੇ ਤਾਂ ਚੰਗਾ ਹੋਏਗਾ, ਨਹੀਂ ਕਰਨਗੇ ਤੇ ਇਹ ਜਦੋਂ ਜਦ ਤੇ ਚਲਦੀ ਰਹਿਣੀ ਹੈ, ਜਦ ਤੱਕ ਸਿੰਘ ਸਾਡੇ ਬਾਹਰ ਨਹੀਂ ਆਉਂਦੇ ਨੇ ਕਰਕੇ। ਜੀ ਤਾਂ ਅਸੀਂ ਅੱਗੇ ਚੱਲਦੇ ਹਾਂ। ਤਾਂ ਇਹ ਕੱਲੇ ਨੌਜਵਾਨ ਦੇ ਨਾਲ ਜਾਂ ਕੱਲੇ ਇੱਥੋਂ ਦੇ ਸਿੰਘ ਦੇ ਨਾਲ ਗੱਲ ਕਰਨੀ ਚਾਹਾਂਗੇ। ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਬਾਈ? ਕਿਹੜਾ ਪਿੰਡ ਆ ਤੁਹਾਡਾ, ਕਿਹੜਾ ਏਰੀਆ? ਤਰਨਤਾਰਨ ਜੀ। ਤਰਨਤਾਰਨ ਏਰੀਆ ਮਾਝੇ ਏਰੀਆ ਦੀ ਅਸੀਂ ਥੋੜੀ ਜਿਹੀ ਅੱਗੇ ਵੀ ਗੱਲ ਕਰਦੇ ਹੁੰਦੇ ਆ। ਮਾਝਾ ਏਰੀਆ ਉਹ ਹੈਗਾ ਜਿਹੜਾ ਕਿ ਬਾਰ-ਬਾਰ ਉੱਜੜਦਾ ਰਿਹਾ ਤੇ ਬਾਰ-ਬਾਰ ਵੱਸਦਾ ਰਿਹਾ। ਬਈ ਇੱਥੇ ਪਹੁੰਚੋ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਹੋ ਗਿਆ ਜੀ 7-8 ਦਿਨ ਹੋ ਗਏ। ਘਰੋਂ ਮਾਤਾਵਾਂ ਕੀ ਕਹਿੰਦੀਆਂ ਨੇ ਜਦੋਂ ਇੱਧਰ ਨੂੰ ਰਵਾਨਾ ਹੋਏ ਸੀ? ਮਾਤਾਵਾਂ ਦੇ ਦਿਲਾਂ ਦੇ ਵਿੱਚ ਕੀ ਸੀਗਾ ਜਾਂ ਘਰਦਿਆਂ ਦੇ ਦਿਲ ਦੇ ਵਿੱਚ ਕੀ ਸੀਗਾ? ਕੋਈ ਨਹੀਂ ਜੀ, ਘਰਦਿਆਂ ਦੇ ਚੜ੍ਹਦੀ ਕਲਾ ਜਾਣਾ ਤੇ ਫਤਿਹ ਕਰਕੇ ਆਉਣਾ। ਕੁਛ ਬੋਲੇ ਤਾਂ ਨਹੀਂ ਕਦੇ? ਇਹ ਹੁੰਦਾਗਾ ਵੀ ਉੱਥੇ ਮੋਰਚਿਆਂ ਦੇ ਵਿੱਚ ਗਏ ਹੋ, ਦਿੱਲੀ ਵਾਲੇ ਪਰਚੇ ਬੜੇ ਨੌਜਵਾਨਾਂ ਤੇ ਪਏ ਨੇ। ਤੁਹਾਡੇ ਬਾਂ ਪਿੰਡ ਦਾ ਸੀ ਜਿਹੜਾ ਉਹ ਜਗਰਾਜ ਸਿੰਘ, ਉਸ ਦੇ ਉੱਪਰ ਹਲੇ ਤੱਕ ਪਰਚਾ ਪਿਆ ਹੋਇਆ? ਨਹੀਂ ਕੋਈ ਚੜ੍ਹਦੀ ਕਲਾ ਵਾਲੀ ਗੱਲ ਹੈ। ਚੜ੍ਹਦੀ ਕਲਾ ਚੜ੍ਹਦੀ ਕਲਾ ਬਿਲਕੁਲ। ਤਾਂ ਇਹ ਨੌਜਵਾਨ ਨੇ, ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਅਸੀਂ ਤੁਹਾਨੂੰ ਮੋਰਚੇ ਦੀ ਤਸਵੀਰ ਦਿਖਾ ਦਿੰਦੇ ਹਾਂ। ਜਦੋਂ ਅਸੀਂ ਸਵੇਰੇ ਇੱਥੇ ਆਏ ਸੀ ਤਾਂ ਸਵੇਰੇ ਸਾਡੇ ਨਾਲ ਗੱਲ ਹੋ ਰਹੀ ਸੀ ਕਿ ਮੋਰਚੇ ਦੀਆਂ ਤਸਵੀਰਾਂ ਦਿਖਾਈਆਂ ਜਾਣ। ਮੋਰਚੇ ਦੀਆਂ ਤਸਵੀਰਾਂ ਕੀ ਨੇ? ਮੋਰਚੇ ਦੀਆਂ ਤਸਵੀਰਾਂ ਇਹ ਨੇ ਕਿ ਇੱਥੇ ਲੰਗਰ ਜਿਹੜਾ ਕਿ ਚੱਲਦਾ ਗਾ, 24 ਘੰਟੇ ਇੱਥੇ ਲੰਗਰ ਆ ਜਿਹੜਾ ਉਹ ਚੱਲਦਾ ਗਾ। ਇੱਧਰਲੇ ਪਾਸੇ ਕੁਲਦੀਪ ਇਹ ਤਸਵੀਰ ਦਿਖਾ ਦਿੱਤੀ ਆ, ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਲੰਗਰ ਛਕਦੀ ਆ। 24 ਘੰਟੇ ਇਹ ਲੰਗਰ ਇੱਥੇ ਚੱਲਦਾ ਗਾ। ਇਹ ਜਿਹੜਾ ਲੰਗਰ ਆ, ਇਹ ਲੰਗਰ ਕੱਲਾ ਸਿੱਖਾਂ ਵਾਸਤੇ ਨਹੀਂ ਹੈਗਾ, ਇਹ ਲੰਗਰ ਹਰ ਇੱਕ ਉਸ ਨੌਜਵਾਨ ਵਾਸਤੇ ਜਾਂ ਉਹਨਾਂ ਵਾਸਤੇ ਜਿਹੜਾ ਇਸ ਲੰਗਰ ਦੇ ਵਿੱਚ ਆ ਕੇ ਸ਼ਿਰਕਤ ਕਰਦਾ ਜਾਂ ਇਸ ਲੰਗਰ ਦੇ ਵਿੱਚ ਆ ਕੇ ਲੰਗਰ ਛਕਣਾ ਚਾਹੁੰਦਾ ਗਾ। ਤਾਂ ਇਹ ਤਸਵੀਰ ਆ ਲੰਗਰ ਦੀ। ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ 40 ਦਿਨਾਂ ਤੋਂ ਇਹ ਜਿਹੜਾ ਕਿ ਲੰਗਰ ਆ ਉਹ ਚੱਲ ਰਿਹਾ ਹੈਗਾ ਇੱਥੇ। ਬਾਬੇ ਥੋੜੀ ਜਿਹੀ ਗੱਲ ਕਰ ਲਈਏ। ਲੱਡੂ ਵੰਡੇ ਜਾ ਰਹੇ ਆ? ਹਾਂਜੀ। ਇਹ ਆਏ ਸੀ ਕਿਸੇ ਪਾਸੋਂ ਜਾਂ ਮਤਲਬ ਡੇਲੀ ਆਉਂਦੇ ਆ ਕੋਈ ਨਾ ਕੋਈ ਦੇ? ਡੇਲੀ ਆਉਂਦੇ ਜੀ, ਬਾਬਾ ਜੀ ਨੇ ਕਰਾ ਲਓ। ਕੌਣ ਦੇ ਕੇ ਜਾਂਦਾ ਬਾਬੇ ਇੱਥੇ? ਜਿਹੜੇ ਚੜਾਵਾ ਚੜਦਾ ਜੀ ਉਹ ਆਪਣੇ ਉਰੇ ਫੜਾ ਜਾਂਦੇ ਨੇ, ਅਸੀਂ ਅੱਗੇ ਵੰਡ ਦਿੰਦੇ ਆ ਜੀ। ਬਾਬਾ ਜੀ ਡੱਬੇ, ਇਹ ਡੱਬੇ ਫਿਰ ਅਸੀਂ ਉਰੇ ਆ ਕੇ ਵੰਡ ਦਿੰਦੇ ਆ ਤੇ ਸੇਵਾ ਹੋਈ ਜਾਂਦੀ ਹੈ ਇੱਥੇ। ਉਹ ਵੀ ਤਾਂ ਉੱਥੇ ਪੈਸੇ ਖਰਾਬ ਹੋ ਜਾਂਦੇ ਨੇ ਕਿਉਂਕਿ ਇੱਥੇ ਆਪਾਂ ਵੰਡ ਦਿੰਦੇ ਆ। ਇਹ ਚੜਾਵਾ ਚੜਦਾ ਕਿ ਨਾ, ਜਿਵੇਂ ਕੋਈ ਸੁੱਖ ਲੈਂਦਾ ਉਹ ਉੱਥੇ ਮੱਥਾ ਟੇਕ ਜਾਂਦੇ ਨੇ। ਉਹ ਆਪਣੇ ਕੋਲੇ ਅੱਗੇ ਪ੍ਰਸ਼ਾਦ ਦੇ ਵੀ ਆਉਂਦੇ ਨੇ ਤੇ ਦੁੱਧ ਵੀ ਆਉਂਦਾ ਉੱਥੋਂ ਗੁਰਦੁਆਰਿਓਂ। ਕਿੰਨੇ ਦੇ ਰਹੇ ਹੋ ਫਿਰ ਇੱਕ ਜਣੇ ਨੂੰ? 2 ਜਣਾ ਜੀ, ਜੋੜਾ। ਇਹ ਕੋਈ ਕਹੇ ਵੀ ਘੱਟ ਚਾਹੀਦਾ ਸਾਨੂੰ ਤਾਂ ਇੱਕ ਚਾਹੀਦਾ, ਫਿਰ ਵੀ ਜੋੜਾ ਹੀ ਜਾਂਦਾ ਜੀ। ਕਹਿ ਕੇ ਦਿੰਦੇ ਹੋ ਵੀ ਭਾਈ ਇੱਕ ਤੋਂ 2 ਘੱਟ ਨਾ, 2 ਤੋਂ ਘੱਟ ਨਹੀਂ ਦੇਣਾ ਸਹੀ ਜੋੜਾ। ਤਾਂ ਇਹ ਨੌਜਵਾਨ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕੁਲਦੀਪ, ਇਹ ਤਸਵੀਰ ਦਿਖਾ ਦੇ ਇੱਧਰ। ਇਹ ਨੌਜਵਾਨ ਨੇ ਜਿਹੜੇ ਕਿ ਇੱਥੇ ਛਕਾ ਰਹੇ ਨੇ। ਤਾਂ ਅਸੀਂ ਵੀ ਛਕਾਂਗੇ, ਅਸੀਂ ਬਾਅਦ ਚੋਂ ਆ ਕੇ ਛਕਾਂਗੇ। ਤਾਂ ਬਾਬੇ ਕਹਿੰਦੇ ਕਿ ਤੁਸੀਂ ਵੀ ਛਕੋ। ਅਸੀਂ ਇੱਧਰ ਆ ਡੱਬੇ ਦਿਖਾ ਦੇ ਕੁਲਦੀਪ। ਤੁਸੀਂ ਕਿਹੜੇ ਥਾਂ ਤੋਂ ਆਏ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਥਾਂ ਤੋਂ ਆਏ ਹੋ? ਲੋਕਲ ਜੀ, ਇੱਥੋਂ ਹੀ ਜੀ। ਹਾਂਜੀ। ਜਦੋਂ ਇੱਥੇ ਚੰਡੀਗੜ੍ਹ ਦੇ ਸੈਕਟਰਾਂ ਦੇ ਵਿੱਚ ਘੁੰਮਦੇ ਹੋ ਤਾਂ ਗੱਲਾਂ ਕੀ ਚੱਲਦੀਆਂ ਨੇ? ਕਈ ਵਾਰ ਖੜ ਜਾਂਦੇ ਹੋਵੋਗੇ। ਫਿਲਹਾਲ ਤਾਂ ਵੈਸੇ ਮੋਰਚੇ ਦੀਆਂ ਹੀ ਗੱਲਾਂ ਚੱਲਦੀਆਂ ਨੇ। ਹਾਂਜੀ।
ਲੋਕਲਾਂ ਨੇ ਕਈ ਵਾਰ ਸਵਾਲ ਵੀ ਚੁੱਕੇ ਸੀ ਕਿ ਸਾਡੇ ਇੱਥੇ ਜਵਾਕਾਂ ਦੇ ਸਕੂਲ ਨੇ, ਪੜ੍ਹਾਈਆਂ ਖਰਾਬ ਹੋ ਰਹੀਆਂ ਨੇ, ਇਹ ਕਮੈਂਟ ਆਉਂਦੇ ਨੇ। ਇਹੋ ਜਿਹਾ ਵੈਸੇ ਕਮੈਂਟਾਂ 'ਚ ਹੀ ਆਉਂਦੇ ਹੋਣੇ, ਵੈਸੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੇ ਐਦਾਂ ਦਾ ਕੁਝ ਕਿਹਾ। ਪਰੇਸ਼ਾਨੀ ਤਾਂ ਨਹੀਂ ਹੁੰਦੀ ਜਦੋਂ ਅਸੀਂ ਲੋਕਲ ਇੱਥੇ ਦੇ, ਸਾਨੂੰ ਬੜਾ ਚੰਗਾ ਲੱਗਦਾ, ਬਹੁਤ ਵਧੀਆ ਗੱਲ ਹੈਗੀ। ਐਦਾਂ ਦੇ ਇਨਸਾਫ ਹੋਣਾ ਚਾਹੀਦਾ। ਇੰਨੀ ਦੇਰ ਤੋਂ ਜਿਹੜੇ ਬੰਦੀ ਸਿੰਘ ਅੰਦਰ ਨੇ ਸਾਡੇ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਜ਼ਰੂਰੀ। ਬਹੁਤ ਚੰਗੀ ਗੱਲ ਹੈ ਜੀ, ਮੋਰਚਾ ਲੱਗਿਆ ਬਹੁਤ ਵਧੀਆ ਜੀ। ਜੇ ਅਸੀਂ ਗੱਲ ਕਰੀਏ, ਜਦੋਂ ਇੱਥੇ ਲੋਕਾਂ ਦੇ ਨਾਲ ਵਿਚਰਦੇ ਹੋ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀ ਹੁੰਦੀਆਂ ਨੇ, ਜਾਂ ਕਿਤੇ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ, ਜਾਂ ਕਿਤੇ ਆਮ ਘਰਾਂ ਦੇ ਬਾਹਰ ਖੜ ਜਾਂਦੇ ਹੋਵੋਗੇ? ਵੈਸੇ ਤਾਂ ਇਹੀ ਗੱਲਾਂ ਹੁੰਦੀਆਂ ਨੇ ਵੀ ਬਹੁਤ ਚੰਗੀ ਗੱਲ ਹੈ ਜੀ, ਵੀ ਇਨਸਾਫ ਹੋਣਾ ਚਾਹੀਦਾ। ਦੇਖੋ ਹੈ ਨਾ, ਸਿੱਖਾਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਹੈ। 84 'ਚ ਵੀ ਬਹੁਤ ਮਾੜਾ ਹੋਇਆ, ਸਾਡੇ ਨਾਲ ਬਹੁਤ ਧੱਕਾ ਕਰਿਆ ਇਹਨਾਂ ਨੇ, ਤੇ ਹੁਣ ਵੀ ਸਾਡੇ ਨਾਲ ਬਹੁਤ ਧੱਕਾ ਹੀ ਹੁੰਦਾ ਹੈਗਾ, ਜਦੋਂ ਵੀ ਹੁੰਦਾ ਹੈ ਨਾ। ਤੇ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਕਿੱਥੋਂ? ਤੁਸੀਂ ਨਾਲ ਹੀ ਹੋ ਇਹਨਾਂ ਦੇ? ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਕੁਛ ਨਹੀਂ ਜੀ, ਕਹਿੰਦੇ ਵਧੀਆ ਗੱਲ ਹੈ ਵੀ ਲੋਕਾਂ ਨੇ ਉਹ ਕਦਮ ਚੱਕਿਆ ਆਪਣੇ ਸਿੱਖਾਂ ਲਈ ਵੀ। ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਹਾਂਜੀ, ਤਾਂ ਅਸੀਂ ਇੱਥੇ ਅੱਜ ਅੱਗੇ ਚੱਲ ਕੇ ਤਸਵੀਰ ਦਿਖਾਵਾਂਗੇ। ਕੁਲਦੀਪ, ਆਪਾਂ ਅੱਗੇ ਚੱਲਦੇ ਹਾਂ ਤਾਂ ਅੱਗੇ ਜਿਹੜੇ ਜੋੜੇ ਗੰਢੇ ਜਾ ਰਹੇ ਨੇ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਹਾਂਜੀ, ਕੁਝ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਘਰੇ ਚਲੇ ਗਏ ਸੀ ਕਿ ਪ੍ਰਸ਼ਾਦਾ ਛਕਿਆ ਜੀ? ਪ੍ਰਸ਼ਾਦਾ ਛਕਿਆ। ਕੱਲ ਤੁਸੀਂ ਗਏ ਸੀ ਉੱਥੇ ਗ੍ਰਿਫਤਾਰੀ ਦੇਣ, ਫਿਰ ਕਰਿਆ ਨਹੀਂ ਗ੍ਰਿਫਤਾਰ? ਫੜਿਆ ਨਹੀਂ ਤੁਹਾਨੂੰ? ਫੜਿਆ ਨਹੀਂ ਕਿਸੇ ਨੇ? ਨਹੀਂ ਫੜਿਆ ਨਾ। ਤਾਂ ਇਹ ਤਸਵੀਰ ਆ, ਇਹ ਛੋਟਾ ਜਿਹਾ ਬੱਚਾ, ਇਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਾਫੀ ਰਿਹਾ। ਬਾਈ ਜੀ, ਕੱਲ ਗਏ ਸੀ ਗ੍ਰਿਫਤਾਰੀ ਦੇਣ, ਫਿਰ ਪੁਲਿਸ ਕੀ ਕਹਿੰਦੀ ਉੱਥੇ? ਤੁਸੀਂ ਵੀ ਗਏ ਸੀ ਨਾਲ? ਹਾਂਜੀ, ਗਏ ਸੀਗੇ ਜੀ। ਪੁਲਿਸ ਉਹੀ ਜਿੱਦਾਂ ਪਹਿਲਾਂ ਆਪਣਾ ਰਵੱਈਆ ਪੁਲਿਸ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ। ਇਹੀ ਕਹਿ ਰਹੇ ਸੀ ਵੀ ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ, ਗੱਲ ਕਰ ਰਹੇ ਹਾਂ। ਇਹਨਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਦੇਖਿਆ, ਉਦੋਂ ਤੁਸੀਂ ਕਹਿੰਦੇ ਸੀ ਸਾਨੂੰ ਮਾਣ ਆ ਕਿ ਸਾਡੇ ਜਵਾਕ ਆਏ ਨੇ ਇੱਥੇ, ਅੱਜ ਫੇਰ ਮੋਰਚੇ ਦੇ ਵਿੱਚ ਇਹ ਜਵਾਕ ਆਏ ਨੇ। ਹਾਂਜੀ ਬਾਬਾ ਜੀ, ਸਾਡਾ ਪੂਰਾ ਪਰਿਵਾਰ ਹੀ ਗਿਆ ਸੀਗਾ ਕਿਸਾਨੀ ਅੰਦੋਲਨ 'ਚ, ਤੇ ਇੱਥੇ ਹੀ ਪੂਰਾ ਪਰਿਵਾਰ ਹੀ ਆਇਆ ਜੀ। ਹਾਂਜੀ, ਬਿਲਕੁਲ। ਤਾਂ ਇਹ ਹਾਂਜੀ, ਮਤਲਬ ਮੇਰਾ ਬੇਟਾ, ਮੇਰੀ ਵਾਈਫ, ਅਸੀਂ ਬਾਏ ਰੋਡ ਬਾਈਕ ਤੇ ਆਏ ਗੁਰਦਾਸਪੁਰ ਤੋਂ ਜੀ। ਹਾਂਜੀ ਹਾਂਜੀ, ਇਸ ਤਰ੍ਹਾਂ ਦੇ ਵਿੱਚ ਉਹ ਲੰਗਰ ਦੀ ਸੇਵਾ ਕਰਦੇ ਆ ਤੇ ਮੈਂ ਜੋੜਾ ਘਰ ਦੀ ਨਾਲ ਕਰ ਲੈਣਾ ਜੀ, ਤੇ ਨਾਲ ਆਪਾਂ ਗ੍ਰਿਫਤਾਰੀ ਦੇਣ ਵੀ ਗਏ ਸੀਗੇ ਫਸਟ ਡੇ ਨਾਲ। ਬਿਲਕੁਲ। ਹਾਂਜੀ ਹਾਂਜੀ, ਇਹ ਉਹ ਲੋਕ ਨੇ ਜਿਹੜੇ ਕਦੇ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ, ਕਦੇ ਜੇਲ੍ਹਾਂ ਤੋਂ ਨਹੀਂ ਡਰਦੇ, ਆਪਣੇ ਬੱਚਿਆਂ ਨੂੰ ਨਾਲ ਇਸ ਮੋਰਚੇ ਦੇ ਵਿੱਚ ਵੀ ਲਿਆਉਂਦੇ ਰਹੇ ਨੇ ਤੇ ਦਿੱਲੀ ਵੀ ਲਿਆਉਂਦੇ ਰਹੇ ਨੇ। ਤਾਂ ਅਸੀਂ ਅੱਗੇ ਚੱਲ ਕੇ ਤਸਵੀਰ ਦਿਖਾਉਂਦੇ ਹਾਂ, ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਤਾਂ ਅਸੀਂ ਤੁਹਾਨੂੰ ਇੱਥੋਂ ਦੀ ਇੱਕ ਤਸਵੀਰ ਹੋਰ ਸਾਂਝੀ ਕਰਦੇ ਹਾਂ, ਮੋਰਚੇ ਦੀ ਤਸਵੀਰਾਂ ਅੱਜ ਦਿਖਾਵਾਂਗੇ। ਤਾਂ ਇਹ ਤਸਵੀਰ ਆ, ਇੱਥੇ ਜੁੱਤੀਆਂ ਗੰਢੀਆਂ ਜਾਂਦੀਆਂ ਨੇ, ਇੱਥੇ ਕੱਪੜੇ ਸਿਉਂਤੇ ਜਾਂਦੇ ਨੇ, ਇੱਥੇ ਜੇਕਰ ਕਿਸੇ ਦੀ ਕੋਈ ਜੁੱਤੀ ਟੁੱਟ ਜਾਂਦੀ ਹੈ ਜਾਂ ਕਿਸੇ ਦਾ ਕੋਈ ਕੱਪੜਾ ਪਾੜ ਜਾਂਦਾ ਤਾਂ ਉਹਨਾਂ ਨੂੰ ਸੀਣਾ ਮਾਰੀਆਂ ਜਾਂਦੀਆਂ ਨੇ। ਤਾਂ ਟੁੱਟੇ ਜੋੜੇ ਗੰਢਣ ਤੇ ਪਾਲਸ ਕਰਨ ਅਤੇ ਬੈਗਾਂ, ਪੈਂਟਾਂ ਅਤੇ ਪਜਾਮਿਆਂ ਦੀਆਂ ਜਿੱਪਾਂ ਲਾਉਣ ਦੀ ਸੇਵਾ ਕੀਤੀ ਜਾਂਦੀ ਹੈ। ਤਾਂ ਇਹ ਪਹਿਲੇ ਦਿਨ ਤੋਂ ਇੱਥੇ ਸਿੰਘ ਬੈਠੇ ਹੋਏ ਨੇ। ਬਈ ਇੱਥੇ ਤੁਸੀਂ ਦੇਖਦੇ ਹੋਵੋਗੇ ਸਿੰਘਾਂ ਨੂੰ ਬੈਠਦੇ ਨੇ ਇੱਥੇ ਬੈਠਦੇ ਨੇ ਨੌਜਵਾਨ ਜਿਹੜੇ ਕਿ ਹਾਂਜੀ ਹਾਂਜੀ, ਵਾਹਿਗੁਰੂ ਜੀ ਬੈਠਦੇ ਜੀ, ਸੇਵਾ ਕਰਦੇ ਹੋਏ ਸ਼ੁਰੂ ਤੋਂ ਹੀ ਬੈਠਦੇ ਨੇ। ਹਾਂਜੀ ਹਾਂਜੀ, ਵਾਹਿਗੁਰੂ ਜੀ। ਤਾਂ ਅਸੀਂ ਉਹਨਾਂ ਦੇ ਨਾਲ ਗੱਲ ਕਰਨੀ ਚਾਹੀ ਸੀ, ਉਹਨਾਂ ਨੇ ਉਦੋਂ ਜਵਾਬ ਦਿੱਤਾ ਸੀ, ਕਹਿੰਦੇ ਅਸੀਂ ਗੱਲ ਨਹੀਂ ਕਰਨੀ। ਕਿੰਨੇ ਕੁ ਦਿਨ ਹੋ ਗਏ ਬਾਬਾ ਇੱਥੇ ਦਸਤਖਤ ਕਰਦਿਆਂ ਨੂੰ? ਕਿੰਨੀਆਂ ਕੁ ਜਿਹੜੀਆਂ ਕਿ ਕਾਪੀਆਂ ਨੇ ਉਹ ਭਰ ਚੁੱਕੀਆਂ ਨੇ ਦਸਤਖਤ ਕਰਾ ਕੇ? 5 ਲੀਟਰ ਭਰ ਚੁੱਕੇ ਹੁੰਦੇ, 5 ਲੀਟਰ ਭਰ ਚੁੱਕੇ। ਬਹੁਤ ਚੜ੍ਹਦੀ ਕਲਾ ਨਾਲ ਸੰਗਤ ਆਉਂਦੀ ਹੈ। ਸਾਰੇ ਹਜੇ ਦੇ ਵਿੱਚੋਂ ਪੂਰੇ ਸਾਈਨ ਨਹੀਂ ਕਰਕੇ ਜਾਂਦੇ, ਸਾਰਿਆਂ ਨੂੰ ਬੇਨਤੀ ਕਰਦੇ ਸਾਈਨ ਕਰਕੇ ਜਾਓ, ਪਰ ਬਹੁਤ ਚੜ੍ਹਦੀ ਕਿਰਪਾ ਮਹਾਰਾਜ ਦੀ। ਸੰਗਤ ਜਦੋਂ ਇੱਥੇ ਆਉਂਦੀ ਆ ਉਸ ਦੇ ਨਾਲ ਗੱਲ ਕੀ ਕਰਦੇ ਹੋ? ਹਾਂਜੀ, ਜਦੋਂ ਸੰਗਤ ਆਉਂਦੀ ਆ ਉਸ ਦੇ ਨਾਲ ਗੱਲ ਕੀ ਕਰਦੇ ਹੋ? ਬਿਲਕੁਲ। ਜਦੋਂ ਸੰਗਤ ਨੂੰ ਦੱਸਦੇ ਹੋ ਵੀ ਇਹ ਕਾਹਦੇ ਵਾਸਤੇ ਕਰ ਰਹੇ ਆ ਦਸਤਖਤ, ਤਾਂ ਫਿਰ ਸੰਗਤ ਪੁੱਛਦੀ ਹੋਣੀ ਆ, ਤੁਸੀਂ ਦੱਸਦੇ ਹੋਣੇ? ਹਾਂਜੀ ਹਾਂਜੀ, ਉਹਨਾਂ ਨੂੰ ਤੇ ਵੇਰਵਾ ਪਾਈਦਾ ਵੀ ਇਹ ਮਤਲਬ ਤੁਹਾਡੀ ਸੰਗਤ ਦਾ ਮਤਲਬ ਵੇਰਵਾ ਰੱਖਣ ਦਾ ਵੀ ਕਿੰਨੀ ਸੰਗਤ ਆਉਂਦੀ ਆ, ਕਿੰਨੇ ਇੱਥੇ ਚਰਨ ਪੈਂਦੇ, ਕਿੰਨੇ ਆਪਾਂ ਨੂੰ। ਹਾਂਜੀ, ਤੇ ਦਿਲ ਤੋਂ ਕਰ ਰਹੇ ਹੋ? ਪੂਰੇ ਭਾਵਨਾ ਨਾਲ ਕਰ ਰਹੇ ਹੋ? ਦਿਲ ਤੋਂ ਕਰ? ਹਾਂਜੀ 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 ਹਾਂਜੀ, ਬਹੁਤ ਸਾਦਾ ਹੀ ਗਾ ਜੀ। ਹਾਂਜੀ ਜੀ, ਬਿਲਕੁਲ। ਤਾਂ ਇਹਨਾਂ ਦੀ ਸਰਦਾ ਕੀ ਬਈ, ਤੁਸੀਂ ਪੂਰੇ ਦਿਲ ਤੋਂ ਕਰ ਰਹੇ ਹੋ ਇਹ? ਅਸੀਂ ਬਿਲਕੁਲ ਜੀ, ਮਹਾਰਾਜ ਦੀ ਕਿਰਪਾ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ। ਜਿੱਥੋਂ ਜਿੱਥੋਂ ਵੀ ਸੰਗਤਾਂ ਸੁਣਦੀਆਂ ਨੇ, ਤੁਹਾਡੇ ਜੋ ਟੀਵੀ ਦੇ ਮਾਧਿਅਮ ਦੇ ਰਾਹੀਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਮੋਰਚੇ ਵਿੱਚ ਹਾਜ਼ਰੀ ਲਵਾਓ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਤਾਂ ਇਧਰਲੇ ਪਾਸੇ ਤਸਵੀਰ ਆ ਬਾਬਾ, ਕਿੰਨਾ ਦਿਨ ਹੋ ਗਏ ਇੱਥੇ ਬੈਠੇ? ਸਾਨੂੰ ਜੀ 7 ਜਨਵਰੀ ਤੋਂ ਬੈਠੇ ਆ ਜੀ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਹੋਈ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ, ਸਾਰੇ ਸੰਗਤ ਆਈ ਜਾਂਦੀ ਹੈ ਸਰ। ਤਾਂ ਅਸੀਂ ਇੱਥੇ ਥੋੜੀ ਥੋੜੀ ਗੱਲ ਕਰ ਰਹੇ ਹਾਂ ਸਾਰਿਆਂ ਦੇ ਨਾਲ। ਅੱਗੇ ਚੱਲ ਕੇ ਤੁਹਾਨੂੰ ਅਸੀਂ ਮੋਰਚਾ ਦਿਖਾ ਰਹੇ ਹਾਂ। ਇਹ ਰਾਤ ਦੀਆਂ ਤਸਵੀਰਾਂ ਨੇ, ਇਹ ਮੋਰਚਾ ਗਾ। ਇੱਥੇ ਚਾਹ ਦਾ ਲੰਗਰ ਚੱਲਦਾ ਗਾ। ਕਿੰਨੀ ਕੁ ਚਾਹ ਲੱਗ ਜਾਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਬਾ ਜੀ? ਕਿੰਨੀ ਕੁ ਜਿਹੜੀ ਕਿ ਚਾਹ ਗਈ ਇੱਥੇ ਤੁਸੀਂ ਸੇਵਾ ਕਰਦੇ ਹੋ, ਕਿੰਨੀ ਕੁ ਲੱਗ ਜਾਂਦੀ ਆ ਸਵੇਰ? ਦੁੱਧ ਲੱਗ ਜਾਂਦਾ ਜੀ। ਕਿੰਨਾ ਕੁ ਹੁੰਦਾ ਗਾ ਜਿਹੜਾ ਕਿ ਇੱਥੇ ਇਕੱਠ ਹੁੰਦਾ? ਕਿੰਨੀ ਕੁ ਸੰਗਤ ਆਉਂਦੀ ਆ? ਸੰਗਤ ਅਣਗਿਣਤ ਹੁੰਦੀ ਹੈ ਜੀ। ਸੰਗਤ ਦਾ ਕੋਈ ਪਤਾ ਨਹੀਂ ਹੁੰਦਾ, ਕਦੀ ਘਾਟ ਹੋ ਜਾਂਦੀ, ਕਦੀ ਬਾਅਦ ਹੋ ਜਾਂਦੀ ਹੈ। ਤੇ 3-2.5 ਕੁਇੰਟਲ ਦੁੱਧ ਵੀ ਲੱਗ ਜਾਂਦਾ ਰੋਜ਼ਾਨੇ ਦਾ। ਇੱਕ ਬੋਰੀ ਚੀਨੀ ਦੀ ਲੱਗ ਜਾਂਦੀ ਹੈ। ਹਾਂਜੀ ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਅੱਗੇ ਚੱਲਾਂਗੇ। ਅੱਗੇ ਚੱਲ ਕੇ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ। ਤਾਂ ਇਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛਕ ਕੇ, ਜਦੋਂ ਵੀ ਅਸੀਂ ਖੜੇ ਆ ਕਾਫੀ ਟਾਈਮ ਤੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛਕ ਕੇ ਜਾਇਓ। ਬਿਲਕੁਲ ਬਾਈ ਜੀ। ਹਾਂਜੀ ਬਾਈ ਜੀ, ਜੌਬ ਕਰਦੇ ਹਾਂ ਅਸੀਂ, ਸਾਰੇ ਜਣੇ ਜੌਬ ਕਰਦੇ ਹਾਂ ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਛਾਟੀ ਲੈ ਕੇ ਆ ਜਾਈਦਾ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਵਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਅਸੀਂ ਉਦੋਂ ਇੱਥੇ ਆਉਂਦੇ ਹਾਂ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 6th ਕਲਾਸ 'ਚ। ਇੱਥੇ ਆਏ ਹੋ, ਘਰਦਿਆਂ ਦੇ ਨਾਲ ਆਏ ਹੋ? ਕੌਣ ਕੌਣ ਆਏ ਹੋ? ਮੇਰੀ ਦਾਦੀ ਮਾਂ ਤੇ ਨਾਨੀ ਜੀ ਨੇ। ਕੀ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ? ਕੀ ਕਹਿ ਰਹੇ ਨੇ? ਇੱਕ ਤੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਵਾਸਤੇ ਨੇ ਉਹ ਨੇ। ਇਹ ਬਿਮਾਰ ਸੀਗੀ, ਇਹਦੇ ਭਰਾ ਕੱਲ੍ਹ ਹਸਪੀਟਲ ਤੋਂ ਆਇਆ ਤੇ ਪਰ ਇਹ ਕਹਿੰਦੀ ਕਿ ਮੈਂ ਸਵੇਰ ਦੀ ਲੱਗਿਆ, ਮੈਂ ਜਾਣਾ। ਤਕਰੀਬਨ ਰੋਜ਼ ਹੀ ਆ ਰਹੀ ਹੈ। ਮੈਨੂੰ ਐਕਚੁਅਲੀ ਜੀ ਮੈਂ ਇੱਥੇ ਜੋਬ ਕਰਦਾ ਜੀ, ਫਾਇਰ ਫਾਈਟਿੰਗ 'ਚ ਕੰਮ ਕਰਦਾ, ਜੋਬ ਕਰਦਾ ਜੀ ਮੈਂ। ਤੇ ਇੱਥੇ ਧਰਨੇ ਕਹਿੰਦੇ ਆ ਜੀਦਾ ਜੀ, ਜਦੋਂ ਵੀ ਛੁੱਟੀ ਹੋ ਜੇ ਟਾਈਮ ਨਾਲ ਆ ਜੀਦਾ ਜੀ। ਜੋਬਾਂ ਵਾਲੇ ਜ਼ਿਆਦਾ ਆਉਂਦੇ ਨੇ ਹਨਾ, ਜਿਹੜੇ ਜੋਬਾਂ ਤੇ ਰਹਿੰਦੇ ਨੇ ਉਹ ਜ਼ਿਆਦਾ ਆਉਂਦੇ ਨੇ ਵਿਹਲੇ ਹੋ ਕੇ। ਇਹ ਸਿੱਖ ਸਰਦਾਰਾਂ ਨਾਲ ਧੱਕਾ ਹੁੰਦਾ ਏ, ਹੋਰ ਕਿਸੇ ਨਾਲ ਕਿਉਂ ਨਹੀਂ? ਸਰਦਾਰਾਂ ਨਾਲ ਜ਼ਿਆਦਾ ਧੱਕਾ ਹੁੰਦਾ ਜੀ, ਜ਼ਿਆਦਾ ਤੱਕ ਤਾਂ ਸਰਦਾਰ ਹੀ ਜਿੱਥੇ ਜਾਂਦੇ ਆ, ਸਰਦਾਰਾਂ ਦੇ ਹੀ ਕੰਮ ਹੁੰਦੇ ਜੀ, ਹੋਰ ਕੋਈ ਨਹੀਂ ਕੌਮ ਦੇਖੀ ਮੈਂ ਅਜੇ ਤੱਕ। ਸਾਡੇ ਸਿੰਘ ਜਿਹੜੇ ਅੱਜ ਤੋਂ 26, 27, 28 ਸਾਲ ਦੇ ਅੰਦਰ ਬਿਠਾਏ ਦੇ ਨੇ, ਇਹਨਾਂ ਨੇ ਕਿਉਂ ਰੱਖੇ ਦੇ ਨੇ? ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਇਹੋ ਜਿਹਾ ਕੁਝ ਸਿਸਟਮ ਹੈ ਨਹੀਂ ਹੈ। ਸਜ਼ਾ ਪੂਰੀ ਹੋ ਜਾਏ ਤੇ ਫਿਰ ਉਹਨੂੰ ਅੰਦਰ ਰੱਖਿਆ ਜਾਏ। ਦੁਨੀਆ ਦੇ ਵਿੱਚ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਹੈ। ਬਾਬਾ ਰਾਮ ਰਹੀਮ ਨੂੰ ਦੇਖ ਲਓ, ਜਿਹੜਾ ਇੱਕ ਰੇਪਿਸਟ ਹੈਗਾ, ਮਰਡਰ ਹੈਗਾ, ਔਰ ਜਿਹਨੂੰ ਸਜ਼ਾ ਮਿਲੀ ਹੈ ਉਹਨੂੰ 3-4 ਵਾਰ ਅਜੇ ਤੱਕ ਗਵਰਨਮੈਂਟ ਨੇ ਪੈਰੋਲ ਦੇ ਦਿੱਤੀ ਹੈ। ਲੋਕਾਂ ਨੇ ਕਈ ਵਾਰ ਸਵਾਲ ਵੀ ਚੁੱਕੇ ਸੀ ਕਿ ਸਾਡੇ ਇੱਥੇ ਜਵਾਕਾਂ ਦੇ ਸਕੂਲ ਨੇ, ਪੜ੍ਹਾਈਆਂ ਖਰਾਬ ਹੋ ਰਹੀਆਂ ਨੇ, ਇਹ ਕਮੈਂਟ ਆਉਂਦੇ ਨੇ। ਇਹ ਜਿਹਾ ਵੈਸੇ ਕਮੈਂਟਾਂ 'ਚ ਹੀ ਆਉਂਦੇ ਹੋਣੇ, ਵੈਸੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੇ ਐਦਾਂ ਦਾ ਕੁਝ ਕਿਹਾ ਗਾ। ਘਰ ਦੇ ਵਿੱਚ ਬੁੜੀਆਂ ਕੋਲ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਕਈ ਵਾਰ, ਉਦੋਂ ਕੀ ਗੱਲਬਾਤ ਚੱਲਦੀ ਆ? ਲੋਕਾਂ ਨੇ ਉਹ ਕਦਮ ਚੱਕਿਆ ਆਪਣੇ ਸਿੱਖਾਂ ਲਈ ਵੀ, ਇੰਨੇ ਚਿਰ ਤੋਂ ਜੇਲ੍ਹ ਵਿੱਚ ਹੈਗੇ ਆ ਜੀ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੀਦਾ। ਕਿੰਨੀ ਕੁ ਸੰਗਤ ਆਉਂਦੀ ਆ, ਕਿੰਨੀ ਕੁ ਜਾਂਦੀ ਆ? ਤੁਹਾਨੂੰ ਤਾਂ ਮਿਲਦੀ ਹੋਣੀ ਆ। ਦੇਖੋ ਜੀ, ਸਾਰੀ ਸੰਗਤ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਸੰਗਤ ਆਈ ਵੀ ਜਾਂਦੀ ਹੈ ਤੇ ਬੈਠੇ ਵੀ ਨੇ ਤੰਬੂ ਲਾ ਕੇ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਥੋੜੀ ਹੋਈ ਬਾਟ ਰਹਿ ਗਈ ਸੁਹਾਣਾ ਸਾਹਿਬ ਤੱਕ, ਤੇ ਜਿਹੜੀ ਲੱਗ ਚੁੱਕੀਆਂ ਨੇ ਟਰਾਲੀਆਂ। ਸੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਚੰਡੀਗੜ੍ਹ ਮੋਰਚੇ ਦੇ ਵਿੱਚ ਅਸੀਂ ਖੜੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਰੂਬਰੂ ਕਰ ਰਹੇ ਆ। ਤਾਂ ਇਧਰਲੇ ਪਾਸੇ ਹੋਕਾ ਦਿੱਤਾ ਜਾ ਰਿਹਾ ਕਿ ਦੁੱਧ ਛਕ ਕੇ ਭਾਈ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਦੁੱਧ ਆ ਜਿਹੜਾ ਬਹੁਤ ਮਹਿੰਗਾ ਹੈਗਾ, ਪਰ ਇੱਥੇ ਗੁਰੂ ਦੇ ਲੰਗਰ ਲੱਗੇ ਹੋਏ ਨੇ। ਬਈ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ? ਜਦੋਂ ਦਾ ਮੋਰਚਾ ਲੱਗਿਆ ਉਦੋਂ ਦੇ ਆਏ ਹੋਏ ਹੋ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਜਦੋਂ ਲੱਗਿਆ ਹੋਇਆ ਸੀ ਉਦੋਂ ਦੇ ਹਰ ਆਲਟਰਨੇਟ ਡੇ ਤੇ ਉਰੇ ਦੁੱਧ ਦਾ ਲੰਗਰ ਲਾਉਂਦੇ ਆ ਜੀ, ਜਾਂ ਉੱਥੇ ਲਾਈਦਾ ਜਾਂ ਇੱਥੇ ਲਾਈਦਾ ਆਪਾਂ। ਤਾਂ ਤਕਰੀਬਨ ਹਰ ਸ਼ਾਮ ਨੂੰ ਉਰੇ ਆ ਕੇ ਅਸੀਂ ਹਾਜ਼ਰੀ ਭਰੀ ਦੀ ਹੈ ਜੀ। ਇਹੋ ਜਿਹੇ ਸ਼ਹਿਰ ਦੇ ਵਿੱਚ ਦੁੱਧ
ਦਾ ਉਦਾਂ ਹੀ ਬੜਾ ਰੇਟ ਹੁੰਦਾ, ਪਰ ਤੁਸੀਂ ਇੱਥੇ ਮੋਰਚੇ ਦੇ ਵਿੱਚ ਆਏ ਹੋਗੇ, ਕਿਹੜੇ ਪਿੰਡਾਂ ਤੋਂ ਇਕੱਠਾ ਕਰਕੇ ਲਿਆਉਣੇ ਦੁੱਧ? ਜੀ ਅਸੀਂ ਲੋਕਲ ਹੀ ਉਰੇ ਚੰਡੀਗੜ੍ਹ ਤੋਂ ਹੀ ਬਿਲੋਂਗ ਕਰਦਾ ਜੀ ਮੈਂ, ਤੇ ਅਸੀਂ ਲੋਕਲ ਹੀ ਉਰੇ ਆਉਂਦੇ ਹਾਂ ਤੇ ਲੋਕਲ ਇੱਥੇ ਆਲੇ ਦੁਆਲੇ ਜਿੰਨੀ ਸੰਗਤ ਪਿੰਡ ਦੀ, ਹੋਰ ਜਿਵੇਂ ਇੱਥੇ ਕਈ ਪਿੰਡ ਪੈਂਦੇ ਸੁਹਾਣਾ, ਮੌਲੀ, ਹੋਰ ਪਿੰਡ ਪੈਂਦੇ, ਉਹਨਾਂ ਤੋਂ ਇਕੱਠੇ ਕਰਕੇ ਅਸੀਂ ਦੁੱਧ ਉਰੇ ਲਿਆਈਦਾ ਜੀ ਆਪ। ਕਿੰਨਾ ਕੁ ਦੁੱਧ ਲੱਗ ਜਾਂਦਾ ਇੱਥੇ ਇੱਕ ਦਿਨ ਦੇ ਵਿੱਚ, ਜਿਹੜਾ ਤੁਸੀਂ ਇੱਥੇ 2 ਘੰਟੇ 4 ਘੰਟੇ ਜਿਹੜੀ ਵੀ ਸੇਵਾ ਕਰਦੇ ਹੋ? ਇਹ ਦੁੱਧ ਦੀ ਅਸੀਂ ਕੋਈ ਗਿਣਤੀ ਨਹੀਂ ਹੁੰਦੀ ਜੀ, ਕੁਆਂਟਲਾਂ 'ਚ ਦੁੱਧ ਆਉਂਦਾ ਤੇ ਨਹੀਂ ਜਿੰਨੀ ਸੰਗਤ ਉਸ ਹਿਸਾਬ ਨਾਲ ਵਰਤਾਉਂਦੇ ਆ, ਖੁੱਲ੍ਹਾ ਦੁੱਧ ਵਰਤਦੇ ਜੀ ਉਰੇ ਜੀ। ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਦੋਂ ਇਕੱਠਾ ਕਰਨ ਜਾਂਦੇ ਹੋ, ਕਿੰਨਾ ਕੁ ਸਮੇਂ ਦੇ ਵਿੱਚ ਇਕੱਠਾ ਹੁੰਦਾ ਫਿਰ ਇੱਥੇ ਡੇਲੀ ਆਉਣੇ ਹੋਗੇ? ਅਸੀਂ ਇੱਕ ਦਿਨ ਪਹਿਲਾਂ ਦੱਸ ਦਈਦਾ ਕਿ ਅਸੀਂ ਅਗਲੇ ਕੱਲ੍ਹ ਲੰਗਰ ਲਾਉਣਾ, ਤਾਂ ਉਸ ਹਿਸਾਬ ਨਾਲ ਸਾਨੂੰ ਸ਼ਾਮ ਤੱਕ ਦੁੱਧ ਇਕੱਠਾ ਹੋ ਕੇ ਆਪਣੇ ਆਪ ਹੀ ਇੱਥੇ ਪਹੁੰਚਾ ਦਿੰਦੇ ਹੈਗੇ ਜੀ। ਤਾਂ ਇੱਧਰਲੇ ਪਾਸੇ ਬਾਈ ਕਹਿ ਰਹੇ ਨੇ ਕਿ ਦੁੱਧ ਛੱਕ ਕੇ, ਜਦੋਂ ਵੀ ਅਸੀਂ ਖੜੇ ਹਾਂ ਕਾਫੀ ਟਾਈਮ ਦੇ, ਤਾਂ ਬਾਈ ਹੋਰੇ ਇਹੋ ਗੱਲ ਕਰ ਰਹੇ ਨੇ ਕਿ ਦੁੱਧ ਛੱਕ ਕੇ ਬਈ ਸੰਗਤਾਂ ਨੂੰ ਹੋਕਾ ਦੇ ਰਹੇ ਹੋ ਵੀ ਦੁੱਧ ਛੱਕ ਕੇ ਜਾਇਓ। ਬਿਲਕੁਲ ਬਾਈ ਜੀ, ਸਾਰੀ ਸੰਗਤ ਨੂੰ ਹੈ ਦੁੱਧ ਛਕੋ। ਦੁੱਧ ਚੰਗੀ ਗੱਲ ਹੈ, ਬਾਕੀ ਚੀਜ਼ਾਂ ਛਕਣ ਤੋਂ ਬਜਾਏ ਜਿਹੜੇ ਨੌਜਵਾਨੀ ਹੋਰ ਚਿੱਟੇ ਕਾਲੇ 'ਚ ਵੜੀ ਹੋਈ ਆ, ਉਹ ਦੁੱਧ ਛਕੇ ਤਾਂ ਬੜਾ ਚੰਗਾ ਹੈ। ਜੋਬ ਵੀ ਕਰਦੇ ਕੋਈ? ਹਾਂਜੀ ਬਾਈ ਜੀ, ਜੋਬ ਕਰਦੇ ਹਾਂ ਅਸੀਂ, ਸਾਰੇ ਜਣੇ ਜੋਬ ਕਰਦੇ ਹਾਂ, ਤੇ ਆਫਿਸ ਤੋਂ ਬਾਅਦ ਫਿਰ ਮੁੜ ਕੇ ਇੱਧਰ ਆ ਜਾਈਦਾ ਜਾਂ ਛੁੱਟੀ ਲੈ ਕੇ ਆ ਜਾਈਦਾ। ਆਫਿਸ ਵਾਲੇ ਨਹੀਂ ਬੋਲਦੇ ਹੈਗੇ ਵੀ ਕਿੱਧਰ ਚੱਲੇ ਹੋ? ਨਾ ਕੋਈ ਚੱਕਰ ਨਹੀਂ ਬਾਈ, ਆਫਿਸ ਆਵਰਸ ਤੋਂ ਬਾਅਦ ਅਸੀਂ ਆਉਂਦੇ ਹਾਂ ਇੱਥੇ, ਜਾਂ ਜਦੋਂ ਕੋਈ ਵੀਕ ਆਫ ਵਗੈਰਾ ਹੁੰਦਾ ਅਸੀਂ ਉਦੋਂ ਇੱਥੇ ਆਉਂਦੇ ਹਾਂ। ਸੋ ਆਫਿਸ ਦਾ ਕੰਮ ਨਿਬੇੜ ਕੇ ਉਸ ਤੋਂ ਬਾਅਦ ਵਿਹਲੇ ਹੋ ਕੇ ਇੱਧਰ ਆਈਦਾ, ਵੀ ਦਿਮਾਗ ਸਾਡਾ ਇੱਥੇ ਹੀ ਰਵੇ, ਮੁੜ ਕੇ ਆਫਿਸ 'ਚ ਨਾ ਭੱਜਿਆ ਫਿਰੇ। ਮੁੜ ਕੇ ਕਿਤੇ ਅਸੀਂ ਇੱਥੇ ਖੜੇ ਮੁੜ ਕੇ ਸਾਡਾ ਦਿਮਾਗ ਆਫਿਸ 'ਚ ਪਿਆ ਹੋਵੇ, ਨਾ ਇੱਧਰ ਦੇ ਨਾ ਉੱਧਰ ਦੇ। ਹਾਂ, ਇੱਥੇ ਬਿਲਕੁਲ ਫ੍ਰੀ ਹੋ ਕੇ ਫਿਰ ਇੱਧਰ ਆਈਦਾ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਾਰ ਸੇਵਾ ਅਨੰਦਪੁਰ ਸਾਹਿਬ ਬਾਬਾ ਸੁਲੱਖਣ ਸਿੰਘ ਜੀ ਉਹਨਾਂ ਦਾ ਜੀ ਲੰਗਰ ਚੱਲ ਰਿਹਾ ਹੈ ਪਹਿਲੇ ਦਿਨ ਤੋਂ ਹੀ। ਇਹ ਦੁੱਧ ਦੀ ਸੇਵਾ ਕਰ ਰਹੇ ਸੰਗਤ ਦੀ। ਹਾਂਜੀ, ਇੱਥੇ ਜਦੋਂ ਨੌਜਵਾਨ ਆਉਂਦੇ ਆ, ਨੌਜਵਾਨਾਂ ਨੂੰ ਦੇਖ ਕੇ ਮਹਿਸੂਸ ਕੀ ਕਰਦੇ ਹੋ? ਬਹੁਤ ਖੁਸ਼ੀ ਹੁੰਦੀ ਆ ਵੀ ਸੇਵਾ ਕਰਦੇ ਨੌਜਵਾਨ ਤੁਹਾਡੇ। ਹਾਂਜੀ, ਨੌਜਵਾਨਾਂ ਦਾ ਬਹੁਤ ਕੰਮ ਆ, ਸੇਵਾ ਕਰਦੇ ਵਿਚਾਰੇ ਨਾਲ, ਦੁੱਧ ਗਰਮ ਕਰਾਉਂਦੇ, ਸਭ ਕੁਝ ਸਾਡੇ ਨਾਲ ਚਾਹ ਵੀ ਪਿਆਉਂਦੇ ਆ। ਹਾਂਜੀ, ਤਾਂ ਇਹ ਮਾਹੌਲ ਆ ਜਿਹੜਾ ਇਹ ਪੰਜਾਬ ਦੇ ਵਿੱਚ ਹੀ ਮਿਲ ਸਕਦਾ, ਕਿਤੇ ਬਾਹਰ ਨਹੀਂ ਮਿਲ ਸਕਦਾ। ਬਈ ਕਿਹੜੇ ਪਿੰਡ ਤੋਂ ਆਏ ਤੁਸੀਂ? ਫਰੀਦਕੋਟ ਏਰੀਆ ਬਈ, ਪਿੰਡ ਮਿਸ਼ਰੀ ਵਾਲਾ। ਹਾਂਜੀ, ਇੱਥੇ ਪਹੁੰਚੇ ਹੋ। ਇੱਥੇ ਜਿਹੜਾ ਮੋਰਚੇ ਦੇ ਵਿੱਚ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਅਸੀਂ ਬਈ ਅੱਜ ਹੀ ਆਏ ਆ, ਆਪਣੇ ਪਿੰਡੋਂ ਹਰ ਸੋਮਵਾਰ ਆਉਂਦੇ ਆ ਬੰਦੇ,